पंचायत खलोती आ, ना कोई इत्थे आया ही है। मेरे ते नजायज़ मेरे बापू दे नजायज़ परचा कीता। ਤਰਨਤਾਰਨ ਦੇ ਪਿੰਡ ਜੋੜਾ ਵਿੱਚ 2 ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਇੱਕ ਕਿਸਾਨ ਦੀ ਜ਼ਮੀਨ ਤੇ ਧਾਵਾ ਬੋਲ ਦਿੱਤਾ ਅਤੇ ਟਰੈਕਟਰ ਚਲਾ ਕੇ ਉਸ ਦੀ ਫਸਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। घटना तो बाद एसएसपी अश्वनी कुमार ने एक टीम बना के वारदात नूं अंजाम देने वाले 3 मुलजमां नूं गिरफ्तार कर लिया, जबकि बाकी मुलजमां दी पहचान गुलाब सिंह, राजवीर सिंह अते गुरसेवक सिंह वासी फाजिलका वजों हुई है। 2 दर्जन तो वध बदमाशां नूं पैसा दे के जमीन ते कब्जा करन लई आए सन। पीड़ित पंछी ने दोष लगाया कि यह घटना विच भाजपा आगू भी शामिल है। उधर दूजे पासे इस संबंधी डीएसपी कवलप्रीत सिंह ने दस्सिया है कि इस संबंधी ਵੱਖ-ਵੱਖ ਧਾਰਾਵਾਂ तहत मामला ਜਿਹੜਾ ਉਹ ਦਰਜ ਕਰ ਲਿਆ ਹੈ ਅਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਮੁਲਜ਼ਮਾਂ ਦੀ ਜਿਹੜੀ ਸ਼ਨਾਖਤ ਲਈ ਹੋਰ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ। मेरा नाम जस्सा सिंह जी। की गलबात हुई अज? ਅੱਜ ਮੈਂ ਨਾ ਮਤਲਬ ਕਿ ਸਾਡੇ ਇਹਨਾਂ ਨੇ ਆਵੇ ਬਿਆਨਾ ਕੀਤਾ ਸਾਡੇ ਨਾਲ, ਇਹਨਾਂ ਨੇ ਮਤਲਬ ਕਿ ਉਹਨਾਂ ਦਿਆਲ ਸਿੰਘ ਹੋਣਾ ਨੇ, ਦਿਦਾਰ ਸਿੰਘ ਸਾਰਿਆਂ ਨੇ ਉਹਦੀ ਤਰੀਕ ਹਾਜ਼ਰੀ ਲੱਗੀ ਆ। ਉਹਦੇ ਵਿੱਚ ਮੈਂ ਵਕੀਲ ਸਾਹਿਬ ਨੂੰ ਮਿਲਣ ਗਿਆ ਵੀ ਕੇਸ ਪਾਉਣ ਬਾਰੇ, ਕੇਸ ਪਾਇਆ ਕੋਈ ਚੀਜ਼ਾਂ ਡਾਕੂਮੈਂਟ ਦੇਣ ਗਿਆ ਹਾਂ। ਮੈਨੂੰ ਉੱਥੇ ਫੋਨ ਆਇਆ ਪਹਿਲਾਂ ਮੁਲਾਜ਼ਮ ਆਏ ਘਰੇ ਕਿ ਮੇਰੇ ਤੇ ਇਹਨਾਂ ਨਜਾਇਜ਼ ਪਰਚਾ ਕਰਾਇਆ ਇੱਕ ਵੀ ਪਹਿਲਾਂ ਵੀ ਅਸੀਂ ਪੈਲੀ ਕਬਜ਼ਾ ਸਾਡਾ ਅਤੇ ਜੱਸੇ ਹੋਣਾ ਸਿੰਘ ਹੋਣਾ ਨੇ ਕੁੱਟ ਕੇ ਤੇ ਉਹਨਾਂ ਨੂੰ ਕੱਢਿਆ, ਸੱਟਾਂ ਲਾਈਆਂ। ਉਹ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਸਾਡੇ ਸਾਰੇ ਪੰਚਾਇਤ ਖਲੋਤੀ ਆ, ਨਾ ਕੋਈ ਇੱਥੇ ਆਇਆ ਹੀ ਹੈ। ਮੇਰੇ ਤੇ ਨਜਾਇਜ਼ ਮੇਰੇ ਬਾਪੂ ਦੇ ਨਜਾਇਜ਼ ਪਰਚਾ ਕੀਤਾ। ਫਿਰ ਮੁਲਾਜ਼ਮ ਘਰੇ ਆਏ ਆ, ਮੁਲਾਜ਼ਮ ਅਜੇ ਗਏ ਨਹੀਂ ਆ, ਉਹ ਗੁਰਦੁਆਰਾ ਸਾਹਿਬ ਲਾਗੇ ਤੇ ਉਸੇ ਵੇਲੇ ਹੀ ਇਹ ਮਤਲਬ ਕਿ 2 ਟਰੈਕਟਰ ਲੈ ਕੇ ਇਹਦੇ ਸਾਰਾ ਕੁਝ ਇੱਥੇ ਲੈ ਕੇ ਤਾਮਾ ਜਾਮਾ ਇਹ 17 ਜਿਹੜਾ ਮਤਲਬ ਕਿ BJP ਦਾ ਲੀਡਰ ਬਣਿਆ ਮਤਲਬ ਉਹ ਨਾਲ ਆ ਕੇ ਇਹਨਾਂ ਮੇਰੀ ਫਸਲ ਆ ਨੰਬਰੀ ਪੈਲੀ ਸਾਡੇ ਮਤਲਬ ਕਿ ਸਾਡੇ ਦਾਦਾ ਜੀ ਹੋਣਾ ਖਰੀਦੀ ਆ, ਸਾਡੇ ਡੈਡੀ ਨੇ ਆਪ ਖੁਦ ਉਹਨਾਂ ਦੇ ਨਾਮ ਆ, ਉਹਨੂੰ ਵੀ ਇਹਨਾਂ ਖਰਾਬ ਕੀਤਾ ਵਾ। ਦੂਸਰੀ ਪੈਲੀ ਜਿਹੜੀ ਉਹਦਾ ਵੀ ਮੇਰੇ ਨਾਲ ਬਿਆਨਾ ਹੈ, ਮੇਰੇ ਪੈਸੇ ਗਏ ਆ ਸਾਨੂੰ ਤੇ ਮੇਰੇ ਬਾਪੂ ਦੇ ਮਤਲਬ ਕਿ ਇਹਨਾਂ ਨੇ ਉਦੋਂ ਦਾ ਢਿੱਲੇ ਮੱਠੇ ਰਹਿੰਦੇ ਜਿੱਦਣ ਦੀ ਆਹ ਗੱਲ ਸੁਣੀ ਇਹਨਾਂ ਤੋਂ। ਤੇ ਇਹਨਾਂ ਆ ਕੇ ਵੇਖੋ ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਹਾਂ, ਆਹ ਕਿਸਾਨਾਂ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਮਤਲਬ ਕਿ ਆਪਦੇ ਵਿੱਚ ਪਨਾਹ ਦਿੱਤੀ ਆ ਕਿ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਕਰੋ। ਨਾਲੇ ਇਹਦੀ CBI ਤੋਂ ਜਾਂਚ ਕਰਵਾਓ ਸਾਰੇ ਦਾ। ਮੈਂ ਖੁਦ ਨਾਲ ਰਹਿੰਦਾ ਰਿਹਾ ਨੇ, ਜਿਹੜਾ ਮਤਲਬ ਕਿ ਡੈਥ ਹੋ ਗਈ ਮਤਲਬ ਹਰੀਕਾਂ ਵਾਲੇ ਮਤਲਬ ਕਿ ਜੋ ਸਾਰੇ ਜਿੰਨੇ ਮੁੰਡੇ ਇਹਨਾਂ ਸਾਰਾ ਸਾਨੂੰ ਸਿਸਟਮ ਦਾ ਇਹਨਾਂ ਦਾ ਪਤਾ ਕੀ ਹੈ, ਧੱਕੇਸ਼ਾਹੀਆਂ ਕਰਦੇ ਆ। ਤੇ ਅੱਜ ਇਹਨਾਂ ਦੀ ਅਸੀਂ ਸਗੋਂ ਇਹਨਾਂ ਦੇ ਨਾਲ ਹੈਲਪ ਕਰਦੇ ਰਹੇ, ਸਾਨੂੰ ਹੀ ਅੱਜ ਸਾਡੇ ਘਰਾਂ ਨੂੰ ਹੀ ਅੱਜ ਆ ਗਏ ਆ। ਇਹ ਕਿਸਾਨ ਦੀ ਕਿੱਥੋਂ ਨਰਿੰਦਰ ਮੋਦੀ ਜੀ ਕਹਿੰਦੇ ਕਿਸਾਨ ਦੇ ਨਾਲ ਕੀ ਕਿਸਾਨ ਦੇ ਨਾਲ ਹੁਣ ਇਸ ਚੀਜ਼ ਦਾ ਜਿਹੜਾ ਇੰਨਾ ਮੇਰਾ ਖਰਚਾ ਆਇਆ ਕੋਈ ਮੈਨੂੰ ਦਊ ਮੁਆਵਜ਼ਾ? ਉਤੋਂ ਨੇ ਮੇਰੇ ਤੇ ਨਜਾਇਜ਼ ਪਰਚਾ। ਫਿਰ ਅੱਜ ਮੁਲਾਜ਼ਮ ਘਰੇ ਆ ਕੇ ਕਹਿ ਕੇ ਗਏ ਮੇਰੇ ਤਾਇਆ ਜੀ ਨੂੰ ਵੀ ਜੇ ਉਹ ਪੈਲੀ ਦੇ ਵਿੱਚ ਪੈਰ ਪਾਇਆ ਨਾ ਤੇ ਅਸੀਂ ਤੁਹਾਡੇ ਤੇ ਹੋਰ ਪਰਚਾ ਕਰਾਂਗੇ। ਕਿੰਨੇ ਬੰਦੇ ਸੀ ਤੇ ਕਿੰਨੇ ਬੰਦੇ ਘੱਟ ਤੋਂ ਘੱਟ 25 ਤੋਂ 30 ਬੰਦੇ ਸੀ। ਕੀ ਹਥਿਆਰ ਹੈਗੇ ਹਨ? ਹਥਿਆਰ ਕੋਈ ਸਭ ਕੋਈ ਰਫਲਾਂ ਵੀ ਹੈਗੀਆਂ 315 12 ਬੋਰ ਵਗੈਰਾ, ਕਿਰਪਾਨਾਂ ਵਗੈਰਾ, ਰਿਵਾਲਵਰ ਵੀ, ਪਿਸਟਲ, ਸਭ ਕੁ ਹਥਿਆਰ ਸਰ ਹਰੇਕ ਕਿਸਮ ਦੇ ਹਥਿਆਰ ਲੈ ਕੇ ਆਏ। ਉਹ ਕੀ ਮੰਗ ਕਰਦੇ ਜੀ? ਮੰਗ ਇਹੋ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ। ਕੋਈ ਤੁਹਾਨੂੰ ਧਮਕੀਆਂ ਵੀ ਆਈਆਂ? ਧਮਕੀਆਂ ਵੀ ਆਹ ਹਿਸਾਬ ਲਓ ਤੁਹਾਡੇ ਸਾਹਮਣੇ ਧਮਕੀ ਨਹੀਂ ਕਿ ਜਦੋਂ ਮੈਂ ਫਸਲ ਲਾਈ ਜਾਂ ਤੇ ਕੋਈ ਉੱਥੇ ਕਿਤੇ ਬਹਿ ਕੇ ਮਤਲਬ ਕਿ ਕਰਦੇ ਦੱਸਦੇ ਜੇ ਅਸੀਂ ਹੁਣ ਸਾਰਾ ਕੁਝ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਆ। ਵੇਖੋ 3 ਤਰੀਕ ਨੂੰ ਮੇਰੀ ਹਾਜ਼ਰੀ ਲੱਗੀ, ਤਹਿਸੀਲਦਾਰ ਨੇ ਬਕਾਇਦਾ ਮੈਨੂੰ ਸਾਈਨ ਕੀਤੇ ਆ। ਵੇਖੋ ਆਹ ਵੇਖੋ ਬਕਾਇਦਾ ਉਹਨੇ ਸਾਈਨ ਕਰਕੇ ਮੇਰੀ ਹਾਜ਼ਰੀ ਲੱਗੀ ਉੱਥੇ। ਮੈਂ ਬਿਲਕੁਲ ਆ ਜ਼ਮੀਨ ਜਿਹੜੀ ਵਾਹੁਣ ਅੱਜ ਵਾਹ ਕੇ ਗਏ ਨਾ, ਮੈਂ ਆ ਗਵਾਂਢੀ ਮੇਰੀ ਵੱਟ ਨਾਲ ਵਾਟਿਆ ਜੀ, ਤੇ ਅਸੀਂ ਇੱਥੇ ਖਾਦ ਪਾ ਰਹੇ ਸੀ ਤੇ ਮੈਂ ਉਹ ਮੋਟਰ ਤੇ ਬੈਠਾ, ਮੇਰੇ 2 ਨੌਕਰ ਖਾਦ ਪਾ ਰਹੇ ਸੀ ਤੇ ਮੈਂ ਉੱਥੋਂ ਜਦੋਂ ਉਹ ਆਣ ਕੇ ਟਰੈਕਟਰ ਲੈ ਕੇ ਇੱਕਦਮ ਇੱਥੇ ਆਣ ਕੇ ਵੜ ਗਏ ਆ ਤੇ ਮੇਰੇ ਨੌਕਰ ਵਿਚਾਰੇ ਡਰ ਕੇ ਤੇ ਉਹ ਬੰਬੀ ਵੱਲ ਨੂੰ ਮੇਰੀ ਮੋਟਰ ਵੱਲ ਨੂੰ ਆ ਗਏ ਤੇ ਉਹ ਕਹਿੰਦੇ ਵੀ ਉਹ ਬੰਦੇ ਆ ਗਏ ਆ ਪੈਲੀ ਵਾਹੁਣ ਉਹਨਾਂ ਦੀ। ਤੇ ਉਹ ਬੰਦੇ ਘੱਟ ਤੋਂ ਘੱਟ 25-30 ਸੀ ਜੀ, 25-30 ਬੰਦੇ ਸੀ। ਕੁਝ ਕੋ ਰਿਵਾਲਵਰ ਸੀ, ਪਿਸਟਲ ਵੀ ਉਹਨਾਂ ਨੰਗੇ ਫੜੇ ਸੀ। ਤੇ ਉਹਨਾਂ ਨੇ ਮਤਲਬ ਜਦੋਂ ਆਣ ਕੇ ਟਰੈਕਟਰ ਜੋਤੇ ਆ ਤੇ ਉਹ ਵਿੱਚੇ ਭਜਾਈ ਫਿਰਦੇ ਰਹੇ ਆ, ਟਰੈਕਟਰ ਭਜਾਈ ਫਿਰਦੇ ਰਹੇ ਆ। ਤੇ ਉਹ ਖੜੀ ਫਸਲ ਦਾ ਮੈਂ ਕਿਹਾ ਚਲੋ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹਨਾਂ ਦਾ ਕੀ ਮਸਲਾ। ਤੇ ਜਦੋਂ ਅਸੀਂ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਵੀਰ ਕਿਤੇ ਇੱਧਰ ਨਾ ਵਾਹ ਦਿਓ, ਸਾਡੀ ਪੈਲੀ ਆ, ਇੱਧਰ ਨੂੰ ਕਿਤੇ ਸਾਡੀ ਪੈਲੀ ਨੂੰ ਨਾ ਵਾੜਿਓ। ਤੇ ਉਹ ਮੁੜ ਕੇ ਇੱਧਰੋਂ ਵਾਹ ਕੇ ਤੇ ਮੁੜ ਕੇ ਜਲਦੀ ਅੱਧਾ ਘੰਟਾ ਉਹਨਾਂ ਲਾਇਆ ਤੇ ਉਹ ਮੁੜ ਕੇ ਲੈ ਕੇ ਆਪਦੇ ਬੰਦੇ ਇੱਕ ਨਾਲ ਟਰੈਕਟਰ ਦੇ ਪਿੱਛੇ ਟਰਾਲੀ ਵੀ ਪਾਈ ਸੀ, ਉਹਦੇ ਵਿੱਚ ਵੀ ਕੋਈ ਉਹਨਾਂ ਮਾਰੂ ਹਥਿਆਰ ਵਗੈਰਾ ਰੱਖੇ ਪਤਾ ਨਹੀਂ ਕੀ। ਤੇ ਅਸੀਂ ਤਾਂ ਕਹਿੰਦੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ। ਤੇ ਅਸੀਂ ਹਾਂਜੀ ਫਾਇਰ ਵਗੈਰਾ ਵੀ ਕੱਢੇ, ਕੋਈ 2-3 ਫਾਇਰ ਕੀਤੇ ਆ ਜੀ। ਤੇ ਉਹਨਾਂ ਨੇ ਅਸੀਂ ਆਨੇ ਕਿਸ ਤਰ੍ਹਾਂ ਦੀ ਸਪੋਰਟ ਕਰਦੇ ਜੀ ਆਉਣ ਵਾਲੇ? ਅਸੀਂ ਤਾਂ ਆਨੇ ਆ ਵੀ ਇਹ ਵੇਖੋ ਅਸੀਂ ਜਿਉਂ ਜੰਮੇ ਆ ਇਹੀ ਬੰਦੇ ਪੈਲੀ ਵਾਹੁੰਦੇ ਆ ਤੇ ਇਹੀ ਅਸੀਂ ਤਾਂ ਆਨੇ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ।
ਅਸੀਂ ਇਹਨਾਂ ਦੇ ਸਾਰਾ ਪਿੰਡ ਜਿਹੜਾ ਨਗਰ ਆ, ਅਸੀਂ ਤੇ ਇਸ ਚੀਜ਼ ਦੇ ਹੱਕ 'ਚ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਨਜਾਇਜ਼ ਨਹੀਂ। ਕਿਉਂਕਿ ਝੋਨਾ ਜਿੱਦਣ ਤੋਂ ਅਸੀਂ ਇੱਥੇ ਲਾਗੇ ਰਹਿੰਦੇ ਆ ਨਾ, ਅੱਜ ਤੱਕ ਉਹ ਪੈਲੀ ਵਾਹੁਣ ਵੀ ਨਹੀਂ ਆਏ। ਪੈਲੀ ਵਾਹੀ ਵੀ ਇਹਨਾਂ ਵਾ, ਫਸਲ ਇਹਨਾਂ ਬੀਜੀ ਆ, ਝੋਨਾ ਇਹਨਾਂ ਲਾਇਆ। ਪਰ ਇਹ ਆ ਵੀ ਚਲੋ ਜੇ ਕੋਈ ਇਹਨਾਂ ਦਾ ਮਸਲਾ ਝੋਨੇ ਤੋਂ ਬਾਅਦ ਵੱਢਣ ਤੋਂ ਕਰ ਲੈਂਦੇ, ਪਰ ਇਹ ਆ ਵੀ ਆ ਜਿਹੜੀ ਫਸਲ ਵਾਹੁਣੀ ਆ ਇਹ ਬਹੁਤ ਮਾੜੀ ਗੱਲ ਆ। ਇਹ ਨਾ ਜੀ ਇਹਨਾਂ ਦਾ ਇੰਦਰ ਸਿੰਘ ਤੇ ਜਿੰਦਰ ਸਿੰਘ 2 ਭਰਾ ਸੀ ਤੇ ਇਹਨਾਂ ਦਾ ਸਾਂਝਾ ਖਾਤਾ ਸੀਗਾ ਤੇ ਬਹੁਤ ਟਾਈਮ ਦਾ ਪੈਲੀ ਜਿਹੜੀ ਆ ਇਹ ਇੰਦਰ ਸਿੰਘ ਦਾ ਪਰਿਵਾਰ ਵਾਹੁਣ ਡਿਆ ਸੀਗਾ ਜੀ। ਤੇ ਜਿਹੜਾ ਦੂਜਾ ਜਿੰਦਰ ਸਿੰਘ ਦਾ ਪਰਿਵਾਰ ਉਹ ਬਾਹਰ ਆ ਤੇ ਉਹਨਾਂ ਨੇ ਇਹਨਾਂ ਨਾਲ ਬਿਆਨਾ ਕੀਤਾ ਜੀ। ਬਿਆਨਾ ਕਰਕੇ ਤੇ ਇਹਨਾਂ ਹਾਜ਼ਰੀ ਲਵਾਈ ਆ ਜਾ ਕੇ ਤਹਿਸੀਲਦਾਰ ਕੋਲ। ਤੇ ਉਹ ਅੱਗੇ ਜੀ ਜਦੋਂ ਉਹ ਆਏ ਨਹੀਂ ਗਏ ਤੇ ਉਹਨਾਂ ਨੇ ਕਿਸੇ ਹੋਰ ਨੂੰ ਗਾਂ ਪੈਲੀ ਕਰ ਦਿੱਤੀ ਆ ਬੈ। ਇਹ ਨਾ ਮੇਰੇ ਕੋਲ ਮਈ ਦੇ ਵਿੱਚ ਆਏ ਸੀ ਤੇ ਇਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਉਹਨਾਂ ਦਾ ਬਿਆਨਾ ਹੋਇਆ ਵਾ ਤੇ ਤੁਸੀਂ ਝਗੜੇ ਵਾਲੀ ਪੈਲੀ ਨਾ ਲਓ, ਇਸ ਪਾਰਟੀ ਨੂੰ ਕਿਹਾ ਸੀ। ਤੇ ਇਹਨਾਂ ਨੇ ਆਖੇ ਨਹੀਂ ਲੱਗਾ ਤੇ ਇਹਨਾਂ ਨੇ ਜਾ ਕੇ ਜੂਨ ਦੇ ਵਿੱਚ ਰਜਿਸਟਰੀ ਕਰਾਤੀ ਹੈ ਇਹਦੀ। ਤੇ ਜਿਹੜਾ ਇੱਕ ਆ ਖੱਤਾ ਵਾ ਗਿਆ ਤੇ ਬੜੇ ਚਿਰ ਦਾ ਉਸੇ ਪਰਿਵਾਰ ਤੋਂ ਮੁਖਤਾਰ ਸਿੰਘ ਦੇ ਨਾਂ ਤੋਂ ਨੰਬਰੀ ਉਦੋਂ ਰਜਿਸਟਰੀ ਹੁੰਦੀ ਆ, ਇਹਨਾਂ ਦੇ ਨਾਮ ਆ ਜਿਹੜਾ ਖੱਤਾ ਖਰਾਬ ਕਰਕੇ ਗਏ ਆ। ਜੁਲਾਈ 2024 ਨੂੰ ਪਰਸੋਂ ਕਰੀਬ 3-4 ਵਜੇ ਗੁਲਾਬ ਸਿੰਘ ਤੇ ਦਿਲਬਾਗ ਸਿੰਘ ਜੋ ਕਿ ਬੇਸਿਕਲੀ ਫਾਜ਼ਿਲਕਾ ਦੇ ਪਿੰਡ ਬੱਲੋਚੱਕ ਦੇ ਰਹਿਣ ਵਾਲੇ ਆ, ਉਹਨਾਂ ਨੇ ਆ ਕੇ ਪਿੰਡ ਜੌੜਾ ਜਿਹੜਾ ਹੈ ਥਾਣਾ ਸਰਿਆਲੀ ਵਿੱਚ ਆ ਕੇ ਕਰੀਬ 17-18 ਵਿਅਕਤੀਆਂ ਨੂੰ ਨਾਲ, ਹਥਿਆਰਬੰਦ ਵਿਅਕਤੀ ਉਹਨਾਂ ਨੂੰ ਨਾਲ ਲੈ ਕੇ ਅਮਰਜੀਤ ਕੌਰ ਵਾਈਫ ਆਫ ਕੁਲਦੀਪ ਸਿੰਘ ਲੇਡੀ ਆ, ਉਹਦੀ ਬੀਜੀ ਹੋਈ ਫਸਲ ਜਿਹੜੀ ਉਹ ਵਾਹ ਦਿੱਤੀ ਹੈ ਤੇ ਖਰਾਬ ਕਰ ਦਿੱਤੀ ਹੈ। ਐਕਚੁਅਲੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਲੇਡੀ ਸਵਰਨ ਕੌਰ ਆ ਜੋ ਕਿ NRI ਹੈ। ਉਹਨੇ ਪਹਿਲਾਂ ਤੇ ਅਮਰਜੀਤ ਕੌਰ ਨੂੰ 7 ਏਕੜ ਜ਼ਮੀਨ ਜਿਹੜੀ ਉਹ ਬਿਆਨਾ ਕੀਤਾ ਸੀ ਤੇ ਉਹਨੂੰ ਰਜਿਸਟਰੀ ਕਰਨ ਦੀ ਬਜਾਏ ਇਹਨੇ ਦਿਲਬਾਗ ਸਿੰਘ ਤੇ ਗੁਲਾਲ ਸਿੰਘ ਜਿਹੜੇ ਆ ਉਸ ਪਾਰਟੀ ਨੂੰ ਰਜਿਸਟਰੀ ਕਰ ਦਿੱਤੀ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਥਰੂ ਪ੍ਰੋਪਰ ਚੈਨਲ ਜਿਹੜਾ ਆ ਉਹਦਾ ਪੋਜੀਸ਼ਨ ਲੈਂਦੇ, ਇਹਨਾਂ ਨਾਲ ਗੱਲ ਕਰਕੇ ਉਹਦੀ ਬੀਜੀ ਹੋਈ ਫਸਲ ਬੀਜੀ ਹੀ ਉਹ ਜਦੋਂ ਕੱਟ ਲੈਂਦੀ ਫਿਰ ਦੈਨ ਪੋਜੀਸ਼ਨ ਲੈਂਦੇ। ਬਟ ਇਹਨਾਂ ਨੇ ਜਿਹੜਾ ਗਲਤ ਤਰੀਕੇ ਨਾਲ ਹਥਿਆਰਬੰਦ ਵਿਅਕਤੀ ਨਾਲ ਲੈ ਕੇ ਜਿਹੜਾ ਉਹਦੀ ਸਾਰੀ ਫਸਲ ਜਿਹੜੀ ਉਹ ਖਰਾਬ ਕਰ ਦਿੱਤੀ ਹੈ, ਜਿਹਦੇ ਸੰਬੰਧ ਵਿੱਚ ਅਸੀਂ FIR ਨੰਬਰ 90 ਅੰਡਰ ਸੈਕਸ਼ਨ 329, 62, 324, 190, 191 ਸਬਸੈਕਸ਼ਨ 3 ਅਧੀਨ BNS 25 ਆਰਮਜ਼ ਐਕਟ ਥਾਣਾ ਸਰਿਆਲੀ ਦਰਜ ਰਜਿਸਟਰ ਕੀਤੀ ਹੈ। ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਜਿਹੜੇ ਮੇਨ ਅਕਿਊਜ਼ਡ ਆ ਗੁਲਾਬ ਸਿੰਘ ਤੇ ਉਹਦੇ ਭਤੀਜੇ ਰਾਜਵੀਰ ਤੇ ਗੁਰਸੇਵਕ ਸਿੰਘ, ਇਹਨਾਂ ਨੂੰ ਅਰੈਸਟ ਕਰ ਲਿਆ। ਇਸ ਤੋਂ ਇਲਾਵਾ ਜਿਹੜੀ ਉਹ ਵੀਡੀਓ ਸਾਡੇ ਕੋਲ ਵਾਇਰਲ ਵੀਡੀਓ ਹੋਈ ਉਹਦੇ ਵਿੱਚ ਇਹਨਾਂ ਤੋਂ ਬਾਕੀ ਫਰਦਰ ਪੁੱਛਗਿੱਛ ਕਰਕੇ ਜਿਹੜੇ ਦੋਸ਼ੀ ਨੋਮੀਨੇਟ ਕਰਕੇ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਊਗਾ। ਧੰਨਵਾਦ। ਪੈਸਿਆਂ ਦੇ ਲੈਣ ਦੇਣ ਦੀ ਵੀਡੀਓ 'ਚ ਦਿਖਾਈ ਦੇ ਰਿਹਾ ਕਿ ਕੁਝ ਪੈਸੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਾਫੀ ਲੱਖਾਂ ਦੇ ਵਿੱਚ, ਤੇ ਇਹਦੇ ਨਾਲ ਨਾਲ ਕੁਝ ਕਿਸੇ ਘਰ ਵਿੱਚ ਵੀ ਬੈਠੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਹਥਿਆਰਬੰਦ ਨੇ। ਮੈਨੂੰ ਇੱਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਪੇਡ ਵਿਅਕਤੀ ਲੈ ਕੇ ਆਏ ਆ ਨਾਲ, ਉਹਨਾਂ ਨੂੰ ਕੁਝ ਪੈਸੇ ਦੇ ਕੇ, ਹੋ ਸਕਦਾ ਵੀ ਪੈਸੇ ਦੇ ਕੇ ਤੇ ਪੋਜੈਸ਼ਨ ਲੈਣ ਲਈ ਉਹਨਾਂ ਨੂੰ ਪੈਸੇ ਦਿੱਤੇ ਹੋਣ। ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜੂਗੀ ਕਿ ਉਹ ਜਿਹੜੇ ਅਕਿਊਜ਼ਡ ਆ ਕਿਹਦੇ ਕਹਿਣ 'ਤੇ ਕਿੱਥੋਂ ਆਏ ਆ। ਮੋਸਟਲੀ ਪਤਾ ਲੱਗਾ ਹੈ ਪਿੰਡ ਬਲੇਰ ਜਿਹੜਾ ਪਿੰਡ ਏਰੀਏ ਦਾ ਉੱਥੋਂ ਦੇ ਆ ਦੋਸ਼ੀ, ਸਾਰੇ ਕਲੀਅਰ ਹੋ ਜਾਣਗੇ, ਸਾਰੇ ਫੜ ਕੇ ਅੰਦਰ ਦੇਵਾਂਗੇ। ਇਹੋ ਜਿਹੀ ਕਿਸੇ ਤਰ੍ਹਾਂ ਦੀ ਵੀ ਗੁੰਡਾਗਰਦੀ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਤਰਨਤਾਰਨ ਦੇ ਪਿੰਡ ਜੋੜਾ ਵਿੱਚ 2 ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਇੱਕ ਕਿਸਾਨ ਦੀ ਜ਼ਮੀਨ ਤੇ ਧਾਵਾ ਬੋਲ ਦਿੱਤਾ ਅਤੇ ਟਰੈਕਟਰ ਚਲਾ ਕੇ ਉਸ ਦੀ ਫਸਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਘਟਨਾ ਤੋਂ ਬਾਅਦ SSP ਅਸ਼ਵਨੀ ਕੁਮਾਰ ਨੇ ਇੱਕ ਟੀਮ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਮੁਲਜ਼ਮਾਂ ਦੀ ਪਹਿਚਾਣ ਗੁਲਾਬ ਸਿੰਘ, ਰਾਜਵੀਰ ਸਿੰਘ ਅਤੇ ਗੁਰਸੇਵਕ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। 2 ਦਰਜਨ ਤੋਂ ਵੱਧ ਬਦਮਾਸ਼ਾਂ ਨੂੰ ਪੈਸਾ ਦੇ ਕੇ ਜ਼ਮੀਨ ਤੇ ਕਬਜ਼ਾ ਕਰਨ ਲਈ ਆਏ ਸਨ। ਪੀੜਿਤ ਪੰਛੀ ਨੇ ਦੋਸ਼ ਲਗਾਇਆ ਕਿ ਇਹ
ਇੱਕ ਭਾਜਪਾ ਆਗੂ ਵੀ ਸ਼ਾਮਲ ਹੈ। ਉਧਰ ਦੂਜੇ ਪਾਸੇ ਇਸ ਸੰਬੰਧੀ ਡੀਐਸਪੀ ਕਵਲਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਸ ਸੰਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਹੈ ਅਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਮੁਲਜ਼ਮਾਂ ਦੀ ਜਿਹੜੀ ਸ਼ਨਾਖਤ ਲਈ ਹੋਰ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ। ਮੇਰਾ ਨਾਂ ਜੱਸਾ ਸਿੰਘ ਜੀ। ਕੀ ਗੱਲਬਾਤ ਹੋਈ ਅੱਜ? ਅੱਜ ਮੈਂ ਨਾ ਮਤਲਬ ਕਿ ਅੱਜ ਸਾਡੇ ਇਹਨਾਂ ਨੇ ਆਵੇ ਬਿਆਨਾ ਕੀਤਾ ਸਾਡੇ ਨਾਲ ਤੇ ਇਹਨਾਂ ਨੇ ਮਤਲਬ ਕਿ ਉਹਨਾਂ ਦਿਆਲ ਸਿੰਘ ਹੋਣਾ ਨੇ, ਦਿਦਾਰ ਸਿੰਘ ਹੋਣਾ, ਸਾਰਿਆਂ ਨੇ ਉਹਦੀ ਤਰੀਕ ਹਾਜ਼ਰੀ ਲੱਗੀ ਆ। ਉਹਦੇ ਵਿੱਚ ਮੈਂ ਵਕੀਲ ਸਾਹਿਬ ਨੂੰ ਮਿਲਣ ਗਿਆ ਵੀ ਕੇਸ ਪਾਉਣ ਬਾਰੇ, ਕੇਸ ਪਾਇਆ ਕੁਝ ਚੀਜ਼ਾਂ ਡਾਕੂਮੈਂਟ ਦੇਣ ਗਿਆ ਹਾਂ। ਮੈਨੂੰ ਉੱਥੇ ਫੋਨ ਆਇਆ ਪਹਿਲਾਂ ਮੁਲਾਜ਼ਮ ਆਏ ਘਰੇ ਕਿ ਮੇਰੇ 'ਤੇ ਇਹਦਾ ਨਜਾਇਜ਼ ਪਰਚਾ ਕਰਾਇਆ ਇੱਕ ਵੀ ਪਹਿਲਾਂ ਵੀ ਅਸੀਂ ਪੈਲੀ ਕਬਜ਼ਾ ਸਾਡਾ ਤੇ ਜੱਸੇ ਹੋਣਾ ਸਿੰਘ ਹੋਣਾ ਨੇ ਕੁੱਟ ਕੇ ਤੇ ਉਹਨਾਂ ਨੂੰ ਕੱਢਿਆ, ਸੱਟਾਂ ਲਾਈਆਂ। ਉਹ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਸਾਡੇ ਸਾਰੇ ਪੰਚਾਇਤ ਖਲੋਤੀ ਆ, ਨਾ ਕੋਈ ਇੱਥੇ ਆਇਆ ਹੀ ਆ। ਮੇਰੇ 'ਤੇ ਨਜਾਇਜ਼, ਮੇਰੇ ਬਾਪੂ 'ਤੇ ਨਜਾਇਜ਼ ਪਰਚਾ ਕੀਤਾ। ਫਿਰ ਮੁਲਾਜ਼ਮ ਘਰੇ ਆਏ ਆ, ਮੁਲਾਜ਼ਮ ਅਜੇ ਗਏ ਨਹੀਂ ਆ, ਉਹ ਗੁਰਦੁਆਰਾ ਸਾਹਿਬ ਲਾਗੇ ਤੇ ਉਸੇ ਵੇਲੇ ਹੀ ਇਹ ਮਤਲਬ ਕਿ 2 ਟਰੈਕਟਰ ਲੈ ਕੇ ਤੇ ਸਾਰਾ ਕੁਝ ਇੱਥੇ ਲੈ ਕੇ ਤਾਮਾ ਜਾਮਾ ਇਹ 17 ਜਿਹੜਾ ਮਤਲਬ ਕਿ ਬੀਜੇਪੀ ਦਾ ਲੀਡਰ ਬਣਿਆ ਮਤਲਬ ਉਹ ਨਾਲ ਆ ਕੇ ਤੇ ਇਹਨਾਂ ਮੇਰੀ ਫਸਲ ਆ ਨੰਬਰੀ ਪੈਲੀ ਸਾਡੇ ਮਤਲਬ ਕਿ ਸਾਡੇ ਦਾਦਾ ਜੀ ਨੇ ਖਰੀਦੀ ਆ, ਸਾਡੇ ਡੈਡੀ ਨੇ ਆਪ ਖੁਦ ਉਹਨਾਂ ਦੇ ਨਾਮ ਆ, ਉਹਨੂੰ ਵੀ ਇਹਨਾਂ ਖਰਾਬ ਕੀਤਾ ਵਾ। ਦੂਸਰੀ ਪੈਲੀ ਜਿਹੜੀ ਉਹਦਾ ਵੀ ਮੇਰੇ ਨਾਲ ਬਿਆਨਾ ਹੈ, ਮੇਰੇ ਪੈਸੇ ਗਏ ਸਾਨੂੰ ਤੇ ਮੇਰੇ ਬਾਪੂ ਦੇ ਮਤਲਬ ਕਿ ਇਹਨਾਂ ਨੇ ਉਦੋਂ ਦਾ ਢਿੱਲੇ ਮੱਠੇ ਰਹਿੰਦੇ ਜਿੱਦਣ ਦੀ ਆਹ ਗੱਲ ਸੁਣੀ ਇਹਨਾਂ ਨੇ ਇਹਨਾਂ ਤੋਂ। ਤੇ ਇਹਨਾਂ ਆ ਕੇ ਵੇਖੋ, ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਆਹ ਕਿਸਾਨਾਂ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਮਤਲਬ ਕਿ ਆਪਦੇ ਵਿੱਚ ਪਨਾਹ ਦਿੱਤੀ ਆ ਕਿ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਕਰੋ। ਨਾਲੇ ਇਹਦੀ CBI ਤੋਂ ਜਾਂਚ ਕਰਵਾਓ ਸਾਰੇ ਦਾ। ਮੈਂ ਖੁਦ ਨਾਲ ਰਹਿੰਦਾ ਰਿਹਾ ਨੇ, ਜਿਹੜਾ ਮਤਲਬ ਕਿ ਡੈਥ ਹੋ ਗਈ ਆ ਮਤਲਬ ਹਰੀਕਾਂ ਵਾਲੇ ਮਤਲਬ ਕਿ ਜੋ ਸਾਰੇ ਜਿੰਨੇ ਮੁੰਡੇ ਇਹਨਾਂ ਸਾਰਾ ਸਾਨੂੰ ਸਿਸਟਮ ਦਾ ਇਹਨਾਂ ਦਾ ਪਤਾ ਕੀ ਹੈ, ਧੱਕੇਸ਼ਾਹੀਆਂ ਕਰਦੇ ਆ। ਤੇ ਅੱਜ ਇਹਨਾਂ ਦੀ ਅਸੀਂ ਸਗੋਂ ਇਹਨਾਂ ਦੇ ਨਾਲ ਹੈਲਪ ਕਰਦੇ ਰਹੇ। ਸਾਨੂੰ ਹੀ ਅੱਜ ਸਾਡੇ ਘਰਾਂ ਨੂੰ ਹੀ ਅੱਜ ਆ ਗਏ ਆ। ਇਹ ਕਿਸਾਨ ਦੀ ਕਿੱਥੋਂ ਨਰਿੰਦਰ ਮੋਦੀ ਜੀ ਕਹਿੰਦੇ ਕਿਸਾਨ ਦੇ ਨਾਲ, ਕੀ ਕਿਸਾਨ ਦੇ ਨਾਲ? ਹੁਣ ਇਸ ਚੀਜ਼ ਦਾ ਜਿਹੜਾ ਇੰਨਾ ਮੇਰਾ ਖਰਚਾ ਹੈ ਕੋਈ ਮੈਨੂੰ ਦਊ ਮੁਆਵਜ਼ਾ? ਉਤੋਂ ਨੇ ਮੇਰੇ 'ਤੇ ਨਜਾਇਜ਼ ਪਰਚਾ। ਫਿਰ ਅੱਜ ਮੁਲਾਜ਼ਮ ਘਰੇ ਆ ਕੇ ਕਹਿ ਕੇ ਗਏ ਮੇਰੇ ਤਾਇਆ ਜੀ ਨੂੰ ਵੀ ਜੇ ਉਹ ਪੈਲੀ ਦੇ ਵਿੱਚ ਪੈਰ ਪਾਇਆ ਨਾ ਤੇ ਅਸੀਂ ਤੁਹਾਡੇ 'ਤੇ ਹੋਰ ਪਰਚਾ ਕਰਾਂਗੇ। ਕਿੰਨੇ ਬੰਦੇ ਸੀ ਤੇ ਕਿੰਨੇ ਬੰਦੇ ਘੱਟ ਤੋਂ ਘੱਟ 25 ਤੋਂ 30 ਬੰਦੇ ਸੀ। ਕੀ ਹਥਿਆਰ ਹੈਗੇ ਇਹਨਾਂ ਕੋਲ? ਹਥਿਆਰ ਕੋਈ ਸਭ ਕੋਈ ਰਫਲਾਂ ਵੀ ਹੈਗੀਆਂ 315 12 ਬੋਰ ਵਗੈਰਾ, ਕਿਰਪਾਨਾਂ ਵਗੈਰਾ, ਰਿਵਾਲਵਰ ਵੀ, ਪਿਸਟਲ, ਸਭ ਕੁ ਹਥਿਆਰ ਸਰ ਹਰੇਕ ਕਿਸਮ ਦੇ ਹਥਿਆਰ ਲੈ ਕੇ ਆਏ। ਉਹ ਕੀ ਮੰਗ ਕਰਦੇ ਜੀ? ਮੰਗ ਇਹੋ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਕੋਈ ਤੁਹਾਨੂੰ ਧਮਕੀਆਂ ਵੀ ਆਈਆਂ? ਧਮਕੀਆਂ ਵੀ ਧਮਕੀਆਂ ਹੀ ਆਹ ਹਿਸਾਬ ਲਓ, ਤੁਹਾਡੇ ਸਾਹਮਣੇ ਧਮਕੀ ਨਹੀਂ ਕਿ ਜਦੋਂ ਮੈਂ ਫਸਲ ਲਾਈ ਜਾਂ ਤੇ ਕੋਈ ਉੱਥੇ ਕਿਤੇ ਬਹਿ ਕੇ ਮਤਲਬ ਕਿ ਕਰਦੇ ਦੱਸਦੇ ਜੇ ਅਸੀਂ ਹੁਣ ਸਾਰਾ ਕੁਝ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਆ। ਵੇਖੋ 3 ਤਰੀਕ ਨੂੰ ਮੇਰੀ ਹਾਜ਼ਰੀ ਲੱਗੀ ਹੈ, ਤਹਿਸੀਲਦਾਰ ਨੇ ਬਕਾਇਦਾ ਮੈਨੂੰ ਸਾਈਨ ਕੀਤੇ ਆ। ਵੇਖੋ ਆਹ ਵੇਖੋ ਬਕਾਇਦਾ ਉਹਨੇ ਸਾਈਨ ਕਰਕੇ ਮੇਰੀ ਹਾਜ਼ਰੀ ਲੱਗੀ ਉੱਥੇ। ਮੈਂ ਬਿਲਕੁਲ ਆ ਜ਼ਮੀਨ ਜਿਹੜੀ ਵਾਹੁਣ ਅੱਜ ਵਾਹ ਕੇ ਗਏ ਨਾ, ਮੈਂ ਆ ਗਵਾਂਢੀ ਮੇਰੀ ਵੱਟ ਨਾਲ ਵਾਟਿਆ ਜੀ। ਤੇ ਅਸੀਂ ਇੱਥੇ ਖਾਦ ਪਾ ਰਹੇ ਸੀ ਤੇ ਮੈਂ ਉਹ ਮੋਟਰ ਤੇ ਬੈਠਾ, ਮੇਰੇ 2 ਨੌਕਰ ਖਾਦ ਪਾ ਰਹੇ ਸੀ। ਤੇ ਮੈਂ ਉੱਥੋਂ ਜਦੋਂ ਉਹ ਆਣ ਕੇ ਟਰੈਕਟਰ ਲੈ ਕੇ ਇੱਕਦਮ ਇੱਥੇ ਆਣ ਕੇ ਵੜ ਗਏ ਆ, ਤਾਂ ਮੇਰੇ ਨੌਕਰ ਵਿਚਾਰੇ ਡਰ ਕੇ ਤੇ ਉਹ ਬੰਬੀ ਵੱਲ ਨੂੰ ਮੇਰੀ ਮੋਟਰ ਵੱਲ ਨੂੰ ਆ ਗਏ। ਤੇ ਉਹ ਕਹਿੰਦੇ ਵੀ ਉਹ ਬੰਦੇ ਆ ਗਏ ਆ ਪੈਲੀ ਵਾਹੁਣ ਦੀ। ਤੇ ਉਹ ਬੰਦੇ ਘੱਟ ਤੋਂ ਘੱਟ 25-30 ਸੀ ਜੀ, 25-30 ਬੰਦੇ ਸੀ। ਕੁਝ ਕੋ ਰਿਵਾਲਵਰ ਸੀ, ਪਿਸਟਲ ਵੀ ਉਹਨਾਂ ਨੰਗੇ ਫੜੇ ਸੀ। ਤੇ ਉਹਨਾਂ ਨੇ ਮਤਲਬ ਜਦੋਂ ਆਣ ਕੇ ਟਰੈਕਟਰ ਜੋਤੇ ਆ ਤੇ ਉਹ ਵਿੱਚੇ ਭਜਾਈ ਫਿਰਦੇ ਰਹੇ ਆ, ਟਰੈਕਟਰ ਭਜਾਈ ਫਿਰਦੇ ਰਹੇ ਆ। ਤੇ ਉਹ ਖੜੀ ਫਸਲ ਦਾ ਮੈਂ ਕਿਹਾ ਚਲੋ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹਨਾਂ ਦਾ ਕੀ ਮਸਲਾ। ਤੇ ਜਦੋਂ ਅਸੀਂ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਵੀਰ ਕਿਤੇ ਇੱਧਰ ਨਾ ਵਾਹ ਦਿਓ, ਸਾਡੀ ਪੈਲੀ ਆ, ਇੱਧਰ ਨੂੰ ਕਿਤੇ ਸਾਡੀ ਪੈਲੀ ਨੂੰ ਨਾ ਵਾੜਿਓ। ਤੇ ਉਹ ਮੁੜ ਕੇ ਇੱਧਰੋਂ ਵਾਹ ਕੇ ਤੇ ਮੁੜ ਕੇ ਜਲਦੀ ਅੱਧਾ ਘੰਟਾ ਉਹਨਾਂ ਲਾਇਆ। ਤੇ ਉਹ ਮੁੜ ਕੇ ਲੈ ਕੇ ਆਪਦੇ ਬੰਦੇ ਇੱਕ ਨਾਲ ਟਰੈਕਟਰ ਦੇ ਪਿੱਛੇ ਟਰਾਲੀ ਵੀ ਪਾਈ ਸੀ, ਉਹਦੇ ਵਿੱਚ ਵੀ ਕੋਈ ਉਹਨਾਂ ਮਾਰੂ ਹਥਿਆਰ ਵਗੈਰਾ ਰੱਖੇ ਸੀ, ਪਤਾ ਨਹੀਂ ਕੀ। ਤੇ ਅਸੀਂ ਤਾਂ ਕਹਿੰਦੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ। ਤੇ ਅਸੀਂ ਹਾਂਜੀ ਫਾਇਰ ਵਗੈਰਾ ਵੀ ਕੱਢੇ, ਕੋਈ 2-3 ਫਾਇਰ ਕੀਤੇ ਆ ਜੀ। ਤੇ ਉਹਨਾਂ ਨੇ ਅਸੀਂ ਆਨੇ ਆ ਕਿਸ ਤਰ੍ਹਾਂ ਦੀ ਸਪੋਰਟ ਕਰਦੇ ਜੀ ਆਉਣ ਵਾਲੇ? ਅਸੀਂ ਤੇ ਆਨੇ ਆ ਵੀ ਇਹ ਵੇਖੋ ਅਸੀਂ ਜਿਉਂ ਜੰਮੇ ਆ ਇਹੀ ਬੰਦੇ ਪੈਲੀ ਵਾਹੁੰਦੇ ਆ। ਤੇ ਇਹੀ ਅਸੀਂ ਤੇ ਆਨੇ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਅਸੀਂ ਇਹਨਾਂ ਦੇ ਸਾਰਾ ਪਿੰਡ ਜਿਹੜਾ ਨਗਰ ਆ, ਅਸੀਂ ਤੇ ਇਸ ਚੀਜ਼ ਦੇ ਹੱਕ 'ਚ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਨਜਾਇਜ਼ ਨਹੀਂ। ਕਿਉਂਕਿ ਝੋਨਾ ਜਿੱਦਣ ਤੋਂ ਅਸੀਂ ਇੱਥੇ ਲਾਗੇ ਰਹਿੰਦੇ ਆ ਨਾ, ਅੱਜ ਤੱਕ ਉਹ ਪੈਲੀ ਵਾਹੁਣ ਵੀ ਨਹੀਂ ਆਏ। ਪੈਲੀ ਵਾਹੀ ਵੀ ਇਹਨਾਂ ਵਾ, ਫਸਲ ਇਹਨਾਂ ਬੀਜੀ ਆ, ਝੋਨਾ ਇਹਨਾਂ ਲਾਇਆ। ਪਰ ਇਹ ਆ ਵੀ ਚਲੋ ਜੇ ਕੋਈ ਇਹਨਾਂ ਦਾ ਮਸਲਾ ਝੋਨੇ ਤੋਂ ਬਾਅਦ ਵੱਢਣ ਤੋਂ ਕਰ ਲੈਂਦੇ, ਪਰ ਇਹ ਆ ਵੀ ਆ ਜਿਹੜੀ ਫਸਲ ਵਾਹੁਣੀ ਆ ਇਹ ਬਹੁਤ ਮਾੜੀ ਗੱਲ ਆ। ਇਹ ਨਾ ਜੀ ਇਹਨਾਂ ਦਾ ਇੰਦਰ ਸਿੰਘ ਤੇ ਜਿੰਦਰ ਸਿੰਘ 2 ਭਰਾ ਸੀ ਤੇ ਇਹਨਾਂ ਦਾ ਸਾਂਝਾ ਖਾਤਾ ਸੀਗਾ। ਤੇ ਬਹੁਤ ਟਾਈਮ ਦਾ ਪੈਲੀ ਜਿਹੜੀ ਆ ਇਹ ਇੰਦਰ ਸਿੰਘ ਦਾ ਪਰਿਵਾਰ ਵਾਹੁਣ ਡਿਆ ਸੀਗਾ ਜੀ। ਤੇ ਜਿਹੜਾ ਦੂਜਾ ਜਿੰਦਰ ਸਿੰਘ ਦਾ ਪਰਿਵਾਰ ਉਹ ਬਾਹਰ ਆ, ਤੇ ਉਹਨਾਂ ਨੇ ਇਹਨਾਂ ਨਾਲ ਬਿਆਨਾ ਕੀਤਾ ਜੀ। ਬਿਆਨਾ ਕਰਕੇ ਤੇ ਇਹਨਾਂ ਹਾਜ਼ਰੀ ਲਵਾਈ ਆ ਜਾ ਕੇ ਤਹਿਸੀਲਦਾਰ ਕੋਲ। ਤੇ ਉਹ ਅੱਗੇ ਜੀ ਜਦੋਂ ਉਹ ਆਏ ਨਹੀਂ ਗਏ ਤੇ ਉਹਨਾਂ ਨੇ ਕਿਸੇ ਹੋਰ ਨੂੰ ਗਾਂ ਪੈਲੀ ਕਰ ਦਿੱਤੀ ਆ ਬੈ। ਇਹ ਨਾ ਮੇਰੇ ਕੋਲ ਮਈ ਦੇ ਵਿੱਚ ਆਏ ਸੀ, ਇਹਨਾਂ ਨੇ ਮੈਨੂੰ ਦੱਸਿਆ, ਮੈਂ ਉਹਨਾਂ ਦਾ ਬਿਆਨਾ ਹੋਇਆ ਵਾ ਤੇ ਤੁਸੀਂ ਝਗੜੇ ਵਾਲੀ ਪੈਲੀ ਨਾ ਲਓ, ਇਸ ਪਾਰਟੀ ਨੂੰ ਕਿਹਾ ਸੀ। ਤੇ ਇਹਨਾਂ ਨੇ ਆਖੇ ਨਹੀਂ ਲੱਗਾ ਤੇ ਇਹਨਾਂ ਨੇ ਜਾ ਕੇ ਜੂਨ ਦੇ ਵਿੱਚ ਰਜਿਸਟਰੀ ਕਰਾਤੀ ਹੈ ਇਹਦੀ। ਤੇ ਜਿਹੜਾ ਇੱਕ ਆ ਖੱਤਾ ਵਾ ਗਿਆ ਤੇ ਬੜੇ ਚਿਰ ਦਾ ਉਸੇ ਪਰਿਵਾਰ ਤੋਂ ਮੁਖਤਾਰ ਸਿੰਘ ਦੇ ਨਾਂ ਤੋਂ ਨੰਬਰੀ ਉਦੋਂ ਰਜਿਸਟਰੀ ਹੁੰਦੀ ਆ, ਇਹਨਾਂ ਦੇ ਨਾਮ ਆ ਜਿਹੜਾ ਖੱਤਾ ਖਰਾਬ ਕਰਕੇ ਗਏ ਆ। ਜੁਲਾਈ 2024 ਨੂੰ ਪਰਸੋਂ ਕਰੀਬ 3-4 ਵਜੇ
ਗੁਲਾਬ ਸਿੰਘ ਤੇ ਦਿਲਬਾਗ ਸਿੰਘ ਜੋ ਕਿ ਬੇਸਿਕਲੀ ਫਾਜ਼ਿਲਕਾ ਦੇ ਪਿੰਡ ਬੱਲੋਚੱਕ ਦੇ ਰਹਿਣ ਵਾਲੇ ਆ। ਉਹਨਾਂ ਨੇ ਆ ਕੇ ਪਿੰਡ ਜੌੜਾ ਜਿਹੜਾ ਹੈ ਥਾਣਾ ਸਰਿਆਲੀ ਵਿੱਚ ਆ ਕੇ ਕਰੀਬ 17-18 ਵਿਅਕਤੀਆਂ ਨੂੰ ਨਾਲ ਹਥਿਆਰਬੰਦ ਵਿਅਕਤੀ ਉਹਨਾਂ ਨੂੰ ਨਾਲ ਲੈ ਕੇ ਇੱਕ ਅਮਰਜੀਤ ਕੌਰ ਵਾਈਫ ਆਫ ਕੁਲਦੀਪ ਸਿੰਘ ਲੇਡੀ ਆ, ਉਹਦੀ ਬੀਜੀ ਹੋਈ ਫਸਲ ਜਿਹੜੀ ਉਹ ਵਾਹ ਦਿੱਤੀ ਹੈ ਤੇ ਖਰਾਬ ਕਰ ਦਿੱਤੀ ਹੈ। ਐਕਚੁਅਲੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਲੇਡੀ ਸਵਰਨ ਕੌਰ ਆ ਜੋ ਕਿ NRI ਹੈ। ਉਹਨੇ ਪਹਿਲਾਂ ਤੇ ਅਮਰਜੀਤ ਕੌਰ ਨੂੰ 7 ਏਕੜ ਜ਼ਮੀਨ ਜਿਹੜੀ ਉਹ ਬਿਆਨਾ ਕੀਤਾ ਸੀ ਤੇ ਉਹਨੂੰ ਰਜਿਸਟਰੀ ਕਰਨ ਦੀ ਬਜਾਏ ਇਹਨੇ ਦਿਲਬਾਗ ਸਿੰਘ ਤੇ ਗੁਲਾਲ ਸਿੰਘ ਜਿਹੜੇ ਆ ਉਸ ਪਾਰਟੀ ਨੂੰ ਰਜਿਸਟਰੀ ਕਰ ਦਿੱਤੀ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਥਰੂ ਪ੍ਰੋਪਰ ਚੈਨਲ ਜਿਹੜਾ ਆ ਉਹਦਾ ਪੋਜੀਸ਼ਨ ਲੈਂਦੇ, ਇਹਨਾਂ ਨਾਲ ਗੱਲ ਕਰਕੇ ਉਹਦੀ ਬੀਜੀ ਹੋਈ ਫਸਲ ਬੀਜੀ ਹੀ ਉਹ ਜਦੋਂ ਕੱਟ ਲੈਂਦੀ ਫਿਰ ਦੈਨ ਪੋਜੀਸ਼ਨ ਲੈਂਦੇ। ਬਟ ਇਹਨਾਂ ਨੇ ਜਿਹੜਾ ਗਲਤ ਤਰੀਕੇ ਨਾਲ ਹਥਿਆਰਬੰਦ ਵਿਅਕਤੀ ਨਾਲ ਲੈ ਕੇ ਜਿਹੜਾ ਉਹਦੀ ਸਾਰੀ ਫਸਲ ਜਿਹੜੀ ਉਹ ਖਰਾਬ ਕਰ ਦਿੱਤੀ ਹੈ। ਜਿਹਦੇ ਸੰਬੰਧ ਵਿੱਚ ਅਸੀਂ FIR ਨੰਬਰ 90 ਅੰਡਰ ਸੈਕਸ਼ਨ 329, 62, 324, 190, 191 ਸਬਸੈਕਸ਼ਨ 3 ਅਧੀਨ BNS 25 ਆਰਮਜ਼ ਐਕਟ ਥਾਣਾ ਸਰਿਆਲੀ ਦਰਜ ਰਜਿਸਟਰ ਕੀਤੀ ਹੈ। ਜਿਸ 'ਚ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਜਿਹੜੇ ਮੇਨ ਅਕਿਊਜ਼ਡ ਆ ਗੁਲਾਬ ਸਿੰਘ ਤੇ ਉਹਦੇ ਭਤੀਜੇ ਰਾਜਵੀਰ ਤੇ ਗੁਰਸੇਵਕ ਸਿੰਘ, ਇਹਨਾਂ ਨੂੰ ਅਰੈਸਟ ਕਰ ਲਿਆ। ਇਸ ਤੋਂ ਇਲਾਵਾ ਜਿਹੜੀ ਉਹ ਵੀਡੀਓ ਸਾਡੇ ਕੋਲ ਵਾਇਰਲ ਵੀਡੀਓ ਹੋਈ ਉਹਦੇ ਵਿੱਚ ਇਹਨਾਂ ਤੋਂ ਬਾਕੀ ਫਰਦਰ ਪੁੱਛਗਿੱਛ ਕਰਕੇ ਜਿਹੜੇ ਦੋਸ਼ੀ ਨੋਮੀਨੇਟ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ। ਧੰਨਵਾਦ। ਪੈਸਿਆਂ ਦੇ ਲੈਣ ਦੇਣ ਦੀ ਵੀਡੀਓ 'ਚ ਦਿਖਾਈ ਦੇ ਰਿਹਾ ਕਿ ਕੁਝ ਪੈਸੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਾਫੀ ਲੱਖਾਂ ਦੇ ਵਿੱਚ, ਤੇ ਇਹਦੇ ਨਾਲ ਨਾਲ ਕੁਝ ਕਿਸੇ ਘਰ ਵਿੱਚ ਵੀ ਬੈਠੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਹਥਿਆਰਬੰਦ ਨੇ। ਮੈਨੂੰ ਇੱਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਪੇਡ ਵਿਅਕਤੀ ਲੈ ਕੇ ਆਏ ਆ ਨਾਲ, ਉਹਨਾਂ ਨੂੰ ਕੁਝ ਪੈਸੇ ਦੇ ਕੇ, ਹੋ ਸਕਦਾ ਵੀ ਪੈਸੇ ਦੇ ਕੇ ਤੇ ਪੋਜੈਸ਼ਨ ਲੈਣ ਲਈ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਹੋਣ। ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜੂਗੀ ਵੀ ਉਹ ਜਿਹੜੇ ਅਕਿਊਜ਼ਡ ਆ ਕਿਹਦੇ ਕਹਿਣ 'ਤੇ ਕਿੱਥੋਂ ਆਏ ਆ। ਮੋਸਟਲੀ ਪਤਾ ਲੱਗਾ ਹੈ ਪਿੰਡ ਬਲੇਰ ਜਿਹੜਾ ਜਿਵੇਂ ਏਰੀਏ ਦਾ ਉੱਥੋਂ ਦੇ ਆ ਦੋਸ਼ੀ। ਸਾਰੇ ਕਲੀਅਰ ਹੋ ਜਾਣਗੇ, ਸਾਰੇ ਫੜ ਕੇ ਅੰਦਰ ਦੇਵਾਂਗੇ। ਇਹੋ ਜਿਹੀ ਕਿਸੇ ਤਰ੍ਹਾਂ ਦੀ ਵੀ ਗੁੰਡਾਗਰਦੀ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਤਰਨਤਾਰਨ ਦੇ ਪਿੰਡ ਜੋੜਾ ਵਿੱਚ 2 ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਇੱਕ ਕਿਸਾਨ ਦੀ ਜ਼ਮੀਨ ਤੇ ਧਾਵਾ ਬੋਲ ਦਿੱਤਾ ਅਤੇ ਟਰੈਕਟਰ ਚਲਾ ਕੇ ਉਸ ਦੀ ਫਸਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਘਟਨਾ ਤੋਂ ਬਾਅਦ SSP ਅਸ਼ਵਨੀ ਕੁਮਾਰ ਨੇ ਇੱਕ ਟੀਮ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਮੁਲਜ਼ਮਾਂ ਦੀ ਪਹਿਚਾਣ ਗੁਲਾਬ ਸਿੰਘ, ਰਾਜਵੀਰ ਸਿੰਘ ਅਤੇ ਗੁਰਸੇਵਕ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। 2 ਦਰਜਨ ਤੋਂ ਵੱਧ ਬਦਮਾਸ਼ਾਂ ਨੂੰ ਪੈਸਾ ਦੇ ਕੇ ਜ਼ਮੀਨ ਤੇ ਕਬਜ਼ਾ ਕਰਨ ਲਈ ਆਏ ਸਨ। ਪੀੜਿਤ ਪੰਛੀ ਨੇ ਦੋਸ਼ ਲਗਾਇਆ ਕਿ ਇਹ ਘਟਨਾ ਵਿੱਚ ਇੱਕ ਭਾਜਪਾ ਆਗੂ ਵੀ ਸ਼ਾਮਲ ਹੈ। ਉਧਰ ਦੂਜੇ ਪਾਸੇ ਇਸ ਸੰਬੰਧੀ DSP ਕਵਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਅਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਮੁਲਜ਼ਮਾਂ ਦੀ ਜਿਹੜੀ ਸ਼ਨਾਖਤ ਲਈ ਹੋਰ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ। ਮੇਰਾ ਨਾਮ ਜੱਸਾ ਸਿੰਘ ਜੀ। ਕੀ ਗੱਲਬਾਤ ਹੋਈ ਅੱਜ? ਅੱਜ ਮੈਂ ਨਾ ਮਤਲਬ ਕਿ ਸਾਡੇ ਇਹਨਾਂ ਨੇ ਬਿਆਨਾ ਕੀਤਾ ਸਾਡੇ ਨਾਲ, ਇਹਨਾਂ ਨੇ ਮਤਲਬ ਕਿ ਉਹਨਾਂ ਦਿਆਲ ਸਿੰਘ ਹੋਣਾ ਨੇ, ਦਿਦਾਰ ਸਿੰਘ ਸਾਰਿਆਂ ਨੇ ਉਹਦੀ ਤਰੀਕ ਹਾਜ਼ਰੀ ਲੱਗੀ ਆ। ਉਹਦੇ ਵਿੱਚ ਮੈਂ ਵਕੀਲ ਸਾਹਿਬ ਨੂੰ ਮਿਲਣ ਗਿਆ ਵੀ ਕੇਸ ਪਾਉਣ ਬਾਰੇ, ਕੇਸ ਪਾਇਆ ਕੁਝ ਚੀਜ਼ਾਂ ਡਾਕੂਮੈਂਟ ਦੇਣ ਗਿਆ ਹਾਂ। ਮੈਨੂੰ ਉੱਥੇ ਫੋਨ ਆਇਆ ਪਹਿਲਾਂ ਮੁਲਾਜ਼ਮ ਆਏ ਘਰੇ ਕਿ ਮੇਰੇ 'ਤੇ ਇਹਦਾ ਨਜਾਇਜ਼ ਪਰਚਾ ਕਰਾਇਆ ਇੱਕ, ਵੀ ਪਹਿਲਾਂ ਵੀ ਅਸੀਂ ਪੈਲੀ ਕਬਜ਼ਾ ਸਾਡਾ ਤੇ ਜੱਸੇ ਸਿੰਘ ਹੋਣਾ ਨੇ ਕੁੱਟ ਕੇ ਤੇ ਉਹਨਾਂ ਨੂੰ ਕੱਢਿਆ, ਸੱਟਾਂ ਲਾਈਆਂ। ਉਹ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਸਾਡੇ ਸਾਰੇ ਪੰਚਾਇਤ ਖਲੋਤੀ ਆ, ਨਾ ਕੋਈ ਇੱਥੇ ਆਇਆ ਹੀ ਆ। ਮੇਰੇ 'ਤੇ ਨਜਾਇਜ਼, ਮੇਰੇ ਬਾਪੂ 'ਤੇ ਨਜਾਇਜ਼ ਪਰਚਾ ਕੀਤਾ। ਫਿਰ ਮੁਲਾਜ਼ਮ ਘਰੇ ਆਏ ਆ, ਮੁਲਾਜ਼ਮ ਅਜੇ ਗਏ ਨਹੀਂ ਆ, ਉਹ ਗੁਰਦੁਆਰਾ ਸਾਹਿਬ ਲਾਗੇ ਤੇ ਉਸੇ ਵੇਲੇ ਹੀ ਇਹ ਮਤਲਬ ਕਿ 2 ਟਰੈਕਟਰ ਲੈ ਕੇ ਇਹਦੇ ਸਾਰਾ ਕੁਝ ਇੱਥੇ ਲੈ ਕੇ ਤਾਮਾ ਜਾਮਾ ਇਹ 17 ਜਿਹੜਾ ਮਤਲਬ ਕਿ BJP ਦਾ ਲੀਡਰ ਬਣਿਆ ਬੰਦਾ ਉਹ ਨਾਲ ਆ ਕੇ ਇਹਨਾਂ ਮੇਰੀ ਫਸਲ ਆ ਨੰਬਰੀ ਪੈਲੀ ਸਾਡੇ ਮਤਲਬ ਕਿ ਸਾਡੇ ਦਾਦਾ ਜੀ ਹੋਣਾ ਖਰੀਦੀ ਆ, ਸਾਡੇ
ਡੈਡੀ ਨੇ ਆਪ ਖੁਦ ਉਹਨਾਂ ਦੇ ਨਾਮ ਆ, ਉਹਨੂੰ ਵੀ ਇੰਨਾ ਖਰਾਬ ਕੀਤਾ ਵਾ। ਦੂਸਰੀ ਪੈਲੀ ਜਿਹੜੀ ਉਹਦਾ ਵੀ ਮੇਰੇ ਨਾਲ ਬਿਆਨਾ ਹੈ, ਮੇਰੇ ਪੈਸੇ ਗਏ ਸਾਨੂੰ ਤੇ ਮੇਰੇ ਬਾਪੂ ਦੇ ਮਤਲਬ ਕਿ ਇਹਨਾਂ ਨੇ ਉਦੋਂ ਦਾ ਢਿੱਲੇ ਮੱਠੇ ਰਹਿੰਦੇ ਜਿੱਦਣ ਦੀ ਆਹ ਗੱਲ ਸੁਣੀ ਇਹਨਾਂ ਤੋਂ। ਅਤੇ ਇਹਨਾਂ ਆ ਕੇ ਵੇਖੋ, ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਹਾਂ। ਆਹ ਕਿਸਾਨਾਂ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਮਤਲਬ ਕਿ ਆਪਦੇ ਵਿੱਚ ਪਨਾਹ ਦਿੱਤੀ ਆ ਕਿ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਕਰੋ। ਨਾਲੇ ਇਹਦੀ CBI ਤੋਂ ਜਾਂਚ ਕਰਵਾਓ ਸਾਰੇ ਦਾ। ਮੈਂ ਖੁਦ ਨਾਲ ਰਹਿੰਦਾ ਰਿਹਾ ਨੇ, ਜਿਹੜਾ ਮਤਲਬ ਕਿ ਡੈਥ ਹੋ ਗਈ ਆ ਮਤਲਬ ਹਰੀਕਿਆਂ ਵਾਲੇ ਮਤਲਬ ਕਿ ਜੋ ਸਾਰੇ ਜਿੰਨੇ ਮੁੰਡੇ ਇਹਨਾਂ ਸਾਰਾ ਸਾਨੂੰ ਸਿਸਟਮ ਦਾ ਇਹਨਾਂ ਦਾ ਪਤਾ ਕੀ ਹੈ, ਧੱਕੇਸ਼ਾਹੀਆਂ ਕਰਦੇ ਆ। ਇਹ ਅੱਜ ਇਹਨਾਂ ਦੀ ਅਸੀਂ ਸਗੋਂ ਇਹਨਾਂ ਦੇ ਨਾਲ ਹੈਲਪ ਕਰਦੇ ਰਹੇ। ਸਾਨੂੰ ਵੀ ਅੱਜ ਸਾਡੇ ਘਰਾਂ ਨੂੰ ਹੀ ਅੱਜ ਆ ਗਏ ਆ। ਇਹ ਕਿਸਾਨ ਦੀ ਕਿੱਥੋਂ ਨਰਿੰਦਰ ਮੋਦੀ ਜੀ ਕਹਿੰਦੇ ਕਿਸਾਨ ਦੇ ਨਾਲ ਕੀ ਕਿਸਾਨ ਦੇ ਨਾਲ ਹੁਣ ਇਸ ਚੀਜ਼ ਦਾ ਜਿਹੜਾ ਇੰਨਾ ਮੇਰਾ ਖਰਚਾ ਹੈ ਕੋਈ ਮੈਨੂੰ ਦਊ ਮੁਆਵਜ਼ਾ? ਉਤੋਂ ਨੇ ਮੇਰੇ 'ਤੇ ਨਜਾਇਜ਼ ਪਰਚਾ। ਫਿਰ ਅੱਜ ਮੁਲਾਜ਼ਮ ਘਰੇ ਆ ਕੇ ਕਹਿ ਕੇ ਗਏ ਮੇਰੇ ਤਾਇਆ ਜੀ ਨੂੰ ਵੀ ਜੇ ਉਹ ਪੈਲੀ ਦੇ ਵਿੱਚ ਪੈਰ ਪਾਇਆ ਨਾ ਤੇ ਅਸੀਂ ਤੁਹਾਡੇ 'ਤੇ ਹੋਰ ਪਰਚਾ ਕਰਾਂਗੇ। ਕਿੰਨੇ ਬੰਦੇ ਸੀ ਤੇ ਕਿੰਨੇ ਬੰਦੇ ਘੱਟ ਤੋਂ ਘੱਟ 25 ਤੋਂ 30 ਬੰਦੇ ਸੀ। ਕੀ ਹਥਿਆਰ ਹੈਗੇ ਸੀ? ਹਥਿਆਰ ਕੋਈ ਸਭ ਕੋਈ ਰਫਲਾਂ ਵੀ ਹੈਗੀਆਂ 315 12 ਬੋਰ ਵਗੈਰਾ, ਕਿਰਪਾਨਾਂ ਵਗੈਰਾ, ਰਿਵਾਲਵਰ ਵੀ, ਪਿਸਟਲ, ਸਭ ਕੁ ਹਥਿਆਰ ਸਰ ਹਰੇਕ ਕਿਸਮ ਦੇ ਹਥਿਆਰ ਲੈ ਕੇ ਆਏ। ਉਹ ਕੀ ਮੰਗ ਕਰਦੇ ਜੀ? ਮੰਗ ਇਹੋ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਕੋਈ ਤੁਹਾਨੂੰ ਧਮਕੀਆਂ ਵੀ ਆਈਆਂ? ਧਮਕੀਆਂ ਵੀ ਹੀ ਆ। ਆਹ ਹਿਸਾਬ ਨਾਲ ਤੁਹਾਡੇ ਸਾਹਮਣੇ ਧਮਕੀ ਨਹੀਂ ਕਿ ਜਦੋਂ ਮੈਂ ਫਸਲ ਲਾਈ ਜਾਂ ਤੇ ਕੋਈ ਉੱਥੇ ਕਿਤੇ ਬਹਿ ਕੇ ਮਤਲਬ ਕਿ ਕਰਦੇ ਦੱਸਦੇ ਜੇ ਅਸੀਂ ਹੁਣ ਸਾਰਾ ਕੁਝ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਆ। ਵੇਖੋ 3 ਤਰੀਕ ਨੂੰ ਮੇਰੀ ਹਾਜ਼ਰੀ ਲੱਗੀ ਹੈ, ਤਹਿਸੀਲਦਾਰ ਨੇ ਬਕਾਇਦਾ ਮੈਨੂੰ ਸਾਈਨ ਕੀਤੇ ਆ। ਵੇਖੋ ਆਹ ਵੇਖੋ ਬਕਾਇਦਾ ਉਹਨੇ ਸਾਈਨ ਕਰਕੇ ਮੇਰੀ ਹਾਜ਼ਰੀ ਲੱਗੀ ਉੱਥੇ। ਮੈਂ ਬਿਲਕੁਲ ਆ ਜ਼ਮੀਨ ਜਿਹੜੀ ਵਾਹੁਣ ਅੱਜ ਵਾਹ ਕੇ ਗਏ ਨਾ, ਮੈਂ ਆ ਗਵਾਂਢੀ ਮੇਰੀ ਵੱਟ ਨਾਲ ਵਾਟਿਆ ਜੀ। ਅਤੇ ਅਸੀਂ ਇੱਥੇ ਖਾਦ ਪਾ ਰਹੇ ਸੀ ਅਤੇ ਮੈਂ ਉਹ ਮੋਟਰ 'ਤੇ ਬੈਠਾ, ਮੇਰੇ 2 ਨੌਕਰ ਖਾਦ ਪਾ ਰਹੇ ਸੀ। ਅਤੇ ਮੈਂ ਉੱਥੋਂ ਜਦੋਂ ਉਹ ਆਣ ਕੇ ਟਰੈਕਟਰ ਲੈ ਕੇ ਇੱਕਦਮ ਇੱਥੇ ਆਣ ਕੇ ਵੜ ਗਏ ਆ, ਤਾਂ ਮੇਰੇ ਨੌਕਰ ਵਿਚਾਰੇ ਡਰ ਕੇ ਅਤੇ ਉਹ ਬੰਬੀ ਵੱਲ ਨੂੰ ਮੇਰੀ ਮੋਟਰ ਵੱਲ ਨੂੰ ਆ ਗਏ। ਅਤੇ ਉਹ ਕਹਿੰਦੇ ਵੀ ਉਹ ਬੰਦੇ ਆ ਗਏ ਆ ਪੈਲੀ ਵਾਹੁਣ ਦੀ। ਅਤੇ ਉਹ ਬੰਦੇ ਘੱਟ ਤੋਂ ਘੱਟ 25-30 ਸੀ ਜੀ। 25-30 ਬੰਦੇ ਸੀ। ਕੁਝ ਕੁ ਰਿਵਾਲਵਰ ਸੀ, ਪਿਸਟਲ ਵੀ ਉਹਨਾਂ ਨੰਗੇ ਫੜੇ ਸੀ। ਅਤੇ ਉਹਨਾਂ ਨੇ ਮਤਲਬ ਜਦੋਂ ਆਣ ਕੇ ਟਰੈਕਟਰ ਜੋਤੇ ਆ ਅਤੇ ਉਹ ਵਿੱਚੇ ਭਜਾਈ ਫਿਰਦੇ ਰਹੇ ਆ, ਟਰੈਕਟਰ ਭਜਾਈ ਫਿਰਦੇ ਰਹੇ ਆ। ਅਤੇ ਉਹ ਖੜੀ ਫਸਲ ਦਾ ਮੈਂ ਕਿਹਾ ਕਿ ਚਲੋ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹਨਾਂ ਦਾ ਕੀ ਮਸਲਾ। ਅਤੇ ਜਦੋਂ ਅਸੀਂ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਵੀਰ ਕਿਤੇ ਇੱਧਰ ਨਾ ਵਾਹ ਦਿਓ, ਸਾਡੀ ਪੈਲੀ ਆ, ਇੱਧਰ ਨੂੰ ਕਿਤੇ ਸਾਡੀ ਪੈਲੀ ਨੂੰ ਨਾ ਵਾੜਿਓ। ਅਤੇ ਉਹ ਮੁੜ ਕੇ ਇੱਧਰੋਂ ਵਾਹ ਕੇ ਅਤੇ ਮੁੜ ਕੇ ਜਲਦੀ ਅੱਧਾ ਘੰਟਾ ਉਹਨਾਂ ਲਾਇਆ। ਅਤੇ ਉਹ ਮੁੜ ਕੇ ਲੈ ਕੇ ਆਪਦੇ ਬੰਦੇ, ਇੱਕ ਨਾਲ ਟਰੈਕਟਰ ਦੇ ਪਿੱਛੇ ਟਰਾਲੀ ਵੀ ਪਾਈ ਸੀ, ਉਹਦੇ ਵਿੱਚ ਵੀ ਕੋਈ ਉਹਨਾਂ ਮਾਰੂ ਹਥਿਆਰ ਵਗੈਰਾ ਰੱਖੇ ਪਤਾ ਨਹੀਂ ਕੀ। ਅਤੇ ਅਸੀਂ ਤਾਂ ਕਹਿੰਦੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ। ਅਤੇ ਅਸੀਂ ਹਾਂਜੀ ਫਾਇਰ ਵਗੈਰਾ ਵੀ ਕੱਢੇ, ਕੋਈ 2-3 ਫਾਇਰ ਕੀਤੇ ਆ ਜੀ। ਅਤੇ ਉਹਨਾਂ ਨੇ ਅਸੀਂ ਆਨੇ ਆ ਕਿਸ ਤਰ੍ਹਾਂ ਦੀ ਸਪੋਰਟ ਕਰਦੇ ਜੀ ਆਉਣ ਵਾਲੇ? ਅਸੀਂ ਤਾਂ ਆਨੇ ਆ ਵੀ ਇਹ ਵੇਖੋ ਅਸੀਂ ਜਿਉਂ ਜੰਮੇ ਆ ਇਹੀ ਬੰਦੇ ਪੈਲੀ ਵਾਹੁੰਦੇ ਆ। ਅਤੇ ਇਹੀ ਅਸੀਂ ਤਾਂ ਆਨੇ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਅਸੀਂ ਇਹਨਾਂ ਦੇ ਸਾਰਾ ਪਿੰਡ ਜਿਹੜਾ ਨਗਰ ਆ, ਅਸੀਂ ਤਾਂ ਇਸ ਚੀਜ਼ ਦੇ ਹੱਕ 'ਚ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਨਜਾਇਜ਼ ਨਹੀਂ। ਕਿਉਂਕਿ ਝੋਨਾ ਜਿੱਦਣ ਤੋਂ ਅਸੀਂ ਇੱਥੇ ਲਾਗੇ ਰਹਿੰਦੇ ਆ ਨਾ, ਅੱਜ ਤੱਕ ਉਹ ਪੈਲੀ ਵਾਹੁਣ ਵੀ ਨਹੀਂ ਆਏ। ਪੈਲੀ ਵਾਹੀ ਵੀ ਇਹਨਾਂ ਵਾ, ਫਸਲ ਇਹਨਾਂ ਬੀਜੀ ਆ, ਝੋਨਾ ਇਹਨਾਂ ਲਾਇਆ। ਪਰ ਇਹ ਆ ਵੀ ਚਲੋ ਜੇ ਕੋਈ ਇਹਨਾਂ ਦਾ ਮਸਲਾ ਝੋਨੇ ਤੋਂ ਬਾਅਦ ਵੱਢਣ ਤੋਂ ਕਰ ਲੈਂਦੇ, ਪਰ ਇਹ ਆ ਵੀ ਆ ਜਿਹੜੀ ਫਸਲ ਵਾਹੁਣੀ ਆ ਇਹ ਬਹੁਤ ਮਾੜੀ ਗੱਲ ਆ। ਇਹ ਨਾ ਜੀ ਇਹਨਾਂ ਦਾ ਇੰਦਰ ਸਿੰਘ ਤੇ ਜਿੰਦਰ ਸਿੰਘ 2 ਭਰਾ ਸੀ ਅਤੇ ਇਹਨਾਂ ਦਾ ਸਾਂਝਾ ਖਾਤਾ ਸੀਗਾ। ਅਤੇ ਬਹੁਤ ਟਾਈਮ ਦਾ ਪੈਲੀ ਜਿਹੜੀ ਆ ਇਹ ਇੰਦਰ ਸਿੰਘ ਦਾ ਪਰਿਵਾਰ ਵਾਹੁਣ ਡਿਆ ਸੀਗਾ ਜੀ। ਅਤੇ ਜਿਹੜਾ ਦੂਜਾ ਜਿੰਦਰ ਸਿੰਘ ਦਾ ਪਰਿਵਾਰ ਉਹ ਬਾਹਰ ਆ, ਅਤੇ ਉਹਨਾਂ ਨੇ ਇਹਨਾਂ ਨਾਲ ਬਿਆਨਾ ਕੀਤਾ ਜੀ। ਬਿਆਨਾ ਕਰਕੇ ਅਤੇ ਇਹਨਾਂ ਹਾਜ਼ਰੀ ਲਵਾਈ ਆ ਜਾ ਕੇ ਤਹਿਸੀਲਦਾਰ ਕੋਲ। ਅਤੇ ਉਹ ਅੱਗੇ ਜੀ ਜਦੋਂ ਉਹ ਆਏ ਨਹੀਂ ਗਏ ਅਤੇ ਉਹਨਾਂ ਨੇ ਕਿਸੇ ਹੋਰ ਨੂੰ ਗਾਂ ਪੈਲੀ ਕਰ ਦਿੱਤੀ ਆ ਬੈ। ਇਹ ਨਾ ਮੇਰੇ ਕੋਲ ਮਈ ਦੇ ਵਿੱਚ ਆਏ ਸੀ ਅਤੇ ਇਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਉਹਨਾਂ ਦਾ ਬਿਆਨਾ ਹੋਇਆ ਵਾ ਅਤੇ ਤੁਸੀਂ ਝਗੜੇ ਵਾਲੀ ਪੈਲੀ ਨਾ ਲਓ, ਇਸ ਪਾਰਟੀ ਨੂੰ ਕਿਹਾ ਸੀ। ਅਤੇ ਇਹਨਾਂ ਨੇ ਆਖੇ ਨਹੀਂ ਲੱਗਾ ਅਤੇ ਇਹਨਾਂ ਨੇ ਜਾ ਕੇ ਜੂਨ ਦੇ ਵਿੱਚ ਰਜਿਸਟਰੀ ਕਰਾਤੀ ਹੈ ਇਹਦੀ। ਅਤੇ ਜਿਹੜਾ ਇੱਕ ਆਹ ਖੱਤਾ ਵਾ ਗਿਆ ਅਤੇ ਬੜੇ ਚਿਰ ਦਾ ਉਸੇ ਪਰਿਵਾਰ ਤੋਂ ਮੁਖਤਾਰ ਸਿੰਘ ਦੇ ਨਾਂ ਤੋਂ ਨੰਬਰੀ ਉਦੋਂ ਰਜਿਸਟਰੀ ਹੁੰਦੀ ਆ, ਇਹਨਾਂ ਦੇ ਨਾਮ ਆ ਜਿਹੜਾ ਖੱਤਾ ਖਰਾਬ ਕਰਕੇ ਗਏ ਆ। ਜੁਲਾਈ 2024 ਨੂੰ ਪਰਸੋਂ ਕਰੀਬ 3-4 ਵਜੇ ਗੁਲਾਬ ਸਿੰਘ ਤੇ ਦਿਲਬਾਗ ਸਿੰਘ, ਜੋ ਕਿ ਬੇਸਿਕਲੀ ਫਾਜ਼ਿਲਕਾ ਦੇ ਪਿੰਡ ਬੱਲੋਚੱਕ ਦੇ ਰਹਿਣ ਵਾਲੇ ਆ, ਉਹਨਾਂ ਨੇ ਆ ਕੇ ਪਿੰਡ ਜੌੜਾ ਜਿਹੜਾ ਹੈ ਥਾਣਾ ਸਰਿਆਲੀ ਵਿੱਚ ਆ ਕੇ ਕਰੀਬ 17-18 ਵਿਅਕਤੀਆਂ ਨੂੰ ਨਾਲ, ਹਥਿਆਰਬੰਦ ਵਿਅਕਤੀ ਉਹਨਾਂ ਨੂੰ ਨਾਲ ਲੈ ਕੇ ਅਮਰਜੀਤ ਕੌਰ ਵਾਈਫ ਆਫ ਕੁਲਦੀਪ ਸਿੰਘ ਲੇਡੀ ਆ, ਉਹਦੀ ਬੀਜੀ ਹੋਈ ਫਸਲ ਜਿਹੜੀ ਉਹ ਵਾਹ ਦਿੱਤੀ ਹੈ ਅਤੇ ਖਰਾਬ ਕਰ ਦਿੱਤੀ ਹੈ। ਐਕਚੁਅਲੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਲੇਡੀ ਸਵਰਨ ਕੌਰ ਆ ਜੋ ਕਿ NRI ਹੈ। ਉਹਨੇ ਪਹਿਲਾਂ ਤੇ ਅਮਰਜੀਤ ਕੌਰ ਨੂੰ 7 ਏਕੜ ਜ਼ਮੀਨ ਜਿਹੜੀ ਉਹ ਬਿਆਨਾ ਕੀਤਾ ਸੀ, ਅਤੇ ਉਹਨੂੰ ਰਜਿਸਟਰੀ ਕਰਨ ਦੀ ਬਜਾਏ ਇਹਨੇ ਦਿਲਬਾਗ ਸਿੰਘ ਅਤੇ ਗੁਰਲਾਲ ਸਿੰਘ ਜਿਹੜੇ ਆ ਉਸ ਪਾਰਟੀ ਨੂੰ ਰਜਿਸਟਰੀ ਕਰ ਦਿੱਤੀ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਥਰੂ ਪ੍ਰੋਪਰ ਚੈਨਲ ਜਿਹੜਾ ਆ ਉਹਦਾ ਪੋਜੀਸ਼ਨ ਲੈਂਦੇ, ਇਹਨਾਂ ਨਾਲ ਗੱਲ ਕਰਕੇ ਉਹਦੀ ਬੀਜੀ ਹੋਈ ਫਸਲ ਬੀਜੀ ਹੀ ਉਹ ਜਦੋਂ ਕੱਟ ਲੈਂਦੀ ਫਿਰ ਦੈਨ ਪੋਜੀਸ਼ਨ ਲੈਂਦੇ। ਬਟ ਇਹਨਾਂ ਨੇ ਜਿਹੜਾ ਗਲਤ ਤਰੀਕੇ ਨਾਲ ਹਥਿਆਰਬੰਦ ਵਿਅਕਤੀ ਨਾਲ ਲੈ ਕੇ ਜਿਹੜਾ
ਉਹਦੀ ਸਾਰੀ ਫਸਲ ਜਿਹੜੀ ਉਹ ਖਰਾਬ ਕਰ ਦਿੱਤੀ ਹੈ, ਜਿਹਦੇ ਸੰਬੰਧ ਵਿੱਚ ਅਸੀਂ FIR ਨੰਬਰ 90 ਅੰਡਰ ਸੈਕਸ਼ਨ 329 62 324 190 191 ਸਬਸੈਕਸ਼ਨ 3 ਅਧੀਨ BNS 25 ਆਰਮਜ਼ ਐਕਟ ਥਾਣਾ ਸਰਿਆਲੀ ਦਰਜ ਰਜਿਸਟਰ ਕੀਤੀ ਹੈ, ਜਿਸ 'ਚ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਜਿਹੜੇ ਮੇਨ ਅਕਿਊਜ਼ਡ ਆ ਗੁਲਾਬ ਸਿੰਘ ਤੇ ਉਹਦੇ ਭਤੀਜੇ ਰਾਜਵੀਰ ਤੇ ਗੁਰਸੇਵਕ ਸਿੰਘ, ਇਹਨਾਂ ਨੂੰ ਅਰੈਸਟ ਕਰ ਲਿਆ। ਇਸ ਤੋਂ ਇਲਾਵਾ ਜਿਹੜੀ ਉਹ ਵੀਡੀਓ ਸਾਡੇ ਕੋਲ ਵਾਇਰਲ ਵੀਡੀਓ ਹੋਈ ਉਹਦੇ ਵਿੱਚ ਇਹਨਾਂ ਤੋਂ ਬਾਕੀ ਫਰਦਰ ਪੁੱਛਗਿੱਛ ਕਰਕੇ ਜਿਹੜੇ ਦੋਸ਼ੀ ਨੋਮੀਨੇਟ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ। ਧੰਨਵਾਦ। ਪੈਸਿਆਂ ਦੇ ਲੈਣ ਦੇਣ ਵੀ ਵੀਡੀਓ 'ਚ ਦਿਖਾਈ ਦੇ ਰਿਹਾ ਕਿ ਕੁਝ ਪੈਸੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਾਫੀ ਲੱਖਾਂ ਦੇ ਵਿੱਚ, ਤੇ ਇਹਦੇ ਨਾਲ ਨਾਲ ਕੁਝ ਕਿਸੇ ਘਰ ਵਿੱਚ ਵੀ ਬੈਠੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਹਥਿਆਰਬੰਦ ਸੀ। ਮੈਨੂੰ ਇੱਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਪੇਡ ਵਿਅਕਤੀ ਲੈ ਕੇ ਆਏ ਆ ਨਾਲ, ਉਹਨਾਂ ਨੂੰ ਕੁਝ ਪੈਸੇ ਦੇ ਕੇ, ਹੋ ਸਕਦਾ ਵੀ ਪੈਸੇ ਦੇ ਕੇ ਤੇ ਪੋਜੈਸ਼ਨ ਲੈਣ ਲਈ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਹੋਣ। ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜੂਗੀ ਕਿ ਉਹ ਜਿਹੜੇ ਅਕਿਊਜ਼ਡ ਆ ਕਿਹਦੇ ਕਹਿਣ 'ਤੇ ਕਿੱਥੋਂ ਆਏ ਆ। ਮੋਸਟਲੀ ਪਤਾ ਲੱਗਾ ਹੈ ਪਿੰਡ ਬਲੇਰ ਜਿਹੜਾ ਕਿਵੇਂ ਏਰੀਏ ਦਾ ਉੱਥੋਂ ਦੇ ਆ ਦੋਸ਼ੀ, ਸਾਰੇ ਕਲੀਅਰ ਹੋ ਜਾਣਗੇ, ਸਾਰੇ ਫੜ ਕੇ ਅੰਦਰ ਦੇਵਾਂਗੇ। ਇਹੋ ਜਿਹੀ ਕਿਸੇ ਤਰ੍ਹਾਂ ਦੀ ਵੀ ਗੁੰਡਾਗਰਦੀ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਤਰਨਤਾਰਨ ਦੇ ਪਿੰਡ ਜੋੜਾ ਵਿੱਚ 2 ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਇੱਕ ਕਿਸਾਨ ਦੀ ਜ਼ਮੀਨ ਤੇ ਧਾਵਾ ਬੋਲ ਦਿੱਤਾ ਅਤੇ ਟਰੈਕਟਰ ਚਲਾ ਕੇ ਉਸ ਦੀ ਫਸਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਘਟਨਾ ਤੋਂ ਬਾਅਦ SSP ਅਸ਼ਵਨੀ ਕੁਮਾਰ ਨੇ ਇੱਕ ਟੀਮ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਮੁਲਜ਼ਮਾਂ ਦੀ ਪਹਿਚਾਣ ਗੁਲਾਬ ਸਿੰਘ, ਰਾਜਵੀਰ ਸਿੰਘ ਅਤੇ ਗੁਰਸੇਵਕ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। 2 ਦਰਜਨ ਤੋਂ ਵੱਧ ਬਦਮਾਸ਼ਾਂ ਨੂੰ ਪੈਸਾ ਦੇ ਕੇ ਜ਼ਮੀਨ ਤੇ ਕਬਜ਼ਾ ਕਰਨ ਲਈ ਆਏ ਸਨ। ਪੀੜਿਤ ਪੰਛੀ ਨੇ ਦੋਸ਼ ਲਗਾਇਆ ਕਿ ਇਹ ਘਟਨਾ ਵਿੱਚ ਇੱਕ ਭਾਜਪਾ ਆਗੂ ਵੀ ਸ਼ਾਮਲ ਹੈ। ਉਧਰ ਦੂਜੇ ਪਾਸੇ ਇਸ ਸੰਬੰਧੀ DSP ਕਵਲਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਸ ਸੰਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਹੈ ਅਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਮੁਲਜ਼ਮਾਂ ਦੀ ਜਿਹੜੀ ਸ਼ਨਾਖਤ ਲਈ ਹੋਰ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ। ਮੇਰਾ ਨਾਂ ਜਸਾ ਸਿੰਘ ਜੀ। ਕੀ ਗੱਲਬਾਤ ਹੋਈ ਅੱਜ? ਅੱਜ ਮੈਂ ਨਾ ਮਤਲਬ ਕਿ ਸਾਡੇ ਇਹਨਾਂ ਨੇ ਆਵੇ ਬਿਆਨਾ ਕੀਤਾ ਸਾਡੇ ਨਾਲ, ਇਹਨਾਂ ਨੇ ਮਤਲਬ ਕਿ ਉਹਨਾਂ ਦਿਆਲ ਸਿੰਘ ਹੋਣਾ ਨੇ, ਦਿਦਾਰ ਸਿੰਘ ਸਾਰਿਆਂ ਨੇ, ਉਹਨਾਂ ਦੀ ਤਰੀਕ ਹਾਜ਼ਰੀ ਲੱਗੀ ਆ। ਉਹਦੇ ਵਿੱਚ ਮੈਂ ਵਕੀਲ ਸਾਹਿਬ ਨੂੰ ਮਿਲਣ ਗਿਆ ਵੀ ਕੇਸ ਪਾਉਣ ਬਾਰੇ, ਕੇਸ ਪਾਇਆ ਕੁਝ ਚੀਜ਼ਾਂ ਡਾਕੂਮੈਂਟ ਦੇਣ ਗਿਆ ਹਾਂ। ਮੈਨੂੰ ਉੱਥੇ ਫੋਨ ਆਇਆ ਪਹਿਲਾਂ ਮੁਲਾਜ਼ਮ ਆਏ ਘਰੇ ਕਿ ਮੇਰੇ 'ਤੇ ਇਹਨਾਂ ਨਜਾਇਜ਼ ਪਰਚਾ ਕਰਾਇਆ, ਇੱਕ ਵੀ ਪਹਿਲਾਂ ਵੀ ਅਸੀਂ ਪੈਲੀ ਕਬਜ਼ਾ ਸਾਡਾ ਤੇ ਜੱਸੇ ਸਿੰਘ ਹੋਣਾ ਨੇ ਕੁੱਟ ਕੇ ਤੇ ਉਹਨਾਂ ਨੂੰ ਕੱਢਿਆ, ਸੱਟਾਂ ਲਾਈਆਂ। ਉਹ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਸਾਡੇ ਸਾਰੇ ਪੰਚਾਇਤ ਖਲੋਤੀ ਆ, ਨਾ ਕੋਈ ਇੱਥੇ ਆਇਆ ਹੀ ਆ। ਮੇਰੇ 'ਤੇ ਨਜਾਇਜ਼, ਮੇਰੇ ਬਾਪੂ ਦੇ ਨਜਾਇਜ਼ ਪਰਚਾ ਕੀਤਾ। ਫਿਰ ਮੁਲਾਜ਼ਮ ਘਰੇ ਆਏ ਆ, ਮੁਲਾਜ਼ਮ ਅਜੇ ਗਏ ਨਹੀਂ ਆ, ਉਹ ਗੁਰਦੁਆਰਾ ਸਾਹਿਬ ਲਾਗੇ ਤੇ ਉਸੇ ਵੇਲੇ ਹੀ ਇਹ ਮਤਲਬ ਕਿ 2 ਟਰੈਕਟਰ ਲੈ ਕੇ ਇਹਦੇ ਸਾਰਾ ਕੁਝ ਇੱਥੇ ਲੈ ਕੇ ਤਾਮਾ ਜਾਮਾ, ਇਹ 17 ਜਿਹੜਾ ਮਤਲਬ ਕਿ BJP ਦਾ ਲੀਡਰ ਬਣਿਆ ਮਤਲਬ ਉਹ ਨਾਲ ਆ ਕੇ ਇਹਨਾਂ ਮੇਰੀ ਫਸਲ ਆ ਨੰਬਰੀ ਪੈਲੀ ਸਾਡੇ ਮਤਲਬ ਕਿ ਸਾਡੇ ਦਾਦਾ ਜੀ ਹੋਣਾ ਖਰੀਦੀ ਆ, ਸਾਡੇ ਡੈਡੀ ਨੇ ਆਪ ਖੁਦ ਉਹਨਾਂ ਦੇ ਨਾਮ ਆ, ਉਹਨੂੰ ਵੀ ਇਹਨਾਂ ਖਰਾਬ ਕੀਤਾ ਵਾ। ਦੂਸਰੀ ਪੈਲੀ ਜਿਹੜੀ ਉਹਦਾ ਵੀ ਮੇਰੇ ਨਾਲ ਬਿਆਨਾ ਹੈ, ਮੇਰੇ ਪੈਸੇ ਗਏ ਸਾਨੂੰ ਤੇ ਮੇਰੇ ਬਾਪੂ ਦੇ ਮਤਲਬ ਕਿ ਇਹਨਾਂ ਨੇ ਉਦੋਂ ਦਾ ਢਿੱਲੇ ਮੱਠੇ ਰਹਿੰਦੇ ਜਿੱਦਣ ਦੀ ਆਹ ਗੱਲ ਸੁਣੀ ਇਹਨਾਂ ਨੇ ਇਹਨਾਂ ਤੋਂ। ਤੇ ਇਹਨਾਂ ਆ ਕੇ ਵੇਖੋ, ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਆਹ ਕਿਸਾਨਾਂ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਮਤਲਬ ਕਿ ਆਪਦੇ ਵਿੱਚ ਪਨਾਹ ਦਿੱਤੀ ਆ ਕਿ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਕਰੋ। ਨਾਲੇ ਇਹਦੀ CBI ਤੋਂ ਜਾਂਚ ਕਰਵਾਓ ਸਾਰੇ ਦਾ। ਮੈਂ ਖੁਦ ਨਾਲ ਰਹਿੰਦਾ ਰਿਹਾ, ਜਿਹੜਾ ਮਤਲਬ ਕਿ ਡੈਥ ਹੋ ਗਈ ਆ ਮਤਲਬ ਹਰੀਕਾਂ ਵਾਲੇ ਮਤਲਬ ਕਿ ਜੋ ਸਾਰੇ ਜਿੰਨੇ ਮੁੰਡੇ ਇਹਨਾਂ ਸਾਰਾ ਸਾਨੂੰ ਸਿਸਟਮ ਦਾ ਇਹਨਾਂ ਦਾ ਪਤਾ ਕੀ ਹੈ, ਧੱਕੇਸ਼ਾਹੀਆਂ ਕਰਦੇ ਆ। ਤੇ ਅੱਜ ਇਹਨਾਂ ਦੀ ਅਸੀਂ ਸਗੋਂ ਇਹਨਾਂ ਦੇ ਨਾਲ ਹੈਲਪ ਕਰਦੇ ਰਹੇ, ਸਾਨੂੰ ਹੀ ਅੱਜ ਸਾਡੇ ਘਰਾਂ ਨੂੰ ਹੀ ਅੱਜ ਆ ਗਏ ਆ। ਇਹ ਕਿਸਾਨ ਦੀ ਕਿੱਥੋਂ ਨਰਿੰਦਰ ਮੋਦੀ ਜੀ ਕਹਿੰਦੇ ਕਿਸਾਨ ਦੇ ਨਾਲ, ਕੀ ਕਿਸਾਨ ਦੇ ਨਾਲ? ਹੁਣ ਇਸ ਚੀਜ਼ ਦਾ ਜਿਹੜਾ ਇੰਨਾ ਮੇਰਾ ਖਰਚਾ ਹੈ, ਕੋਈ ਮੈਨੂੰ ਦਊ ਮੁਆਵਜ਼ਾ? ਉਤੋਂ ਨੇ ਮੇਰੇ 'ਤੇ ਨਜਾਇਜ਼ ਪਰਚਾ। ਫਿਰ ਅੱਜ ਮੁਲਾਜ਼ਮ ਘਰੇ ਆ ਕੇ ਕਹਿ ਕੇ ਗਏ ਮੇਰੇ ਤਾਇਆ ਜੀ ਨੂੰ ਵੀ ਜੇ ਉਹ ਪੈਲੀ ਦੇ ਵਿੱਚ ਪੈਰ ਪਾਇਆ ਨਾ ਤੇ ਅਸੀਂ ਤੁਹਾਡੇ 'ਤੇ ਹੋਰ ਪਰਚਾ ਕਰਾਂਗੇ। ਕਿੰਨੇ ਬੰਦੇ ਸੀ ਤੇ ਕਿੰਨੇ ਬੰਦੇ? ਘੱਟ ਤੋਂ ਘੱਟ 25 ਤੋਂ 30 ਬੰਦੇ ਸੀ। ਕੀ ਹਥਿਆਰ ਹੈਗੇ ਇਹਨਾਂ ਕੋਲ? ਹਥਿਆਰ ਕੋਈ ਸਭ ਕੋਈ ਰਫਲਾਂ ਵੀ ਹੈਗੀਆਂ, 315 12 ਬੋਰ ਵਗੈਰਾ, ਕਿਰਪਾਨਾਂ ਵਗੈਰਾ, ਰਿਵਾਲਵਰ ਵੀ, ਪਿਸਟਲ, ਸਭ ਕੁ ਹਥਿਆਰ ਸਰ ਹਰੇਕ ਕਿਸਮ ਦੇ ਹਥਿਆਰ ਲੈ ਕੇ ਆਏ। ਉਹ ਕੀ ਮੰਗ ਕਰਦੇ ਜੀ? ਮੰਗ ਇਹੋ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਕੋਈ ਤੁਹਾਨੂੰ ਧਮਕੀਆਂ ਵੀ ਆਈਆਂ?
ਧਮਕੀਆਂ ਵੀ ਧਮਕੀਆਂ ਹੀ ਆ ਹਿਸਾਬ ਲਓ ਤੁਹਾਡੇ ਸਾਹਮਣੇ ਧਮਕੀ ਨਹੀਂ ਕਿ ਜਦੋਂ ਮੈਂ ਫਸਲ ਲਾਈ ਜਾਂ ਤੇ ਕੋਈ ਉੱਥੇ ਕਿਤੇ ਬਹਿ ਕੇ ਮਤਲਬ ਕਿ ਕਰਦੇ ਦੱਸਦੇ ਜੇ ਅਸੀਂ ਹੁਣ ਸਾਰਾ ਕੁਝ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਆ ਵੇਖੋ ਤੇ 3 ਤਰੀਕ ਨੂੰ ਮੇਰੀ ਹਾਜ਼ਰੀ ਲੱਗੀ ਹੈ ਤਹਿਸੀਲਦਾਰ ਨੇ ਬਕਾਇਦਾ ਮੈਨੂੰ ਸਾਈਨ ਕੀਤੇ ਆ ਵੇਖੋ ਵੇਖੋ ਬਕਾਇਦਾ ਉਹਨੇ ਸਾਈਨ ਕਰਕੇ ਮੇਰੀ ਹਾਜ਼ਰੀ ਲੱਗੀ ਉੱਥੇ। ਮੈਂ ਬਿਲਕੁਲ ਆ ਜ਼ਮੀਨ ਜਿਹੜੀ ਵਾਹੁਣ ਅੱਜ ਵਾਹ ਕੇ ਗਏ ਨਾ, ਮੈਂ ਆ ਗਵਾਂਢੀ ਮੇਰੀ ਵੱਟ ਨਾਲ ਵਾਟਿਆ ਜੀ ਤੇ ਅਸੀਂ ਇੱਥੇ ਖਾਦ ਪਾ ਰਹੇ ਸੀ ਤੇ ਮੈਂ ਉਹ ਮੋਟਰ ਤੇ ਬੈਠਾ, ਮੇਰੇ 2 ਨੌਕਰ ਖਾਦ ਪਾ ਰਹੇ ਸੀ ਤੇ ਮੈਂ ਉੱਥੋਂ ਜਦੋਂ ਉਹ ਆਣ ਕੇ ਟਰੈਕਟਰ ਲੈ ਕੇ ਇੱਕਦਮ ਇੱਥੇ ਆਣ ਕੇ ਵੜ ਗਏ ਆ ਤੇ ਮੇਰੇ ਨੌਕਰ ਵਿਚਾਰੇ ਡਰ ਕੇ ਤੇ ਉਹ ਬੰਬੀ ਵੱਲ ਨੂੰ ਮੇਰੀ ਮੋਟਰ ਵੱਲ ਨੂੰ ਆ ਗਏ ਤੇ ਉਹ ਕਹਿੰਦੇ ਵੀ ਉਹ ਬੰਦੇ ਆ ਗਏ ਆ ਪੈਲੀ ਵਾਹੁਣ ਦੀ ਤੇ ਉਹ ਬੰਦੇ ਘੱਟ ਤੋਂ ਘੱਟ 25-30 ਸੀ ਜੀ, 25-30 ਬੰਦੇ ਸੀ। ਕੁਝ ਕੋ ਰਿਵਾਲਵਰ ਸੀ, ਪਿਸਟਲ ਵੀ ਉਹਨਾਂ ਨੰਗੇ ਫੜੇ ਸੀ ਤੇ ਉਹਨਾਂ ਨੇ ਮਤਲਬ ਜਦੋਂ ਆਣ ਕੇ ਟਰੈਕਟਰ ਜੋਤੇ ਆ ਤੇ ਉਹ ਵਿੱਚੇ ਭਜਾਈ ਫਿਰਦੇ ਰਹੇ ਆ, ਟਰੈਕਟਰ ਭਜਾਈ ਫਿਰਦੇ ਰਹੇ ਆ ਤੇ ਉਹ ਖੜੀ ਫਸਲ ਦਾ ਮੈਂ ਕਿਹਾ ਚਲੋ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹਨਾਂ ਦਾ ਕੀ ਮਸਲਾ। ਤੇ ਜਦੋਂ ਅਸੀਂ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਆ ਵੀਰ ਕਿਤੇ ਇੱਧਰ ਨਾ ਵਾਹ ਦਿਓ, ਸਾਡੀ ਪੈਲੀ ਆ, ਇੱਧਰ ਨੂੰ ਕਿਤੇ ਸਾਡੀ ਪੈਲੀ ਨੂੰ ਨਾ ਵਾੜਿਓ। ਤੇ ਉਹ ਮੁੜ ਕੇ ਇੱਧਰੋਂ ਵਾਹ ਕੇ ਤੇ ਮੁੜ ਕੇ ਜਲਦੀ ਅੱਧਾ ਘੰਟਾ ਉਹਨਾਂ ਲਾਇਆ ਤੇ ਉਹ ਮੁੜ ਕੇ ਲੈ ਕੇ ਆਪਦੇ ਬੰਦੇ ਇੱਕ ਨਾਲ ਟਰੈਕਟਰ ਦੇ ਪਿੱਛੇ ਟਰਾਲੀ ਵੀ ਪਾਈ ਸੀ, ਉਹਦੇ ਵਿੱਚ ਵੀ ਕੋਈ ਉਹਨਾਂ ਮਾਰੂ ਹਥਿਆਰ ਵਗੈਰਾ ਰੱਖੇ ਸੀ, ਪਤਾ ਨਹੀਂ ਕੀ। ਤੇ ਅਸੀਂ ਤਾਂ ਕਹਿੰਦੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ ਤੇ ਅਸੀਂ ਹਾਂਜੀ ਫਾਇਰ ਵਗੈਰਾ ਵੀ ਕੱਢੇ ਕੋਈ 2-3 ਫਾਇਰ ਕੀਤੇ ਆ ਜੀ ਤੇ ਉਹਨਾਂ ਨੇ ਅਸੀਂ ਆਨੇ ਕਿਸ ਤਰ੍ਹਾਂ ਦੀ ਸਪੋਰਟ ਕਰਦੇ ਜੀ ਆਉਣ ਵਾਲੇ ਅਸੀਂ ਤੇ ਆਨੇ ਆ ਵੀ ਇਹ ਵੇਖੋ ਅਸੀਂ ਜਿਉਂ ਜੰਮੇ ਆ ਇਹੀ ਬੰਦੇ ਪੈਲੀ ਵਾਹੁੰਦੇ ਆ ਤੇ ਇਹੀ ਅਸੀਂ ਤੇ ਆਨੇ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਅਸੀਂ ਇਹਨਾਂ ਦੇ ਸਾਰਾ ਪਿੰਡ ਜਿਹੜਾ ਨਗਰ ਆ ਅਸੀਂ ਤੇ ਇਸ ਚੀਜ਼ ਦੇ ਹੱਕ 'ਚ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਨਜਾਇਜ਼ ਨਹੀਂ। ਕਿਉਂਕਿ ਝੋਨਾ ਜਿੱਦਣ ਤੋਂ ਅਸੀਂ ਇੱਥੇ ਲਾਗੇ ਰਹਿੰਦੇ ਆ ਨਾ ਅੱਜ ਤੱਕ ਉਹ ਪੈਲੀ ਵਾਹੁਣ ਵੀ ਨਹੀਂ ਆਏ, ਪੈਲੀ ਵਾਹੀ ਵੀ ਇਹਨਾਂ ਵਾ, ਫਸਲ ਇਹਨਾਂ ਬੀਜੀ ਆ, ਝੋਨਾ ਇਹਨਾਂ ਲਾਇਆ। ਪਰ ਇਹ ਆ ਵੀ ਚਲੋ ਜੇ ਕੋਈ ਇਹਨਾਂ ਦਾ ਮਸਲਾ ਝੋਨੇ ਤੋਂ ਬਾਅਦ ਵੱਢਣ ਤੋਂ ਕਰ ਲੈਂਦੇ, ਪਰ ਇਹ ਆ ਵੀ ਆ ਜਿਹੜੀ ਫਸਲ ਵਾਹੁਣੀ ਆ ਇਹ ਬਹੁਤ ਮਾੜੀ ਗੱਲ ਆ। ਇਹ ਨਾ ਜੀ ਇਹਨਾਂ ਦਾ ਇੰਦਰ ਸਿੰਘ ਤੇ ਜਿੰਦਰ ਸਿੰਘ 2 ਭਰਾ ਸੀ ਤੇ ਇਹਨਾਂ ਦਾ ਸਾਂਝਾ ਖਾਤਾ ਸੀਗਾ ਤੇ ਬਹੁਤ ਟਾਈਮ ਦਾ ਪੈਲੀ ਜਿਹੜੀ ਆ ਇੰਦਰ ਸਿੰਘ ਦਾ ਪਰਿਵਾਰ ਵਾਹੁਣ ਡਿਆ ਸੀਗਾ ਜੀ। ਤੇ ਜਿਹੜਾ ਦੂਜਾ ਜਿੰਦਰ ਸਿੰਘ ਦਾ ਪਰਿਵਾਰ ਉਹ ਬਾਹਰ ਆ ਤੇ ਉਹਨਾਂ ਨੇ ਇਹਨਾਂ ਨਾਲ ਬਿਆਨਾ ਕੀਤਾ ਜੀ, ਬਿਆਨਾ ਕਰਕੇ ਤੇ ਇਹਨਾਂ ਹਾਜ਼ਰੀ ਲਵਾਈ ਆ ਜਾ ਕੇ ਤਹਿਸੀਲਦਾਰ ਕੋਲ। ਤੇ ਉਹ ਅੱਗੇ ਜੀ ਜਦੋਂ ਉਹ ਆਏ ਨਹੀਂ ਗਏ ਤੇ ਉਹਨਾਂ ਨੇ ਕਿਸੇ ਹੋਰ ਨੂੰ ਗਾਂ ਪੈਲੀ ਕਰ ਦਿੱਤੀ ਆ ਬੈ। ਇਹ ਨਾ ਮੇਰੇ ਕੋਲ ਮਈ ਦੇ ਵਿੱਚ ਆਏ ਸੀ ਤੇ ਇਹਨਾਂ ਨੇ ਮੈਂ ਦੱਸਿਆ, ਮੈਂ ਕਿਹਾ ਉਹਨਾਂ ਦਾ ਬਿਆਨਾ ਹੋਇਆ ਵਾ ਤੇ ਤੁਸੀਂ ਝਗੜੇ ਵਾਲੀ ਪੈਲੀ ਨਾ ਲਓ, ਇਸ ਪਾਰਟੀ ਨੂੰ ਕਿਹਾ ਸੀ। ਤੇ ਇਹਨਾਂ ਨੇ ਆਖੇ ਨਹੀਂ ਲੱਗਾ ਤੇ ਇਹਨਾਂ ਨੇ ਜਾ ਕੇ ਜੂਨ ਦੇ ਵਿੱਚ ਰਜਿਸਟਰੀ ਕਰਾਤੀ ਹੈ ਇਹਦੀ। ਤੇ ਜਿਹੜਾ ਇੱਕ ਆ ਖੱਤਾ ਵਾ ਗਿਆ ਤੇ ਬੜੇ ਚਿਰ ਦਾ ਉਸੇ ਪਰਿਵਾਰ ਤੋਂ ਮੁਖਤਾਰ ਸਿੰਘ ਦੇ ਨਾਂ ਤੋਂ ਨੰਬਰੀ ਉਦੋਂ ਰਜਿਸਟਰੀ ਹੁੰਦੀ ਆ, ਇਹਨਾਂ ਦੇ ਨਾਮ ਆ ਜਿਹੜਾ ਖੱਤਾ ਖਰਾਬ ਕਰਕੇ ਗਏ ਆ। ਜੁਲਾਈ 2024 ਨੂੰ ਪਰਸੋਂ ਕਰੀਬ 3-4 ਵਜੇ ਗੁਲਾਬ ਸਿੰਘ ਤੇ ਦਰਬਾਰ ਸਿੰਘ ਜੋ ਕਿ ਬੇਸਿਕਲੀ ਫਾਜ਼ਿਲਕਾ ਦੇ ਪਿੰਡ ਬੱਲੋਚੱਕ ਦੇ ਰਹਿਣ ਵਾਲੇ ਆ, ਉਹਨਾਂ ਨੇ ਆ ਕੇ ਪਿੰਡ ਜੌੜਾ ਜਿਹੜਾ ਹੈ ਥਾਣਾ ਸਰਿਆਲੀ ਵਿੱਚ ਆ ਕੇ ਕਰੀਬ 17-18 ਵਿਅਕਤੀਆਂ ਨੂੰ ਨਾਲ ਹਥਿਆਰਬੰਦ ਵਿਅਕਤੀ ਉਹਨਾਂ ਨੂੰ ਨਾਲ ਲੈ ਕੇ ਅਮਰਜੀਤ ਕੌਰ ਵਾਈਫ ਆਫ ਕੁਲਦੀਪ ਸਿੰਘ ਲੇਡੀ ਆ, ਉਹਦੀ ਬੀਜੀ ਹੋਈ ਫਸਲ ਜਿਹੜੀ ਉਹ ਵਾਹ ਦਿੱਤੀ ਹੈ ਤੇ ਖਰਾਬ ਕਰ ਦਿੱਤੀ ਹੈ। ਐਕਚੁਅਲੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਲੇਡੀ ਸਵਰਨ ਕੌਰ ਆ ਜੋ ਕਿ NRI ਆ, ਉਹਨੇ ਪਹਿਲਾਂ ਤੇ ਅਮਰਜੀਤ ਕੌਰ ਨੂੰ 7 ਏਕੜ ਜ਼ਮੀਨ ਜਿਹੜੀ ਉਹ ਬਿਆਨਾ ਕੀਤਾ ਸੀ ਤੇ ਉਹਨੂੰ ਰਜਿਸਟਰੀ ਕਰਨ ਦੀ ਬਜਾਏ ਇਹਨੇ ਦਿਲਬਾਗ ਸਿੰਘ ਤੇ ਗੁਰਲਾਲ ਸਿੰਘ ਜਿਹੜੇ ਆ ਉਸ ਪਾਰਟੀ ਨੂੰ ਰਜਿਸਟਰੀ ਕਰ ਦਿੱਤੀ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਥਰੂ ਪ੍ਰੋਪਰ ਚੈਨਲ ਜਿਹੜਾ ਆ ਉਹਦਾ ਪੋਜੀਸ਼ਨ ਲੈਂਦੇ, ਇਹਨਾਂ ਨਾਲ ਗੱਲ ਕਰਕੇ ਉਹਦੀ ਬੀਜੀ ਹੋਈ ਫਸਲ ਬੀਜੀ ਹੀ ਉਹ ਜਦੋਂ ਕੱਟ ਲੈਂਦੀ ਫਿਰ ਦੈਨ ਪੋਜੀਸ਼ਨ ਲੈਂਦੇ। ਬਟ ਇਹਨਾਂ ਨੇ ਜਿਹੜਾ ਗਲਤ ਤਰੀਕੇ ਨਾਲ ਹਥਿਆਰਬੰਦ ਵਿਅਕਤੀ ਨਾਲ ਲੈ ਕੇ ਜਿਹੜਾ ਉਹਦੀ ਸਾਰੀ ਫਸਲ ਜਿਹੜੀ ਉਹ ਖਰਾਬ ਕਰ ਦਿੱਤੀ ਹੈ। ਜਿਹਦੇ ਸੰਬੰਧ ਵਿੱਚ ਅਸੀਂ FIR ਨੰਬਰ 90 ਅੰਡਰ ਸੈਕਸ਼ਨ 329, 62, 324, 190, 191 ਸਬਸੈਕਸ਼ਨ 3 ਅਧੀਨ BNS 25 ਆਰਮਜ਼ ਐਕਟ ਥਾਣਾ ਸਰਿਆਲੀ ਦਰਜ ਰਜਿਸਟਰ ਕੀਤੀ ਹੈ। ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਜਿਹੜੇ ਮੇਨ ਅਕਿਊਜ਼ਡ ਆ ਗੁਲਾਬ ਸਿੰਘ ਤੇ ਉਹਦੇ ਭਤੀਜੇ ਰਾਜਵੀਰ ਤੇ ਗੁਰਸੇਵਕ ਸਿੰਘ, ਇਹਨਾਂ ਨੂੰ ਅਰੈਸਟ ਕਰ ਲਿਆ। ਇਸ ਤੋਂ ਇਲਾਵਾ ਜਿਹੜੀ ਉਹ ਵੀਡੀਓ ਸਾਡੇ ਕੋਲ ਵਾਇਰਲ ਵੀਡੀਓ ਹੋਈ ਉਹਦੇ ਵਿੱਚ ਇਹਨਾਂ ਤੋਂ ਬਾਕੀ ਫਰਦਰ ਪੁੱਛਗਿੱਛ ਕਰਕੇ ਜਿਹੜੇ ਦੋਸ਼ੀ ਨੋਮੀਨੇਟ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ। ਧੰਨਵਾਦ। ਪੈਸਿਆਂ ਦੇ ਲੈਣ ਦੇਣ ਵੀ ਵੀਡੀਓ 'ਚ ਦਿਖਾਈ ਦੇ ਰਿਹਾ ਕਿ ਕੁਝ ਪੈਸੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਾਫੀ ਲੱਖਾਂ ਦੇ ਵਿੱਚ, ਤੇ ਇਹਦੇ ਨਾਲ ਨਾਲ ਕੁਝ ਕਿਸੇ ਘਰ ਵਿੱਚ ਵੀ ਬੈਠੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਹਥਿਆਰਬੰਦ ਸੀ। ਮੈਨੂੰ ਇੱਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਪੇਡ ਵਿਅਕਤੀ ਲੈ ਕੇ ਆਏ ਆ ਨਾਲ, ਉਹਨਾਂ ਨੂੰ ਕੁਝ ਪੈਸੇ ਦੇ ਕੇ, ਹੋ ਸਕਦਾ ਵੀ ਪੈਸੇ ਦੇ ਕੇ ਤੇ ਪੋਜੈਸ਼ਨ ਲੈਣ ਲਈ ਇਹਨਾਂ ਨੇ
ਉਹਨਾਂ ਨੂੰ ਪੈਸੇ ਦਿੱਤੇ ਹੋਣ। ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜੂਗੀ ਵੀ ਉਹ ਜਿਹੜੇ ਅਕਿਊਜ਼ਡ ਆ ਕਿਹਦੇ ਕਹਿਣ 'ਤੇ ਕਿੱਥੋਂ ਆਏ ਆ। ਮੋਸਟਲੀ ਪਤਾ ਲੱਗਾ ਹੈ ਪਿੰਡ ਬਲੇਰ ਜਿਹੜਾ ਕਿਵੇਂ ਏਰੀਏ ਦਾ ਉੱਥੋਂ ਦੇ ਆ ਦੋਸ਼ੀ। ਸਾਰੇ ਕਲੀਅਰ ਹੋ ਜਾਣਗੇ, ਸਾਰੇ ਫੜ ਕੇ ਅੰਦਰ ਦੇਵਾਂਗੇ। ਇਹੋ ਜਿਹੀ ਕਿਸੇ ਤਰ੍ਹਾਂ ਦੀ ਵੀ ਗੁੰਡਾਗਰਦੀ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਤਰਨਤਾਰਨ ਦੇ ਪਿੰਡ ਜੋੜਾ ਵਿੱਚ 2 ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਇੱਕ ਕਿਸਾਨ ਦੀ ਜ਼ਮੀਨ ਤੇ ਧਾਵਾ ਬੋਲ ਦਿੱਤਾ ਅਤੇ ਟਰੈਕਟਰ ਚਲਾ ਕੇ ਉਸ ਦੀ ਫਸਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਘਟਨਾ ਤੋਂ ਬਾਅਦ ਐਸਐਸਪੀ ਅਸ਼ਵਨੀ ਕੁਮਾਰ ਨੇ ਇੱਕ ਟੀਮ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਮੁਲਜ਼ਮਾਂ ਦੀ ਪਹਿਚਾਣ ਗੁਲਾਬ ਸਿੰਘ, ਰਾਜਵੀਰ ਸਿੰਘ ਅਤੇ ਗੁਰਸੇਵਕ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। 2 ਦਰਜਨ ਤੋਂ ਵੱਧ ਬਦਮਾਸ਼ਾਂ ਨੂੰ ਪੈਸਾ ਦੇ ਕੇ ਜ਼ਮੀਨ ਤੇ ਕਬਜ਼ਾ ਕਰਨ ਲਈ ਆਏ ਸਨ। ਪੀੜਿਤ ਪੰਛੀ ਨੇ ਦੋਸ਼ ਲਗਾਇਆ ਕਿ ਇਹ ਘਟਨਾ ਵਿੱਚ ਇੱਕ ਭਾਜਪਾ ਆਗੂ ਵੀ ਸ਼ਾਮਲ ਹੈ। ਉਧਰ ਦੂਜੇ ਪਾਸੇ ਇਸ ਸੰਬੰਧੀ ਡੀਐਸਪੀ ਕਵਲਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਸ ਸੰਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਹੈ ਅਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਮੁਲਜ਼ਮਾਂ ਦੀ ਜਿਹੜੀ ਸ਼ਨਾਖਤ ਲਈ ਹੋਰ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ। ਮੇਰਾ ਨਾਂ ਜੱਸਾ ਸਿੰਘ ਜੀ। ਕੀ ਗੱਲਬਾਤ ਹੋਈ ਅੱਜ? ਅੱਜ ਮੈਂ ਨਾ ਮਤਲਬ ਕਿ ਸਾਡੇ ਇਹਨਾਂ ਨੇ ਬਿਆਨਾ ਕੀਤਾ ਸਾਡੇ ਨਾਲ। ਤੇ ਇਹਨਾਂ ਨੇ ਮਤਲਬ ਕਿ ਉਹਨਾਂ ਦਿਆਲ ਸਿੰਘ ਹੋਣਾ ਨੇ, ਦਿਦਾਰ ਸਿੰਘ ਸਾਰਿਆਂ ਨੇ, ਉਹਨਾਂ ਦੀ ਤਰੀਕ ਹਾਜ਼ਰੀ ਲੱਗੀ ਆ। ਉਹਦੇ ਵਿੱਚ ਮੈਂ ਵਕੀਲ ਸਾਹਿਬ ਨੂੰ ਮਿਲਣ ਗਿਆ ਵੀ ਕੇਸ ਪਾਉਣ ਬਾਰੇ, ਕੇਸ ਪਾਇਆ ਕੋਈ ਚੀਜ਼ਾਂ ਡਾਕੂਮੈਂਟ ਦੇਣ ਗਿਆ ਹਾਂ। ਮੈਨੂੰ ਉੱਥੇ ਫੋਨ ਆਇਆ ਪਹਿਲਾਂ ਮੁਲਾਜ਼ਮ ਆਏ ਘਰੇ ਕਿ ਮੇਰੇ 'ਤੇ ਇਹਨਾਂ ਨਜਾਇਜ਼ ਪਰਚਾ ਕਰਾਇਆ ਇੱਕ ਵੀ ਪਹਿਲਾਂ ਵੀ ਅਸੀਂ ਪੈਲੀ ਕਬਜ਼ਾ ਸਾਡਾ ਅਤੇ ਜੱਸੇ ਹੋਣਾ ਸਿੰਘ ਹੋਣਾ ਨੇ ਕੁੱਟ ਕੇ ਅਤੇ ਉਹਨਾਂ ਨੂੰ ਕੱਢਿਆ, ਸੱਟਾਂ ਲਾਈਆਂ। ਉਹ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਸਾਡੇ ਸਾਰੇ ਪੰਚਾਇਤ ਖਲੋਤੀ ਆ, ਨਾ ਕੋਈ ਇੱਥੇ ਆਇਆ ਹੀ ਆ। ਮੇਰੇ 'ਤੇ ਨਜਾਇਜ਼, ਮੇਰੇ ਬਾਪੂ 'ਤੇ ਨਜਾਇਜ਼ ਪਰਚਾ ਕੀਤਾ। ਫਿਰ ਮੁਲਾਜ਼ਮ ਘਰੇ ਆਏ ਆ, ਮੁਲਾਜ਼ਮ ਅਜੇ ਗਏ ਨਹੀਂ ਆ, ਉਹ ਗੁਰਦੁਆਰਾ ਸਾਹਿਬ ਲਾਗੇ ਅਤੇ ਉਸੇ ਵੇਲੇ ਹੀ ਇਹ ਮਤਲਬ ਕਿ 2 ਟਰੈਕਟਰ ਲੈ ਕੇ ਇਹਦੇ ਸਾਰਾ ਕੁਝ ਇੱਥੇ ਲੈ ਕੇ ਤਾਮਾ ਜਾਮਾ ਇਹ 17 ਜਿਹੜਾ ਮਤਲਬ ਕਿ BJP ਦਾ ਲੀਡਰ ਬਣਿਆ ਮਤਲਬ ਉਹ ਨਾਲ ਆ ਕੇ ਇਹਨਾਂ ਮੇਰੀ ਫਸਲ ਆ ਨੰਬਰੀ ਪੈਲੀ ਸਾਡੇ ਮਤਲਬ ਕਿ ਸਾਡੇ ਦਾਦਾ ਜੀ ਹੋਣਾ ਖਰੀਦੀ ਆ, ਸਾਡੇ ਡੈਡੀ ਨੇ ਆਪ ਖੁਦ ਉਹਨਾਂ ਦੇ ਨਾਮ ਆ, ਉਹਨੂੰ ਵੀ ਇਹਨਾਂ ਖਰਾਬ ਕੀਤਾ ਵਾ। ਦੂਸਰੀ ਪੈਲੀ ਜਿਹੜੀ ਉਹਦਾ ਵੀ ਮੇਰੇ ਨਾਲ ਬਿਆਨਾ ਹੈ, ਮੇਰੇ ਪੈਸੇ ਗਏ ਆ ਸਾਨੂੰ ਅਤੇ ਮੇਰੇ ਬਾਪੂ ਦੇ ਮਤਲਬ ਕਿ ਇਹਨਾਂ ਨੇ ਉਦੋਂ ਦਾ ਢਿੱਲੇ ਮੱਠੇ ਰਹਿੰਦੇ ਜਿੱਦਣ ਦੀ ਆਹ ਗੱਲ ਸੁਣੀ ਇਹਨਾਂ ਤੋਂ। ਅਤੇ ਇਹਨਾਂ ਆ ਕੇ ਵੇਖੋ, ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਹਾਂ। ਆਹ ਕਿਸਾਨਾਂ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਮਤਲਬ ਕਿ ਆਪਦੇ ਵਿੱਚ ਪਨਾਹ ਦਿੱਤੀ ਆ ਕਿ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਕਰੋ। ਨਾਲੇ ਇਹਦੀ CBI ਤੋਂ ਜਾਂਚ ਕਰਵਾਓ ਸਾਰੇ ਦਾ। ਮੈਂ ਖੁਦ ਨਾਲ ਰਹਿੰਦਾ ਰਿਹਾ ਨੇ, ਜਿਹੜਾ ਮਤਲਬ ਕਿ ਡੈਥ ਹੋ ਗਈ ਮਤਲਬ ਹਰੀਕਾਂ ਵਾਲੇ ਮਤਲਬ ਕਿ ਜੋ ਸਾਰੇ ਜਿੰਨੇ ਮੁੰਡੇ ਇਹਨਾਂ ਸਾਰਾ ਸਾਨੂੰ ਸਿਸਟਮ ਦਾ ਇਹਨਾਂ ਦਾ ਪਤਾ ਕੀ ਹੈ, ਧੱਕੇਸ਼ਾਹੀਆਂ ਕਰਦੇ ਆ। ਅਤੇ ਅੱਜ ਇਹਨਾਂ ਦੀ ਅਸੀਂ ਸਗੋਂ ਇਹਨਾਂ ਦੇ ਨਾਲ ਹੈਲਪ ਕਰਦੇ ਰਹੇ। ਸਾਨੂੰ ਵੀ ਅੱਜ ਸਾਡੇ ਘਰਾਂ ਨੂੰ ਹੀ ਅੱਜ ਆ ਗਏ ਆ। ਇਹ ਕਿਸਾਨ ਦੀ ਕਿੱਥੋਂ ਨਰਿੰਦਰ ਮੋਦੀ ਜੀ ਕਹਿੰਦੇ ਕਿਸਾਨ ਦੇ ਨਾਲ, ਕੀ ਕਿਸਾਨ ਦੇ ਨਾਲ? ਹੁਣ ਇਸ ਚੀਜ਼ ਦਾ ਜਿਹੜਾ ਇੰਨਾ ਮੇਰਾ ਖਰਚਾ ਆਇਆ, ਕੋਈ ਮੈਨੂੰ ਦਊ ਮੁਆਵਜ਼ਾ? ਉਤੋਂ ਨੇ ਮੇਰੇ 'ਤੇ ਨਜਾਇਜ਼ ਪਰਚਾ। ਫਿਰ ਅੱਜ ਮੁਲਾਜ਼ਮ ਘਰੇ ਆ ਕੇ ਕਹਿ ਕੇ ਗਏ ਮੇਰੇ ਤਾਇਆ ਜੀ ਨੂੰ ਵੀ ਜੇ ਉਹ ਪੈਲੀ ਦੇ ਵਿੱਚ ਪੈਰ ਪਾਇਆ ਨਾ ਤੇ ਅਸੀਂ ਤੁਹਾਡੇ 'ਤੇ ਹੋਰ ਪਰਚਾ ਕਰਾਂਗੇ। ਕਿੰਨੇ ਬੰਦੇ ਸੀ ਤੇ ਕਿੰਨੇ ਬੰਦੇ? ਘੱਟ ਤੋਂ ਘੱਟ 25 ਤੋਂ 30 ਬੰਦੇ ਸੀ। ਕੀ ਹਥਿਆਰ ਹੈਗੇ ਹਨ? ਹਥਿਆਰ ਕੋਈ ਸਭ ਕੋਈ ਰਫਲਾਂ ਵੀ ਹੈਗੀਆਂ 315 12 ਬੋਰ ਵਗੈਰਾ, ਕਿਰਪਾਨਾਂ ਵਗੈਰਾ, ਰਿਵਾਲਵਰ ਵੀ, ਪਿਸਟਲ, ਸਭ ਕੁ ਹਥਿਆਰ ਸਰ ਹਰੇਕ ਕਿਸਮ ਦੇ ਹਥਿਆਰ ਲੈ ਕੇ ਆਏ। ਉਹ ਕੀ ਮੰਗ ਕਰਦੇ ਜੀ? ਮੰਗ ਇਹੋ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਕੋਈ ਤੁਹਾਨੂੰ ਧਮਕੀਆਂ ਵੀ ਆਈਆਂ? ਧਮਕੀਆਂ ਵੀ ਆਹ ਹਿਸਾਬ ਲਓ, ਤੁਹਾਡੇ ਸਾਹਮਣੇ ਧਮਕੀ ਨਹੀਂ ਕਿ ਜਦੋਂ ਮੈਂ ਫਸਲ ਲਾਈ ਜਾਂ ਤੇ ਕੋਈ ਉੱਥੇ ਕਿਤੇ ਬਹਿ ਕੇ ਮਤਲਬ ਕਿ ਕਰਦੇ ਦੱਸਦੇ ਜੇ ਅਸੀਂ ਹੁਣ ਸਾਰਾ ਕੁਝ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਆ। ਵੇਖੋ 3 ਤਰੀਕ ਨੂੰ ਮੇਰੀ ਹਾਜ਼ਰੀ ਲੱਗੀ, ਤਹਿਸੀਲਦਾਰ ਨੇ ਬਕਾਇਦਾ ਮੈਨੂੰ ਸਾਈਨ ਕੀਤੇ ਆ। ਵੇਖੋ ਆਹ ਵੇਖੋ ਬਕਾਇਦਾ ਉਹਨੇ ਸਾਈਨ ਕਰਕੇ ਮੇਰੀ ਹਾਜ਼ਰੀ ਲੱਗੀ ਉੱਥੇ। ਮੈਂ ਬਿਲਕੁਲ ਆ ਜ਼ਮੀਨ ਜਿਹੜੀ ਵਾਹੁਣ ਅੱਜ ਵਾਹ ਕੇ ਗਏ ਨਾ, ਮੈਂ ਆ ਗਵਾਂਢੀ ਮੇਰੀ ਵੱਟ ਨਾਲ ਵਾਟਿਆ ਜੀ। ਅਤੇ ਅਸੀਂ ਇੱਥੇ ਖਾਦ ਪਾ ਰਹੇ ਸੀ ਅਤੇ ਮੈਂ ਉਹ ਮੋਟਰ 'ਤੇ ਬੈਠਾ, ਮੇਰੇ 2 ਨੌਕਰ ਖਾਦ ਪਾ ਰਹੇ ਸੀ। ਅਤੇ ਮੈਂ ਉੱਥੋਂ ਜਦੋਂ ਉਹ ਆਣ ਕੇ ਟਰੈਕਟਰ ਲੈ ਕੇ ਇੱਕਦਮ ਇੱਥੇ ਆਣ ਕੇ ਵੜ ਗਏ ਆ, ਤਾਂ ਮੇਰੇ ਨੌਕਰ ਵਿਚਾਰੇ ਡਰ ਕੇ ਅਤੇ ਉਹ ਬੰਬੀ ਵੱਲ ਨੂੰ ਮੇਰੀ ਮੋਟਰ ਵੱਲ ਨੂੰ ਆ ਗਏ। ਅਤੇ ਉਹ ਕਹਿੰਦੇ ਵੀ ਉਹ ਬੰਦੇ ਆ ਗਏ ਆ ਪੈਲੀ ਵਾਹੁਣ ਉਹਨਾਂ ਦੀ। ਅਤੇ ਉਹ ਬੰਦੇ ਘੱਟ ਤੋਂ ਘੱਟ 25-30 ਸੀ ਜੀ, 25-30 ਬੰਦੇ ਸੀ। ਕੁਝ ਕੁ ਰਿਵਾਲਵਰ ਸੀ, ਪਿਸਟਲ ਵੀ ਉਹਨਾਂ ਨੰਗੇ ਫੜੇ ਸੀ। ਅਤੇ ਉਹਨਾਂ ਨੇ ਮਤਲਬ ਜਦੋਂ ਆਣ ਕੇ ਟਰੈਕਟਰ ਜੋਤੇ ਆ ਅਤੇ ਉਹ ਵਿੱਚੇ ਭਜਾਈ ਫਿਰਦੇ ਰਹੇ ਆ, ਟਰੈਕਟਰ ਭਜਾਈ ਫਿਰਦੇ ਰਹੇ ਆ। ਅਤੇ ਉਹ ਖੜੀ ਫਸਲ ਦਾ ਮੈਂ ਕਿਹਾ ਚਲੋ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹਨਾਂ ਦਾ ਕੀ ਮਸਲਾ। ਅਤੇ ਜਦੋਂ ਅਸੀਂ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਵੀਰ ਕਿਤੇ ਇੱਧਰ ਨਾ ਵਾਹ ਦਿਓ, ਸਾਡੀ ਪੈਲੀ ਆ, ਇੱਧਰ ਨੂੰ ਕਿਤੇ ਸਾਡੀ ਪੈਲੀ ਨੂੰ ਨਾ ਵਾੜਿਓ। ਅਤੇ ਉਹ ਮੁੜ ਕੇ ਇੱਧਰੋਂ ਵਾਹ ਕੇ ਅਤੇ ਮੁੜ ਕੇ ਜਲਦੀ ਅੱਧਾ ਘੰਟਾ ਉਹਨਾਂ ਲਾਇਆ। ਅਤੇ ਉਹ ਮੁੜ ਕੇ ਲੈ ਕੇ ਆਪਦੇ ਬੰਦੇ, ਇੱਕ ਨਾਲ ਟਰੈਕਟਰ ਦੇ ਪਿੱਛੇ ਟਰਾਲੀ ਵੀ ਪਾਈ ਸੀ, ਉਹਦੇ ਵਿੱਚ ਵੀ ਕੋਈ ਉਹਨਾਂ ਮਾਰੂ ਹਥਿਆਰ ਵਗੈਰਾ ਰੱਖੇ ਸੀ, ਪਤਾ ਨਹੀਂ ਕੀ।
ਤੇ ਅਸੀਂ ਤਾਂ ਕਹਿੰਦੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ ਤੇ ਅਸੀਂ ਹਾਂਜੀ ਫਾਇਰ ਵਗੈਰਾ ਵੀ ਕੱਢੇ ਕੋਈ 2-3 ਫਾਇਰ ਕੀਤੇ ਆ ਜੀ ਤੇ ਉਹਨਾਂ ਨੇ ਅਸੀਂ ਆਨੇ ਕਿਸ ਤਰ੍ਹਾਂ ਦੀ ਸਪੋਰਟ ਕਰਦੇ ਜੀ ਆਉਣ ਵਾਲੇ ਅਸੀਂ ਤੇ ਆਨੇ ਆ ਵੀ ਇਹ ਵੇਖੋ ਅਸੀਂ ਜਿਉਂ ਜੰਮੇ ਆ ਇਹੀ ਬੰਦੇ ਪੈਲੀ ਵਾਹੁੰਦੇ ਆ ਤੇ ਇਹੀ ਅਸੀਂ ਤੇ ਆਨੇ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਅਸੀਂ ਇਹਨਾਂ ਦੇ ਸਾਰਾ ਪਿੰਡ ਜਿਹੜਾ ਨਗਰ ਆ ਅਸੀਂ ਤੇ ਇਸ ਚੀਜ਼ ਦੇ ਹੱਕ 'ਚ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਨਜਾਇਜ਼ ਨਹੀਂ, ਕਿਉਂਕਿ ਝੋਨਾ ਜਿੱਦਣ ਤੋਂ ਅਸੀਂ ਇੱਥੇ ਲਾਗੇ ਰਹਿੰਦੇ ਆ ਨਾ ਅੱਜ ਤੱਕ ਉਹ ਪੈਲੀ ਵਾਹੁਣ ਵੀ ਨਹੀਂ ਆਏ। ਪੈਲੀ ਵਾਹੀ ਵੀ ਇਹਨਾਂ ਵਾ, ਫਸਲ ਇਹਨਾਂ ਬੀਜੀ ਆ, ਝੋਨਾ ਇਹਨਾਂ ਲਾਇਆ, ਪਰ ਇਹ ਆ ਵੀ ਚਲੋ ਜੇ ਕੋਈ ਇਹਨਾਂ ਦਾ ਮਸਲਾ ਝੋਨੇ ਤੋਂ ਬਾਅਦ ਵੱਢਣ ਤੋਂ ਕਰ ਲੈਂਦੇ, ਪਰ ਇਹ ਆ ਵੀ ਆ ਜਿਹੜੀ ਫਸਲ ਵਾਹੁਣੀ ਆ ਇਹ ਬਹੁਤ ਮਾੜੀ ਗੱਲ ਆ। ਇਹ ਨਾ ਜੀ ਇਹਨਾਂ ਦਾ ਇੰਦਰ ਸਿੰਘ ਤੇ ਜਿੰਦਰ ਸਿੰਘ 2 ਭਰਾ ਸੀ ਤੇ ਇਹਨਾਂ ਦਾ ਸਾਂਝਾ ਖਾਤਾ ਸੀਗਾ ਤੇ ਬਹੁਤ ਟਾਈਮ ਦਾ ਪੈਲੀ ਜਿਹੜੀ ਆ ਇਹ ਇੰਦਰ ਸਿੰਘ ਦਾ ਪਰਿਵਾਰ ਵਾਹੁਣ ਡਿਆ ਸੀਗਾ ਜੀ। ਤੇ ਜਿਹੜਾ ਦੂਜਾ ਜਿੰਦਰ ਸਿੰਘ ਦਾ ਪਰਿਵਾਰ ਉਹ ਬਾਹਰ ਆ ਤੇ ਉਹਨਾਂ ਨੇ ਇਹਨਾਂ ਨਾਲ ਬਿਆਨਾ ਕੀਤਾ ਜੀ। ਬਿਆਨਾ ਕਰਕੇ ਤੇ ਇਹਨਾਂ ਹਾਜ਼ਰੀ ਲਵਾਈ ਆ ਜਾ ਕੇ ਤਹਿਸੀਲਦਾਰ ਕੋਲ ਤੇ ਉਹ ਅੱਗੇ ਜੀ ਜਦੋਂ ਉਹ ਆਏ ਨਹੀਂ ਗਏ ਤੇ ਉਹਨਾਂ ਨੇ ਕਿਸੇ ਹੋਰ ਨੂੰ ਗਾਂ ਪੈਲੀ ਕਰ ਦਿੱਤੀ ਆ ਬੈ। ਇਹ ਨਾ ਮੇਰੇ ਕੋਲ ਮਈ ਦੇ ਵਿੱਚ ਆਏ ਸੀ ਤੇ ਇਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਉਹਨਾਂ ਦਾ ਬਿਆਨਾ ਹੋਇਆ ਵਾ ਤੇ ਤੁਸੀਂ ਝਗੜੇ ਵਾਲੀ ਪੈਲੀ ਨਾ ਲਓ, ਇਸ ਪਾਰਟੀ ਨੂੰ ਕਿਹਾ ਸੀ ਤੇ ਇਹਨਾਂ ਨੇ ਆਖੇ ਨਹੀਂ ਲੱਗਾ ਤੇ ਇਹਨਾਂ ਨੇ ਜਾ ਕੇ ਜੂਨ ਦੇ ਵਿੱਚ ਰਜਿਸਟਰੀ ਕਰਾਤੀ ਹੈ ਇਹਦੀ। ਤੇ ਜਿਹੜਾ ਇੱਕ ਆ ਖੱਤਾ ਵਾ ਗਿਆ ਤੇ ਬੜੇ ਚਿਰ ਦਾ ਉਸੇ ਪਰਿਵਾਰ ਤੋਂ ਮੁਖਤਾਰ ਸਿੰਘ ਦੇ ਨਾਂ ਤੋਂ ਨੰਬਰੀ ਉਦੋਂ ਰਜਿਸਟਰੀ ਹੁੰਦੀ ਆ, ਇਹਨਾਂ ਦੇ ਨਾਮ ਆ ਜਿਹੜਾ ਖੱਤਾ ਖਰਾਬ ਕਰਕੇ ਗਏ ਆ। ਜੁਲਾਈ 2024 ਨੂੰ ਪਰਸੋਂ ਕਰੀਬ 3-4 ਵਜੇ ਗੁਲਾਬ ਸਿੰਘ ਤੇ ਦਰਬਾਰ ਸਿੰਘ ਜੋ ਕਿ ਬੇਸਿਕਲੀ ਫਾਜ਼ਿਲਕਾ ਦੇ ਪਿੰਡ ਬੱਲੋਚੱਕ ਦੇ ਰਹਿਣ ਵਾਲੇ ਆ, ਉਹਨਾਂ ਨੇ ਆ ਕੇ ਪਿੰਡ ਜੌੜਾ ਜਿਹੜਾ ਹੈ ਥਾਣਾ ਸਰਿਆਲੀ ਵਿੱਚ ਆ ਕੇ ਕਰੀਬ 17-18 ਵਿਅਕਤੀਆਂ ਨੂੰ ਨਾਲ ਹਥਿਆਰਬੰਦ ਵਿਅਕਤੀ ਉਹਨਾਂ ਨੂੰ ਨਾਲ ਲੈ ਕੇ ਅਮਰਜੀਤ ਕੌਰ ਵਾਈਫ ਆਫ ਕੁਲਦੀਪ ਸਿੰਘ ਲੇਡੀ ਆ, ਉਹਦੀ ਬੀਜੀ ਹੋਈ ਫਸਲ ਜਿਹੜੀ ਉਹ ਵਾਹ ਦਿੱਤੀ ਹੈ ਤੇ ਖਰਾਬ ਕਰ ਦਿੱਤੀ ਹੈ। ਐਕਚੁਅਲੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਲੇਡੀ ਸਵਰਨ ਕੌਰ ਆ ਜੋ ਕਿ NRI ਹੈ, ਉਹਨੇ ਪਹਿਲਾਂ ਤੇ ਅਮਰਜੀਤ ਕੌਰ ਨੂੰ 7 ਏਕੜ ਜ਼ਮੀਨ ਜਿਹੜੀ ਉਹ ਬਿਆਨਾ ਕੀਤਾ ਸੀ ਤੇ ਉਹਨੂੰ ਰਜਿਸਟਰੀ ਕਰਨ ਦੀ ਬਜਾਏ ਇਹਨੇ ਦਿਲਬਾਗ ਸਿੰਘ ਤੇ ਗੁਲਾਲ ਸਿੰਘ ਜਿਹੜੇ ਆ ਉਸ ਪਾਰਟੀ ਨੂੰ ਰਜਿਸਟਰੀ ਕਰ ਦਿੱਤੀ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਥਰੂ ਪ੍ਰੋਪਰ ਚੈਨਲ ਜਿਹੜਾ ਆ ਉਹਦਾ ਪੋਜੀਸ਼ਨ ਲੈਂਦੇ, ਇਹਨਾਂ ਨਾਲ ਗੱਲ ਕਰਕੇ ਉਹਦੀ ਬੀਜੀ ਹੋਈ ਫਸਲ ਬੀਜੀ ਹੀ ਉਹ ਜਦੋਂ ਕੱਟ ਲੈਂਦੀ ਫਿਰ ਦੈਨ ਪੋਜੀਸ਼ਨ ਲੈਂਦੇ, ਬਟ ਇਹਨਾਂ ਨੇ ਜਿਹੜਾ ਗਲਤ ਤਰੀਕੇ ਨਾਲ ਹਥਿਆਰਬੰਦ ਵਿਅਕਤੀ ਨਾਲ ਲੈ ਕੇ ਜਿਹੜਾ ਉਹਦੀ ਸਾਰੀ ਫਸਲ ਜਿਹੜੀ ਉਹ ਖਰਾਬ ਕਰ ਦਿੱਤੀ ਹੈ, ਜਿਹਦੇ ਸੰਬੰਧ ਵਿੱਚ ਅਸੀਂ FIR ਨੰਬਰ 90 ਅੰਡਰ ਸੈਕਸ਼ਨ 329 62 324 190 191 ਸਬਸੈਕਸ਼ਨ 3 ਅਧੀਨ BNS 25 ਆਰਮਜ਼ ਐਕਟ ਥਾਣਾ ਸਰਿਆਲੀ ਦਰਜ ਰਜਿਸਟਰ ਕੀਤੀ ਹੈ। ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਜਿਹੜੇ ਮੇਨ ਅਕਿਊਜ਼ਡ ਆ ਗੁਲਾਬ ਸਿੰਘ ਤੇ ਉਹਦੇ ਭਤੀਜੇ ਰਾਜਵੀਰ ਤੇ ਗੁਰਸੇਵਕ ਸਿੰਘ, ਇਹਨਾਂ ਨੂੰ ਅਰੈਸਟ ਕਰ ਲਿਆ। ਇਸ ਤੋਂ ਇਲਾਵਾ ਜਿਹੜੀ ਉਹ ਵੀਡੀਓ ਸਾਡੇ ਕੋਲ ਵਾਇਰਲ ਵੀਡੀਓ ਹੋਈ ਉਹਦੇ ਵਿੱਚ ਇਹਨਾਂ ਤੋਂ ਬਾਕੀ ਫਰਦਰ ਪੁੱਛਗਿੱਛ ਕਰਕੇ ਜਿਹੜੇ ਦੋਸ਼ੀ ਨੋਮੀਨੇਟ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ। ਧੰਨਵਾਦ। ਪੈਸਿਆਂ ਦੇ ਲੈਣ ਦੇਣ ਵੀ ਵੀਡੀਓ 'ਚ ਦਿਖਾਈ ਦੇ ਰਿਹਾ ਕਿ ਕੁਝ ਪੈਸੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਾਫੀ ਲੱਖਾਂ ਦੇ ਵਿੱਚ, ਤੇ ਇਹਦੇ ਨਾਲ ਨਾਲ ਕੁਝ ਕਿਸੇ ਘਰ ਵਿੱਚ ਵੀ ਬੈਠੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਹਥਿਆਰਬੰਦ ਨੇ। ਮੈਨੂੰ ਇੱਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਪੇਡ ਵਿਅਕਤੀ ਲੈ ਕੇ ਆਏ ਆ ਨਾਲ, ਉਹਨਾਂ ਨੂੰ ਕੁਝ ਪੈਸੇ ਦੇ ਕੇ, ਹੋ ਸਕਦਾ ਵੀ ਪੈਸੇ ਦੇ ਕੇ ਤੇ ਪੋਜੈਸ਼ਨ ਲੈਣ ਲਈ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਹੋਣ। ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜੂਗੀ ਕਿ ਉਹ ਜਿਹੜੇ ਅਕਿਊਜ਼ਡ ਆ ਕਿਹਦੇ ਕਹਿਣ 'ਤੇ ਕਿੱਥੋਂ ਆਏ ਆ। ਮੋਸਟਲੀ ਪਤਾ ਲੱਗਾ ਹੈ ਪਿੰਡ ਬਲੇਰ ਜਿਹੜਾ ਪਿੰਡ ਏਰੀਏ ਦਾ ਉੱਥੋਂ ਦੇ ਆ ਦੋਸ਼ੀ, ਸਾਰੇ ਕਲੀਅਰ ਹੋ ਜਾਣਗੇ, ਸਾਰੇ ਫੜ ਕੇ ਅੰਦਰ ਦੇਵਾਂਗੇ। ਇਹੋ ਜਿਹੀ ਕਿਸੇ ਤਰ੍ਹਾਂ ਦੀ ਵੀ ਗੁੰਡਾਗਰਦੀ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਤਰਨਤਾਰਨ ਦੇ ਪਿੰਡ ਜੋੜਾ ਵਿੱਚ 2 ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਇੱਕ ਕਿਸਾਨ ਦੀ ਜ਼ਮੀਨ ਤੇ ਧਾਵਾ ਬੋਲ ਦਿੱਤਾ ਅਤੇ ਟਰੈਕਟਰ ਚਲਾ ਕੇ ਉਸ ਦੀ ਫਸਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਘਟਨਾ ਤੋਂ ਬਾਅਦ SSP ਅਸ਼ਵਨੀ ਕੁਮਾਰ ਨੇ ਇੱਕ ਟੀਮ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਮੁਲਜ਼ਮਾਂ ਦੀ ਪਹਿਚਾਣ ਗੁਲਾਬ ਸਿੰਘ,
ਰਾਜਵੀਰ ਸਿੰਘ ਅਤੇ ਗੁਰਸੇਵਕ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। 2 ਦਰਜਨ ਤੋਂ ਵੱਧ ਬਦਮਾਸ਼ਾਂ ਨੂੰ ਪੈਸਾ ਦੇ ਕੇ ਜ਼ਮੀਨ ਤੇ ਕਬਜ਼ਾ ਕਰਨ ਲਈ ਆਏ ਸਨ। ਪੀੜਿਤ ਪੰਛੀ ਨੇ ਦੋਸ਼ ਲਗਾਇਆ ਕਿ ਇਹ ਘਟਨਾ ਵਿੱਚ ਇੱਕ ਭਾਜਪਾ ਆਗੂ ਵੀ ਸ਼ਾਮਲ ਹੈ। ਉਧਰ ਦੂਜੇ ਪਾਸੇ ਇਸ ਸੰਬੰਧੀ ਡੀਐਸਪੀ ਕਵਲਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਸ ਸੰਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਹੈ ਅਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਮੁਲਜ਼ਮਾਂ ਦੀ ਜਿਹੜੀ ਸ਼ਨਾਖਤ ਲਈ ਹੋਰ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ। ਮੇਰਾ ਨਾਂ ਜੱਸਾ ਸਿੰਘ ਜੀ। ਕੀ ਗੱਲਬਾਤ ਹੋਈ ਅੱਜ? ਅੱਜ ਮੈਂ ਨਾ ਮਤਲਬ ਕਿ ਅੱਜ ਸਾਡੇ ਇਹਨਾਂ ਨੇ ਆਵੇ ਬਿਆਨਾ ਕੀਤਾ ਸਾਡੇ ਨਾਲ ਤੇ ਇਹਨਾਂ ਨੇ ਮਤਲਬ ਕਿ ਉਹਨਾਂ ਦਿਆਲ ਸਿੰਘ ਹੋਣਾ ਨੇ, ਦਿਦਾਰ ਸਿੰਘ ਸਾਰਿਆਂ ਨੇ, ਉਹਨਾਂ ਦੀ ਤਰੀਕ ਹਾਜ਼ਰੀ ਲੱਗੀ ਆ। ਉਹਦੇ ਵਿੱਚ ਮੈਂ ਵਕੀਲ ਸਾਹਿਬ ਨੂੰ ਮਿਲਣ ਗਿਆ ਵੀ ਕੇਸ ਪਾਉਣ ਬਾਰੇ, ਕੇਸ ਪਾਇਆ ਕੁਝ ਚੀਜ਼ਾਂ ਡਾਕੂਮੈਂਟ ਦੇਣ ਗਿਆ ਹਾਂ। ਮੈਨੂੰ ਉੱਥੇ ਫੋਨ ਆਇਆ ਪਹਿਲਾਂ ਮੁਲਾਜ਼ਮ ਆਏ ਘਰੇ ਕਿ ਮੇਰੇ 'ਤੇ ਇਹਨਾਂ ਨਜਾਇਜ਼ ਪਰਚਾ ਕਰਾਇਆ ਇੱਕ ਵੀ ਪਹਿਲਾਂ ਵੀ ਅਸੀਂ ਪੈਲੀ ਕਬਜ਼ਾ ਸਾਡਾ ਤੇ ਜੱਸੇ ਸਿੰਘ ਹੋਣਾ ਨੇ ਕੁੱਟ ਕੇ ਤੇ ਉਹਨਾਂ ਨੂੰ ਕੱਢਿਆ, ਸੱਟਾਂ ਲਾਈਆਂ। ਉਹ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਸਾਡੇ ਸਾਰੇ ਪੰਚਾਇਤ ਖਲੋਤੀ ਆ, ਨਾ ਕੋਈ ਇੱਥੇ ਆਇਆ ਹੀ ਆ। ਮੇਰੇ 'ਤੇ ਨਜਾਇਜ਼, ਮੇਰੇ ਬਾਪੂ ਦੇ ਨਜਾਇਜ਼ ਪਰਚਾ ਕੀਤਾ। ਫਿਰ ਮੁਲਾਜ਼ਮ ਘਰੇ ਆਏ ਆ, ਮੁਲਾਜ਼ਮ ਅਜੇ ਗਏ ਨਹੀਂ ਆ, ਉਹ ਗੁਰਦੁਆਰਾ ਸਾਹਿਬ ਲਾਗੇ ਤੇ ਉਸੇ ਵੇਲੇ ਹੀ ਇਹ ਮਤਲਬ ਕਿ 2 ਟਰੈਕਟਰ ਲੈ ਕੇ ਇਹਦੇ ਸਾਰਾ ਕੁਝ ਇੱਥੇ ਲੈ ਕੇ ਤਾਮਾ ਜਾਮਾ ਇਹ 17 ਜਿਹੜਾ ਮਤਲਬ ਕਿ ਬੀਜੇਪੀ ਦਾ ਲੀਡਰ ਬਣਿਆ ਬੰਦਾ ਉਹ ਨਾਲ ਆ ਕੇ ਇਹਨਾਂ ਮੇਰੀ ਫਸਲ ਆ ਨੰਬਰੀ ਪੈਲੀ ਸਾਡੇ ਮਤਲਬ ਕਿ ਸਾਡੇ ਦਾਦਾ ਜੀ ਹੋਣਾ ਖਰੀਦੀ ਆ, ਸਾਡੇ ਡੈਡੀ ਨੇ ਆਪ ਖੁਦ ਉਹਨਾਂ ਦੇ ਨਾਮ ਆ, ਉਹਨੂੰ ਵੀ ਇਹਨਾਂ ਖਰਾਬ ਕੀਤਾ ਵਾ। ਦੂਸਰੀ ਪੈਲੀ ਜਿਹੜੀ ਉਹਦਾ ਵੀ ਮੇਰੇ ਨਾਲ ਬਿਆਨਾ ਹੈ, ਮੇਰੇ ਪੈਸੇ ਗਏ ਸਾਨੂੰ ਤੇ ਮੇਰੇ ਬਾਪੂ ਦੇ ਮਤਲਬ ਕਿ ਇਹਨਾਂ ਨੇ ਉਦੋਂ ਦਾ ਢਿੱਲੇ ਮੱਠੇ ਰਹਿੰਦੇ ਜਿੱਦਣ ਦੀ ਆਹ ਗੱਲ ਸੁਣੀ ਇਹਨਾਂ ਨੇ ਇਹਨਾਂ ਤੋਂ। ਤੇ ਇਹਨਾਂ ਆ ਕੇ ਵੇਖੋ, ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਆਹ ਕਿਸਾਨਾਂ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਮਤਲਬ ਕਿ ਆਪਦੇ ਵਿੱਚ ਪਨਾਹ ਦਿੱਤੀ ਆ ਕਿ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਕਰੂ। ਨਾਲੇ ਇਹਦੀ CBI ਤੋਂ ਜਾਂਚ ਕਰਵਾਓ ਸਾਰੇ ਦਾ। ਮੈਂ ਖੁਦ ਨਾਲ ਰਹਿੰਦਾ ਰਿਹਾ, ਜਿਹੜਾ ਮਤਲਬ ਕਿ ਡੈਥ ਹੋ ਗਈ ਆ ਮਤਲਬ ਹਰੀਕਾਂ ਵਾਲੇ ਮਤਲਬ ਕਿ ਜੋ ਸਾਰੇ ਜਿੰਨੇ ਮੁੰਡੇ ਇਹਨਾਂ ਸਾਰਾ ਸਾਨੂੰ ਸਿਸਟਮ ਦਾ ਇਹਨਾਂ ਦਾ ਪਤਾ ਕੀ ਹੈ, ਧੱਕੇਸ਼ਾਹੀਆਂ ਕਰਦੇ ਆ। ਤੇ ਅੱਜ ਇਹਨਾਂ ਦੀ ਅਸੀਂ ਸਗੋਂ ਇਹਨਾਂ ਦੇ ਨਾਲ ਹੈਲਪ ਕਰਦੇ ਰਹੇ। ਸਾਨੂੰ ਵੀ ਅੱਜ ਸਾਡੇ ਘਰਾਂ ਨੂੰ ਹੀ ਅੱਜ ਆ ਗਏ ਆ। ਇਹ ਕਿਸਾਨ ਦੀ ਕਿੱਥੋਂ ਨਰਿੰਦਰ ਮੋਦੀ ਜੀ ਕਹਿੰਦੇ ਕਿਸਾਨ ਦੇ ਨਾਲ ਕੀ ਕਿਸਾਨ ਦੇ ਨਾਲ ਹੁਣ ਇਸ ਚੀਜ਼ ਦਾ ਜਿਹੜਾ ਇੰਨਾ ਮੇਰਾ ਖਰਚਾ ਹੈ ਕੋਈ ਮੈਨੂੰ ਦਊ ਮੁਆਵਜ਼ਾ? ਉਤੋਂ ਨੇ ਮੇਰੇ 'ਤੇ ਨਜਾਇਜ਼ ਪਰਚਾ। ਫਿਰ ਅੱਜ ਮੁਲਾਜ਼ਮ ਘਰੇ ਆ ਕੇ ਕਹਿ ਕੇ ਗਏ ਮੇਰੇ ਤਾਇਆ ਜੀ ਨੂੰ ਵੀ ਜੇ ਉਹ ਪੈਲੀ ਦੇ ਵਿੱਚ ਪੈਰ ਪਾਇਆ ਨਾ ਤੇ ਅਸੀਂ ਤੁਹਾਡੇ 'ਤੇ ਹੋਰ ਪਰਚਾ ਕਰਾਂਗੇ। ਕਿੰਨੇ ਬੰਦੇ ਸੀ ਤੇ ਕਿੰਨੇ ਬੰਦੇ ਘੱਟ ਤੋਂ ਘੱਟ 25 ਤੋਂ 30 ਬੰਦੇ ਸੀ। ਕੀ ਹਥਿਆਰ ਹੈਗੇ ਇਹਨਾਂ ਕੋਲ? ਹਥਿਆਰ ਕੋਈ ਸਭ ਕੋਈ ਰਫਲਾਂ ਵੀ ਹੈਗੀਆਂ 315 12 ਬੋਰ ਵਗੈਰਾ, ਕਿਰਪਾਨਾਂ ਵਗੈਰਾ, ਰਿਵਾਲਵਰ ਵੀ, ਪਿਸਟਲ, ਸਭ ਕੁ ਹਥਿਆਰ ਸਰ ਹਰੇਕ ਕਿਸਮ ਦੇ ਹਥਿਆਰ ਲੈ ਕੇ ਆਏ। ਉਹ ਕੀ ਮੰਗ ਕਰਦੇ ਜੀ? ਮੰਗ ਇਹੋ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਕੋਈ ਤੁਹਾਨੂੰ ਧਮਕੀਆਂ ਵੀ ਆਈਆਂ? ਧਮਕੀਆਂ ਵੀ ਆਹ ਹਿਸਾਬ ਲਓ ਤੁਹਾਡੇ ਸਾਹਮਣੇ ਧਮਕੀ ਨਹੀਂ ਕਿ ਜਦੋਂ ਮੈਂ ਫਸਲ ਲਾਈ ਜਾਂ ਤੇ ਕੋਈ ਉੱਥੇ ਕਿਤੇ ਬਹਿ ਕੇ ਮਤਲਬ ਕਿ ਕਰਦੇ ਦੱਸਦੇ ਜੇ ਅਸੀਂ ਹੁਣ ਸਾਰਾ ਕੁਝ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਆ। ਵੇਖੋ 3 ਤਰੀਕ ਨੂੰ ਮੇਰੀ ਹਾਜ਼ਰੀ ਲੱਗੀ, ਤਹਿਸੀਲਦਾਰ ਨੇ ਬਕਾਇਦਾ ਮੈਨੂੰ ਸਾਈਨ ਕੀਤੇ ਆ। ਵੇਖੋ ਆਹ ਵੇਖੋ ਬਕਾਇਦਾ ਉਹਨੇ ਸਾਈਨ ਕਰਕੇ ਮੇਰੀ ਹਾਜ਼ਰੀ ਲੱਗੀ ਉੱਥੇ। ਮੈਂ ਬਿਲਕੁਲ ਆ ਜ਼ਮੀਨ ਜਿਹੜੀ ਵਾਹੁਣ ਅੱਜ ਵਾਹ ਕੇ ਗਏ ਨਾ, ਮੈਂ ਆ ਗਵਾਂਢੀ ਮੇਰੀ ਵੱਟ ਨਾਲ ਵਾਟਿਆ ਜੀ। ਤੇ ਅਸੀਂ ਇੱਥੇ ਖਾਦ ਪਾ ਰਹੇ ਸੀ ਤੇ ਮੈਂ ਉਹ ਮੋਟਰ ਤੇ ਬੈਠਾ, ਮੇਰੇ 2 ਨੌਕਰ ਖਾਦ ਪਾ ਰਹੇ ਸੀ। ਤੇ ਮੈਂ ਉੱਥੋਂ ਜਦੋਂ ਉਹ ਆਣ ਕੇ ਟਰੈਕਟਰ ਲੈ ਕੇ ਇੱਕਦਮ ਇੱਥੇ ਆਣ ਕੇ ਵੜ ਗਏ ਆ, ਤਾਂ ਮੇਰੇ ਨੌਕਰ ਵਿਚਾਰੇ ਡਰ ਕੇ ਤੇ ਉਹ ਬੰਬੀ ਵੱਲ ਨੂੰ ਮੇਰੀ ਮੋਟਰ ਵੱਲ ਨੂੰ ਆ ਗਏ। ਤੇ ਉਹ ਕਹਿੰਦੇ ਵੀ ਉਹ ਬੰਦੇ ਆ ਗਏ ਆ ਪੈਲੀ ਵਾਹੁਣ ਦੀ। ਤੇ ਉਹ ਬੰਦੇ ਘੱਟ ਤੋਂ ਘੱਟ 25-30 ਸੀ ਜੀ, 25-30 ਬੰਦੇ ਸੀ। ਕੁਝ ਕੋ ਰਿਵਾਲਵਰ ਸੀ, ਪਿਸਟਲ ਵੀ ਉਹਨਾਂ ਨੰਗੇ ਫੜੇ ਸੀ। ਤੇ ਉਹਨਾਂ ਨੇ ਮਤਲਬ ਜਦੋਂ ਆਣ ਕੇ ਟਰੈਕਟਰ ਜੋਤੇ ਆ ਤੇ ਉਹ ਵਿੱਚੇ ਭਜਾਈ ਫਿਰਦੇ ਰਹੇ ਆ, ਟਰੈਕਟਰ ਭਜਾਈ ਫਿਰਦੇ ਰਹੇ ਆ। ਤੇ ਉਹ ਖੜੀ ਫਸਲ ਦਾ ਮੈਂ ਕਿਹਾ ਚਲੋ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹਨਾਂ ਦਾ ਕੀ ਮਸਲਾ। ਤੇ ਜਦੋਂ ਅਸੀਂ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਵੀਰ ਕਿਤੇ ਇੱਧਰ ਨਾ ਵਾਹ ਦਿਓ, ਸਾਡੀ ਪੈਲੀ ਆ, ਇੱਧਰ ਨੂੰ ਕਿਤੇ ਸਾਡੀ ਪੈਲੀ ਨੂੰ ਨਾ ਵਾੜਿਓ। ਤੇ ਉਹ ਮੁੜ ਕੇ ਇੱਧਰੋਂ ਵਾਹ ਕੇ ਤੇ ਮੁੜ ਕੇ ਜਲਦੀ ਅੱਧਾ ਘੰਟਾ ਉਹਨਾਂ ਲਾਇਆ। ਤੇ ਉਹ ਮੁੜ ਕੇ ਲੈ ਕੇ ਆਪਦੇ ਬੰਦੇ, ਇੱਕ ਨਾਲ ਟਰੈਕਟਰ ਦੇ ਪਿੱਛੇ ਟਰਾਲੀ ਵੀ ਪਾਈ ਸੀ, ਉਹਦੇ ਵਿੱਚ ਵੀ ਕੋਈ ਉਹਨਾਂ ਮਾਰੂ ਹਥਿਆਰ ਵਗੈਰਾ ਰੱਖੇ ਪਤਾ ਨਹੀਂ ਕੀ। ਤੇ ਅਸੀਂ ਤਾਂ ਕਹਿੰਦੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ। ਤੇ ਅਸੀਂ ਹਾਂਜੀ ਫਾਇਰ ਵਗੈਰਾ ਵੀ ਕੱਢੇ, ਕੋਈ 2-3 ਫਾਇਰ ਕੀਤੇ ਆ ਜੀ। ਤੇ ਉਹਨਾਂ ਨੇ ਅਸੀਂ ਆਨੇ ਆ ਕਿਸ ਤਰ੍ਹਾਂ ਦੀ ਸਪੋਰਟ ਕਰਦੇ ਜੀ ਆਉਣ ਵਾਲੇ? ਅਸੀਂ ਤੇ ਆਨੇ ਆ ਵੀ ਇਹ ਵੇਖੋ ਅਸੀਂ ਜਿਉਂ ਜੰਮੇ ਆ ਇਹੀ ਬੰਦੇ ਪੈਲੀ ਵਾਹੁੰਦੇ ਆ। ਤੇ ਇਹੀ ਅਸੀਂ ਤੇ ਆਨੇ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਅਸੀਂ ਇਹਨਾਂ ਦੇ ਸਾਰਾ ਪਿੰਡ ਜਿਹੜਾ ਨਗਰ ਆ, ਅਸੀਂ ਤੇ ਇਸ ਚੀਜ਼ ਦੇ ਹੱਕ 'ਚ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਨਜਾਇਜ਼ ਨਹੀਂ। ਕਿਉਂਕਿ ਝੋਨਾ ਜਿੱਦਣ ਤੋਂ ਅਸੀਂ ਇੱਥੇ ਲਾਗੇ ਰਹਿੰਦੇ ਆ ਨਾ, ਅੱਜ ਤੱਕ ਉਹ ਪੈਲੀ ਵਾਹੁਣ ਵੀ ਨਹੀਂ ਆਏ। ਪੈਲੀ ਵਾਹੀ ਵੀ ਇਹਨਾਂ ਵਾ, ਫਸਲ ਇਹਨਾਂ ਬੀਜੀ ਆ, ਝੋਨਾ ਇਹਨਾਂ ਲਾਇਆ। ਪਰ ਇਹ ਆ ਵੀ ਚਲੋ ਜੇ ਕੋਈ ਇਹਨਾਂ ਦਾ ਮਸਲਾ ਝੋਨੇ ਤੋਂ ਬਾਅਦ ਵੱਢਣ ਤੋਂ ਕਰ ਲੈਂਦੇ, ਪਰ ਇਹ ਆ ਵੀ ਆ ਜਿਹੜੀ ਫਸਲ ਵਾਹੁਣੀ ਆ ਇਹ ਬਹੁਤ ਮਾੜੀ ਗੱਲ ਆ। ਇਹ ਨਾ ਜੀ ਇਹਨਾਂ ਦਾ ਇੰਦਰ ਸਿੰਘ ਤੇ ਜਿੰਦਰ ਸਿੰਘ 2 ਭਰਾ ਸੀ ਤੇ ਇਹਨਾਂ ਦਾ ਸਾਂਝਾ ਖਾਤਾ ਸੀਗਾ। ਤੇ ਬਹੁਤ ਟਾਈਮ ਦਾ ਪੈਲੀ ਜਿਹੜੀ ਆ ਇੰਦਰ ਸਿੰਘ ਦਾ ਪਰਿਵਾਰ ਵਾਹੁਣ ਡਿਆ ਸੀਗਾ ਜੀ। ਤੇ ਜਿਹੜਾ ਦੂਜਾ ਜਿੰਦਰ ਸਿੰਘ ਦਾ ਪਰਿਵਾਰ ਉਹ ਬਾਹਰ ਆ ਤੇ ਉਹਨਾਂ ਨੇ ਇਹਨਾਂ ਨਾਲ ਬਿਆਨਾ ਕੀਤਾ ਜੀ। ਬਿਆਨਾ ਕਰਕੇ ਤੇ ਇਹਨਾਂ ਹਾਜ਼ਰੀ ਲਵਾਈ ਆ ਜਾ ਕੇ ਤਹਿਸੀਲਦਾਰ ਕੋਲ। ਤੇ ਉਹ ਅੱਗੇ ਜੀ ਜਦੋਂ ਉਹ ਆਏ ਨਹੀਂ ਗਏ ਤੇ ਉਹਨਾਂ ਨੇ ਕਿਸੇ ਹੋਰ ਨੂੰ ਗਾਂ ਪੈਲੀ ਕਰ ਦਿੱਤੀ ਆ ਬੈ। ਇਹ ਨਾ ਮੇਰੇ ਕੋਲ ਮਈ ਦੇ ਵਿੱਚ ਆਏ ਸੀ, ਇਹਨਾਂ ਨੇ ਮੈਂ ਦੱਸਿਆ, ਮੈਂ ਕਿਹਾ ਉਹਨਾਂ ਦਾ ਬਿਆਨਾ ਹੋਇਆ ਵਾ ਤੇ ਤੁਸੀਂ ਝਗੜੇ ਵਾਲੀ ਪੈਲੀ ਨਾ ਲਓ, ਇਸ ਪਾਰਟੀ ਨੂੰ ਕਿਹਾ ਸੀ। ਤੇ ਇਹਨਾਂ ਨੇ ਆਖੇ ਨਹੀਂ ਲੱਗਾ ਤੇ ਇਹਨਾਂ ਨੇ ਜਾ ਕੇ ਜੂਨ ਦੇ ਵਿੱਚ ਰਜਿਸਟਰੀ ਕਰਾਤੀ ਹੈ ਇਹਦੀ।
ਤੇ ਜਿਹੜਾ ਇੱਕ ਆ ਖੱਤਾ ਵਾ ਗਿਆ ਤੇ ਬੜੇ ਚਿਰ ਦਾ ਉਸੇ ਪਰਿਵਾਰ ਤੋਂ ਮੁਖਤਾਰ ਸਿੰਘ ਦੇ ਨਾਂ ਤੋਂ ਨੰਬਰੀ ਉਦੋਂ ਰਜਿਸਟਰੀ ਹੁੰਦੀ ਆ ਇਹਨਾਂ ਦੇ ਨਾਮ ਆ ਜਿਹੜਾ ਖੱਤਾ ਖਰਾਬ ਕਰਕੇ ਗਏ ਆ। ਜੁਲਾਈ 2024 ਨੂੰ ਪਰਸੋਂ ਕਰੀਬ 3-4 ਵਜੇ ਗੁਲਾਬ ਸਿੰਘ ਤੇ ਦਰਬਾਗ ਸਿੰਘ ਜੋ ਕਿ ਬੇਸਿਕਲੀ ਫਾਜ਼ਿਲਕਾ ਦੇ ਪਿੰਡ ਬੱਲੋਚੱਕ ਦੇ ਰਹਿਣ ਵਾਲੇ ਆ, ਉਹਨਾਂ ਨੇ ਆ ਕੇ ਪਿੰਡ ਜੌੜਾ ਜਿਹੜਾ ਹੈ ਥਾਣਾ ਸਰਿਆਲੀ ਵਿੱਚ ਆ ਕੇ ਕਰੀਬ 17-18 ਵਿਅਕਤੀਆਂ ਨੂੰ ਨਾਲ ਹਥਿਆਰਬੰਦ ਵਿਅਕਤੀ ਉਹਨਾਂ ਨੂੰ ਨਾਲ ਲੈ ਕੇ ਇੱਕ ਅਮਰਜੀਤ ਕੌਰ ਵਾਈਫ ਆਫ ਕੁਲਦੀਪ ਸਿੰਘ ਲੇਡੀ ਆ, ਉਹਦੀ ਬੀਜੀ ਹੋਈ ਫਸਲ ਜਿਹੜੀ ਸੀ ਉਹ ਵਾਹ ਦਿੱਤੀ ਹੈ ਤੇ ਖਰਾਬ ਕਰ ਦਿੱਤੀ ਹੈ। ਐਕਚੁਅਲੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਲੇਡੀ ਸਵਰਨ ਕੌਰ ਆ ਜੋ ਕਿ NRI ਹੈ। ਉਹਨੇ ਪਹਿਲਾਂ ਤੇ ਅਮਰਜੀਤ ਕੌਰ ਨੂੰ 7 ਏਕੜ ਜ਼ਮੀਨ ਜਿਹੜੀ ਹੈ ਉਹ ਬਿਆਨਾ ਕੀਤਾ ਸੀ ਤੇ ਉਹਨੂੰ ਰਜਿਸਟਰੀ ਕਰਨ ਦੀ ਬਜਾਏ ਇਹਨੇ ਦਿਲਬਾਗ ਸਿੰਘ ਤੇ ਗੁਰਲਾਲ ਸਿੰਘ ਜਿਹੜੇ ਆ ਉਸ ਪਾਰਟੀ ਨੂੰ ਰਜਿਸਟਰੀ ਕਰ ਦਿੱਤੀ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਥਰੂ ਪ੍ਰੋਪਰ ਚੈਨਲ ਜਿਹੜਾ ਆ ਉਹਦਾ ਪੋਜੀਸ਼ਨ ਲੈਂਦੇ, ਇਹਨਾਂ ਨਾਲ ਗੱਲ ਕਰਕੇ ਉਹਦੀ ਬੀਜੀ ਹੋਈ ਫਸਲ ਬੀਜੀ ਹੀ ਉਹ ਜਦੋਂ ਕੱਟ ਲੈਂਦੀ ਫਿਰ ਦੈਨ ਪੋਜੀਸ਼ਨ ਲੈਂਦੇ, ਬਟ ਇਹਨਾਂ ਨੇ ਜਿਹੜਾ ਗਲਤ ਤਰੀਕੇ ਨਾਲ ਹਥਿਆਰਬੰਦ ਵਿਅਕਤੀ ਨਾਲ ਲੈ ਕੇ ਜਿਹੜਾ ਉਹਦੀ ਸਾਰੀ ਫਸਲ ਜਿਹੜੀ ਉਹ ਖਰਾਬ ਕਰ ਦਿੱਤੀ ਹੈ। ਜਿਹਦੇ ਸੰਬੰਧ ਵਿੱਚ ਅਸੀਂ FIR ਨੰਬਰ 90 ਅੰਡਰ ਸੈਕਸ਼ਨ 329, 62, 324, 190, 191 ਸਬਸੈਕਸ਼ਨ 3 ਅਧੀਨ BNS 25 ਆਰਮਜ਼ ਐਕਟ ਥਾਣਾ ਸਰਿਆਲੀ ਦਰਜ ਰਜਿਸਟਰ ਕੀਤੀ ਹੈ, ਜਿਸ 'ਚ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਜਿਹੜੇ ਮੇਨ ਅਕਿਊਜ਼ਡ ਆ ਗੁਲਾਬ ਸਿੰਘ ਤੇ ਉਹਦੇ ਭਤੀਜੇ ਰਾਜਵੀਰ ਤੇ ਗੁਰਸੇਵਕ ਸਿੰਘ, ਇਹਨਾਂ ਨੂੰ ਅਰੈਸਟ ਕਰ ਲਿਆ। ਇਸ ਤੋਂ ਇਲਾਵਾ ਜਿਹੜੀ ਉਹ ਵੀਡੀਓ ਸਾਡੇ ਕੋਲ ਵਾਇਰਲ ਵੀਡੀਓ ਹੋਈ ਉਹਦੇ ਵਿੱਚ ਇਹਨਾਂ ਤੋਂ ਬਾਕੀ ਫਰਦਰ ਪੁੱਛਗਿੱਛ ਕਰਕੇ ਜਿਹੜੇ ਦੋਸ਼ੀ ਨੋਮੀਨੇਟ ਕਰਕੇ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਊਗਾ। ਧੰਨਵਾਦ। ਪੈਸਿਆਂ ਦੇ ਲੈਣ ਦੇਣ ਵੀ ਵੀਡੀਓ 'ਚ ਦਿਖਾਈ ਦੇ ਰਿਹਾ ਕਿ ਕੁਝ ਪੈਸੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਾਫੀ ਲੱਖਾਂ ਦੇ ਵਿੱਚ, ਤੇ ਇਹਦੇ ਨਾਲ ਨਾਲ ਕੁਝ ਕਿਸੇ ਘਰ ਵਿੱਚ ਵੀ ਬੈਠੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਹਥਿਆਰਬੰਦ ਸੀ। ਮੈਨੂੰ ਇੱਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਪੇਡ ਵਿਅਕਤੀ ਲੈ ਕੇ ਆਏ ਆ ਨਾਲ, ਉਹਨਾਂ ਨੂੰ ਕੁਝ ਪੈਸੇ ਦੇ ਕੇ, ਹੋ ਸਕਦਾ ਵੀ ਪੈਸੇ ਦੇ ਕੇ ਤੇ ਪੋਜੈਸ਼ਨ ਲੈਣ ਲਈ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਹੋਣ। ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜੂਗੀ ਕਿ ਉਹ ਜਿਹੜੇ ਅਕਿਊਜ਼ਡ ਆ ਕਿਹਦੇ ਕਹਿਣ 'ਤੇ ਕਿੱਥੋਂ ਆਏ ਆ। ਮੋਸਟਲੀ ਪਤਾ ਲੱਗਾ ਹੈ ਪਿੰਡ ਬਲੇਰ ਜਿਹੜਾ ਕਿਵੇਂ ਏਰੀਏ ਦਾ ਉੱਥੋਂ ਦੇ ਆ ਦੋਸ਼ੀ, ਸਾਰੇ ਕਲੀਅਰ ਹੋ ਜਾਣਗੇ, ਸਾਰੇ ਫੜ ਕੇ ਅੰਦਰ ਦੇਵਾਂਗੇ। ਇਹੋ ਜਿਹੀ ਕਿਸੇ ਤਰ੍ਹਾਂ ਦੀ ਵੀ ਗੁੰਡਾਗਰਦੀ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਤਰਨਤਾਰਨ ਦੇ ਪਿੰਡ ਜੋੜਾ ਵਿੱਚ 2 ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਇੱਕ ਕਿਸਾਨ ਦੀ ਜ਼ਮੀਨ ਤੇ ਧਾਵਾ ਬੋਲ ਦਿੱਤਾ ਅਤੇ ਟਰੈਕਟਰ ਚਲਾ ਕੇ ਉਸ ਦੀ ਫਸਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਘਟਨਾ ਤੋਂ ਬਾਅਦ SSP ਅਸ਼ਵਨੀ ਕੁਮਾਰ ਨੇ ਇੱਕ ਟੀਮ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਮੁਲਜ਼ਮਾਂ ਦੀ ਪਹਿਚਾਣ ਗੁਲਾਬ ਸਿੰਘ, ਰਾਜਵੀਰ ਸਿੰਘ ਅਤੇ ਗੁਰਸੇਵਕ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। 2 ਦਰਜਨ ਤੋਂ ਵੱਧ ਬਦਮਾਸ਼ਾਂ ਨੂੰ ਪੈਸਾ ਦੇ ਕੇ ਜ਼ਮੀਨ ਤੇ ਕਬਜ਼ਾ ਕਰਨ ਲਈ ਆਏ ਸਨ। ਪੀੜਿਤ ਪੰਛੀ ਨੇ ਦੋਸ਼ ਲਗਾਇਆ ਕਿ ਇਹ ਘਟਨਾ ਵਿੱਚ ਇੱਕ ਭਾਜਪਾ ਆਗੂ ਵੀ ਸ਼ਾਮਲ ਹੈ। ਉਧਰ ਦੂਜੇ ਪਾਸੇ ਇਸ ਸੰਬੰਧੀ DSP ਕਵਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਹੈ ਅਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਮੁਲਜ਼ਮਾਂ ਦੀ ਜਿਹੜੀ ਸ਼ਨਾਖਤ ਲਈ ਹੋਰ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ। ਮੇਰਾ ਨਾਂ ਜੱਸਾ ਸਿੰਘ ਜੀ। ਕੀ ਗੱਲਬਾਤ ਹੋਈ ਅੱਜ? ਅੱਜ ਮੈਂ ਨਾ ਮਤਲਬ ਕਿ ਸਾਡੇ ਇਹਨਾਂ ਨੇ ਬਿਆਨਾ ਕੀਤਾ ਸਾਡੇ ਨਾਲ, ਇਹਨਾਂ ਨੇ ਮਤਲਬ ਕਿ ਉਹਨਾਂ ਦਿਆਲ ਸਿੰਘ ਹੋਣਾ ਨੇ, ਦਿਦਾਰ ਸਿੰਘ ਸਾਰਿਆਂ ਨੇ, ਉਹਦੀ ਤਰੀਕ ਹਾਜ਼ਰੀ ਲੱਗੀ ਆ। ਉਹਦੇ ਵਿੱਚ ਮੈਂ ਵਕੀਲ ਸਾਹਿਬ ਨੂੰ ਮਿਲਣ ਗਿਆ ਵੀ ਕੇਸ ਪਾਉਣ ਬਾਰੇ, ਕੇਸ ਪਾਇਆ ਕੋਈ ਚੀਜ਼ਾਂ ਡਾਕੂਮੈਂਟ ਦੇਣ ਗਿਆ ਹਾਂ।
ਮੈਨੂੰ ਉੱਥੇ ਫੋਨ ਆਇਆ ਪਹਿਲਾਂ ਮੁਲਾਜ਼ਮ ਆਏ ਘਰੇ ਕਿ ਮੇਰੇ ਤੇ ਇਹਨਾਂ ਨਜਾਇਜ਼ ਪਰਚਾ ਕਰਾਇਆ ਇੱਕ ਵੀ ਪਹਿਲਾਂ ਵੀ ਅਸੀਂ ਪੈਲੀ ਕਬਜ਼ਾ ਸਾਡਾ ਤੇ ਜੱਸੇ ਸਿੰਘ ਹੋਣਾ ਨੇ ਕੁੱਟ ਕੇ ਤੇ ਉਹਨਾਂ ਨੂੰ ਕੱਢਿਆ ਸੱਟਾਂ ਲਾਈਆਂ ਉਹ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਸਾਡੇ ਸਾਰੇ ਪੰਚਾਇਤ ਖਲੋਤੀ ਆ ਨਾ ਕੋਈ ਇੱਥੇ ਆਇਆ ਹੀ ਆ ਮੇਰੇ ਤੇ ਨਜਾਇਜ਼ ਮੇਰੇ ਬਾਪੂ ਦੇ ਨਜਾਇਜ਼ ਪਰਚਾ ਕੀਤਾ ਫਿਰ ਮੁਲਾਜ਼ਮ ਘਰੇ ਆਏ ਆ ਮੁਲਾਜ਼ਮ ਅਜੇ ਗਏ ਨਹੀਂ ਆ ਉਹ ਗੁਰਦੁਆਰਾ ਸਾਹਿਬ ਲਾਗੇ ਤੇ ਉਸੇ ਵੇਲੇ ਹੀ ਇਹ ਮਤਲਬ ਕਿ 2 ਟਰੈਕਟਰ ਲੈ ਕੇ ਇਹਦੇ ਸਾਰਾ ਕੁਝ ਇੱਥੇ ਲੈ ਕੇ ਤਾਮਾ ਜਾਮਾ ਇਹ 17 ਜਿਹੜਾ ਮਤਲਬ ਕਿ BJP ਦਾ ਲੀਡਰ ਬਣਿਆ ਮਤਲਬ ਉਹ ਨਾਲ ਆ ਕੇ ਇਹਨਾਂ ਮੇਰੀ ਫਸਲ ਆ ਨੰਬਰੀ ਪੈਲੀ ਸਾਡੇ ਮਤਲਬ ਕਿ ਸਾਡੇ ਦਾਦਾ ਜੀ ਨੇ ਖਰੀਦੀ ਆ ਸਾਡੇ ਡੈਡੀ ਨੇ ਆਪ ਖੁਦ ਉਹਨਾਂ ਦੇ ਨਾਮ ਆ ਉਹਨੂੰ ਵੀ ਇਹਨਾਂ ਖਰਾਬ ਕੀਤਾ ਵਾ ਦੂਸਰੀ ਪੈਲੀ ਜਿਹੜੀ ਉਹਦਾ ਵੀ ਮੇਰੇ ਨਾਲ ਬਿਆਨਾ ਹੈ ਮੇਰੇ ਪੈਸੇ ਗਏ ਸਾਨੂੰ ਤੇ ਮੇਰੇ ਬਾਪੂ ਦੇ ਮਤਲਬ ਕਿ ਇਹਨਾਂ ਨੇ ਉਦੋਂ ਦਾ ਢਿੱਲੇ ਮੱਠੇ ਰਹਿੰਦੇ ਜਿੱਦਣ ਦੀ ਆਹ ਗੱਲ ਸੁਣੀ ਇਹਨਾਂ ਤੋਂ ਤੇ ਇਹਨਾਂ ਆ ਕੇ ਵੇਖੋ ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਆਹ ਕਿਸਾਨਾਂ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਮਤਲਬ ਕਿ ਆਪਦੇ ਵਿੱਚ ਪਨਾਹ ਦਿੱਤੀ ਆ ਕਿ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਕਰੋ ਨਾਲੇ ਇਹਦੀ CBI ਤੋਂ ਜਾਂਚ ਕਰਵਾਓ ਸਾਰੇ ਦਾ ਮੈਂ ਖੁਦ ਨਾਲ ਰਹਿੰਦਾ ਰਿਹਾ ਨੇ ਜਿਹੜਾ ਮਤਲਬ ਕਿ ਡੈਥ ਹੋ ਗਈ ਮਤਲਬ ਹਰੀਕਾਂ ਵਾਲੇ ਮਤਲਬ ਕਿ ਜੋ ਸਾਰੇ ਜਿੰਨੇ ਮੁੰਡੇ ਇਹਨਾਂ ਸਾਰਾ ਸਾਨੂੰ ਸਿਸਟਮ ਦਾ ਇਹਨਾਂ ਦਾ ਪਤਾ ਕੀ ਹੈ ਧੱਕੇਸ਼ਾਹੀਆਂ ਕਰਦੇ ਆ ਤੇ ਅੱਜ ਇਹਨਾਂ ਦੀ ਅਸੀਂ ਸਗੋਂ ਇਹਨਾਂ ਦੇ ਨਾਲ ਹੈਲਪ ਕਰਦੇ ਰਹੇ ਸਾਨੂੰ ਹੀ ਅੱਜ ਸਾਡੇ ਘਰਾਂ ਨੂੰ ਹੀ ਅੱਜ ਆ ਗਏ ਆ ਇਹ ਕਿਸਾਨ ਦੀ ਕਿੱਥੋਂ ਨਰਿੰਦਰ ਮੋਦੀ ਜੀ ਕਹਿੰਦੇ ਕਿਸਾਨ ਦੇ ਨਾਲ ਕੀ ਕਿਸਾਨ ਦੇ ਨਾਲ ਹੁਣ ਇਸ ਚੀਜ਼ ਦਾ ਜਿਹੜਾ ਇੰਨਾ ਮੇਰਾ ਖਰਚਾ ਹੈ ਕੋਈ ਮੈਨੂੰ ਦਊ ਮੁਆਵਜ਼ਾ ਉਤੋਂ ਨੇ ਮੇਰੇ ਤੇ ਨਜਾਇਜ਼ ਪਰਚਾ ਫਿਰ ਅੱਜ ਮੁਲਾਜ਼ਮ ਘਰੇ ਆ ਕੇ ਕਹਿ ਕੇ ਗਏ ਮੇਰੇ ਤਾਇਆ ਜੀ ਨੂੰ ਵੀ ਜੇ ਉਹ ਪੈਲੀ ਦੇ ਵਿੱਚ ਪੈਰ ਪਾਇਆ ਨਾ ਤੇ ਅਸੀਂ ਤੁਹਾਡੇ ਤੇ ਹੋਰ ਪਰਚਾ ਕਰਾਂਗੇ ਕਿੰਨੇ ਬੰਦੇ ਸੀ ਤੇ ਕਿੰਨੇ ਬੰਦੇ ਘੱਟ ਤੋਂ ਘੱਟ 25 ਤੋਂ 30 ਬੰਦੇ ਸੀ ਕੀ ਹਥਿਆਰ ਹੈਗੇ ਹਨ ਹਥਿਆਰ ਕੋਈ ਸਭ ਕੋਈ ਰਫਲਾਂ ਵੀ ਹੈਗੀਆਂ 315 12 ਬੋਰ ਵਗੈਰਾ ਕਿਰਪਾਨਾਂ ਵਗੈਰਾ ਰਿਵਾਲਵਰ ਵੀ ਪਿਸਟਲ ਸਭ ਕੁ ਹਥਿਆਰ ਸਰ ਹਰੇਕ ਕਿਸਮ ਦੇ ਹਥਿਆਰ ਲੈ ਕੇ ਆਏ ਉਹ ਕੀ ਮੰਗ ਕਰਦੇ ਜੀ ਮੰਗ ਇਹੋ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕੋਈ ਤੁਹਾਨੂੰ ਧਮਕੀਆਂ ਵੀ ਆਈਆਂ ਧਮਕੀਆਂ ਵੀ ਆਹ ਹਿਸਾਬ ਲਓ ਤੁਹਾਡੇ ਸਾਹਮਣੇ ਧਮਕੀ ਨਹੀਂ ਕਿ ਜਦੋਂ ਮੈਂ ਫਸਲ ਲਾਈ ਜਾਂ ਤੇ ਕੋਈ ਉੱਥੇ ਕਿਤੇ ਬਹਿ ਕੇ ਮਤਲਬ ਕਿ ਕਰਦੇ ਦੱਸਦੇ ਜੇ ਅਸੀਂ ਹੁਣ ਸਾਰਾ ਕੁਝ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਆ ਵੇਖੋ ਤੇ 3 ਤਰੀਕ ਨੂੰ ਮੇਰੀ ਹਾਜ਼ਰੀ ਲੱਗੀ ਤਹਿਸੀਲਦਾਰ ਨੇ ਬਕਾਇਦਾ ਮੈਨੂੰ ਸਾਈਨ ਕੀਤੇ ਆ ਵੇਖੋ ਆਹ ਵੇਖੋ ਬਕਾਇਦਾ ਉਹਨੇ ਸਾਈਨ ਕਰਕੇ ਮੇਰੀ ਹਾਜ਼ਰੀ ਲੱਗੀ ਉੱਥੇ ਮੈਂ ਬਿਲਕੁਲ ਆ ਜ਼ਮੀਨ ਜਿਹੜੀ ਵਾਹੁਣ ਅੱਜ ਵਾਹ ਕੇ ਗਏ ਨਾ ਮੈਂ ਆ ਗਵਾਂਢੀ ਮੇਰੀ ਵੱਟ ਨਾਲ ਵਾਟਿਆ ਜੀ ਤੇ ਅਸੀਂ ਇੱਥੇ ਖਾਦ ਪਾ ਰਹੇ ਸੀ ਤੇ ਮੈਂ ਉਹ ਮੋਟਰ ਤੇ ਬੈਠਾ ਮੇਰੇ 2 ਨੌਕਰ ਖਾਦ ਪਾ ਰਹੇ ਸੀ ਤੇ ਮੈਂ ਉੱਥੋਂ ਜਦੋਂ ਉਹ ਆਣ ਕੇ ਟਰੈਕਟਰ ਲੈ ਕੇ ਇੱਕਦਮ ਇੱਥੇ ਆਣ ਕੇ ਵੜ ਗਏ ਆ ਤੇ ਮੇਰੇ ਨੌਕਰ ਵਿਚਾਰੇ ਡਰ ਕੇ ਤੇ ਉਹ ਬੰਬੀ ਵੱਲ ਨੂੰ ਮੇਰੀ ਮੋਟਰ ਵੱਲ ਨੂੰ ਆ ਗਏ ਤੇ ਉਹ ਕਹਿੰਦੇ ਵੀ ਉਹ ਬੰਦੇ ਆ ਗਏ ਆ ਪੈਲੀ ਵਾਹੁਣ ਉਹਨਾਂ ਦੀ ਤੇ ਉਹ ਬੰਦੇ ਘੱਟ ਤੋਂ ਘੱਟ 25-30 ਸੀ ਜੀ 25-30 ਬੰਦੇ ਸੀ ਕੁਝ ਕੋ ਰਿਵਾਲਵਰ ਸੀ ਪਿਸਟਲ ਵੀ ਉਹਨਾਂ ਨੰਗੇ ਫੜੇ ਸੀ ਤੇ ਉਹਨਾਂ ਨੇ ਮਤਲਬ ਜਦੋਂ ਆਣ ਕੇ ਟਰੈਕਟਰ ਜੋਤੇ ਆ ਤੇ ਉਹ ਵਿੱਚੇ ਭਜਾਈ ਫਿਰਦੇ ਰਹੇ ਆ ਟਰੈਕਟਰ ਭਜਾਈ ਫਿਰਦੇ ਰਹੇ ਆ ਤੇ ਉਹ ਖੜੀ ਫਸਲ ਦਾ ਮੈਂ ਕਿਹਾ ਚਲੋ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹਨਾਂ ਦਾ ਕੀ ਮਸਲਾ ਤੇ ਜਦੋਂ ਅਸੀਂ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਵੀਰ ਕਿਤੇ ਇੱਧਰ ਨਾ ਵਾਹ ਦਿਓ ਸਾਡੀ ਪੈਲੀ ਆ ਇੱਧਰ ਨੂੰ ਕਿਤੇ ਸਾਡੀ ਪੈਲੀ ਨੂੰ ਨਾ ਵਾੜਿਓ ਤੇ ਉਹ ਮੁੜ ਕੇ ਇੱਧਰੋਂ ਵਾਹ ਕੇ ਤੇ ਮੁੜ ਕੇ ਜਲਦੀ ਅੱਧਾ ਘੰਟਾ ਉਹਨਾਂ ਲਾਇਆ ਤੇ ਉਹ ਮੁੜ ਕੇ ਲੈ ਕੇ ਆਪਦੇ ਬੰਦੇ ਇੱਕ ਨਾਲ ਟਰੈਕਟਰ ਦੇ ਪਿੱਛੇ ਟਰਾਲੀ ਵੀ ਪਾਈ ਸੀ ਉਹਦੇ ਵਿੱਚ ਵੀ ਕੋਈ ਉਹਨਾਂ ਮਾਰੂ ਹਥਿਆਰ ਵਗੈਰਾ ਰੱਖੇ ਪਤਾ ਨਹੀਂ ਕੀ ਤੇ ਅਸੀਂ ਤਾਂ ਕਹਿੰਦੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ ਤੇ ਅਸੀਂ ਹਾਂਜੀ ਫਾਇਰ ਵਗੈਰਾ ਵੀ ਕੱਢੇ ਕੋਈ 2-3 ਫਾਇਰ ਕੀਤੇ ਆ ਜੀ ਤੇ ਉਹਨਾਂ ਨੇ ਅਸੀਂ ਆਨੇ ਕਿਸ ਤਰ੍ਹਾਂ ਦੀ ਸਪੋਰਟ ਕਰਦੇ ਜੀ ਆਉਣ ਵਾਲੇ ਅਸੀਂ ਤੇ ਆਨੇ ਆ ਵੀ ਇਹ ਵੇਖੋ ਅਸੀਂ ਜਿਉਂ ਜੰਮੇ ਆ ਇਹੀ ਬੰਦੇ ਪੈਲੀ ਵਾਹੁੰਦੇ ਆ ਤੇ ਇਹੀ ਅਸੀਂ ਤੇ ਆਨੇ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਅਸੀਂ ਇਹਨਾਂ ਦੇ ਸਾਰਾ ਪਿੰਡ ਜਿਹੜਾ ਨਗਰ ਆ ਅਸੀਂ ਤੇ ਇਸ ਚੀਜ਼ ਦੇ ਹੱਕ 'ਚ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਨਜਾਇਜ਼ ਨਹੀਂ ਕਿਉਂਕਿ ਝੋਨਾ ਜਿੱਦਣ ਤੋਂ ਅਸੀਂ ਇੱਥੇ ਲਾਗੇ ਰਹਿੰਦੇ ਆ ਨਾ ਅੱਜ ਤੱਕ ਉਹ ਪੈਲੀ ਵਾਹੁਣ ਵੀ ਨਹੀਂ ਆਏ ਪੈਲੀ ਵਾਹੀ ਵੀ ਇਹਨਾਂ ਵਾ ਫਸਲ ਇਹਨਾਂ ਬੀਜੀ ਆ ਝੋਨਾ ਇਹਨਾਂ ਲਾਇਆ ਪਰ ਇਹ ਆ ਵੀ ਚਲੋ ਜੇ ਕੋਈ ਇਹਨਾਂ ਦਾ ਮਸਲਾ ਝੋਨੇ ਤੋਂ ਬਾਅਦ ਵੱਢਣ ਤੋਂ ਕਰ ਲੈਂਦੇ ਪਰ ਇਹ ਆ ਵੀ ਆ ਜਿਹੜੀ ਫਸਲ ਵਾਹੁਣੀ ਆ ਇਹ ਬਹੁਤ ਮਾੜੀ ਗੱਲ ਆ ਇਹ ਨਾ ਜੀ ਇਹਨਾਂ ਦਾ ਇੰਦਰ ਸਿੰਘ ਤੇ ਜਿੰਦਰ ਸਿੰਘ 2 ਭਰਾ ਸੀ ਤੇ ਇਹਨਾਂ ਦਾ ਸਾਂਝਾ ਖਾਤਾ ਸੀਗਾ ਤੇ ਬਹੁਤ ਟਾਈਮ ਦਾ ਪੈਲੀ ਜਿਹੜੀ ਆ ਇਹ ਇੰਦਰ ਸਿੰਘ ਦਾ ਪਰਿਵਾਰ ਵਾਹੁਣ ਡਿਆ ਸੀਗਾ ਜੀ ਤੇ ਜਿਹੜਾ ਦੂਜਾ ਜਿੰਦਰ ਸਿੰਘ ਦਾ ਪਰਿਵਾਰ ਉਹ ਬਾਹਰ ਆ ਤੇ ਉਹਨਾਂ ਨੇ ਇਹਨਾਂ ਨਾਲ ਬਿਆਨਾ ਕੀਤਾ ਜੀ ਬਿਆਨਾ ਕਰਕੇ ਤੇ ਇਹਨਾਂ ਹਾਜ਼ਰੀ ਲਵਾਈ ਆ ਜਾ ਕੇ ਤਹਿਸੀਲਦਾਰ ਕੋਲ ਤੇ ਉਹ ਅੱਗੇ ਜੀ ਜਦੋਂ ਉਹ ਆਏ ਨਹੀਂ ਗਏ ਤੇ ਉਹਨਾਂ ਨੇ ਕਿਸੇ ਹੋਰ ਨੂੰ ਗਾਂ ਪੈਲੀ ਕਰ ਦਿੱਤੀ ਆ ਬੈ ਇਹ ਨਾ ਮੇਰੇ ਕੋਲ ਮਈ ਦੇ ਵਿੱਚ ਆਏ ਸੀ ਤੇ ਇਹਨਾਂ ਨੂੰ ਮੈਂ ਦੱਸਿਆ ਮੈਂ ਕਿਹਾ ਉਹਨਾਂ ਦਾ ਬਿਆਨਾ ਹੋਇਆ ਵਾ ਤੇ ਤੁਸੀਂ ਝਗੜੇ ਵਾਲੀ ਪੈਲੀ ਨਾ ਲਓ ਇਸ ਪਾਰਟੀ ਨੂੰ ਕਿਹਾ ਸੀ ਤੇ ਇਹਨਾਂ ਨੇ ਆਖੇ ਨਹੀਂ ਲੱਗਾ ਤੇ ਇਹਨਾਂ ਨੇ ਜਾ ਕੇ ਜੂਨ ਦੇ ਵਿੱਚ ਰਜਿਸਟਰੀ ਕਰਾਤੀ ਹੈ ਇਹਦੀ ਤੇ ਜਿਹੜਾ ਇੱਕ ਆ ਖੱਤਾ ਵਾ ਗਿਆ ਤੇ ਬੜੇ ਚਿਰ ਦਾ ਉਸੇ ਪਰਿਵਾਰ ਤੋਂ ਮੁਖਤਾਰ ਸਿੰਘ ਦੇ ਨਾਂ ਤੋਂ ਨੰਬਰੀ ਉਦੋਂ ਰਜਿਸਟਰੀ ਹੁੰਦੀ ਆ ਇਹਨਾਂ ਦੇ ਨਾਮ ਆ ਜਿਹੜਾ ਖੱਤਾ ਖਰਾਬ ਕਰਕੇ ਗਏ ਆ ਜੁਲਾਈ 2024 ਨੂੰ ਪਰਸੋਂ ਕਰੀਬ 3-4 ਵਜੇ ਗੁਲਾਬ ਸਿੰਘ ਤੇ ਦਰਬਾਰ ਸਿੰਘ ਜੋ ਕਿ ਬੇਸਿਕਲੀ ਫਾਜ਼ਿਲਕਾ ਦੇ ਪਿੰਡ ਬੱਲੋਚੱਕ ਦੇ ਰਹਿਣ ਵਾਲੇ ਆ ਉਹਨਾਂ ਨੇ ਆ ਕੇ ਪਿੰਡ ਜੋੜ ਸਿੰਘ ਜੋੜਾ ਜਿਹੜਾ ਹੈ ਥਾਣਾ ਸਰਿਆਲੀ ਵਿੱਚ ਆ ਕੇ ਕਰੀਬ 17-18 ਵਿਅਕਤੀਆਂ ਨੂੰ ਨਾਲ ਹਥਿਆਰਬੰਦ ਵਿਅਕਤੀ ਉਹਨਾਂ ਨੂੰ ਨਾਲ ਲੈ ਕੇ ਅਮਰਜੀਤ ਕੌਰ ਵਾਈਫ ਆਫ ਕੁਲਦੀਪ ਸਿੰਘ ਲੇਡੀ ਆ ਉਹਦੀ ਬੀਜੀ ਹੋਈ ਫਸਲ ਜਿਹੜੀ ਉਹ ਵਾਹ ਦਿੱਤੀ ਹੈ ਤੇ ਖਰਾਬ ਕਰ ਦਿੱਤੀ ਹੈ ਐਕਚੁਅਲੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਲੇਡੀ ਸਵਰਨ ਕੌਰ ਆ ਜੋ ਕਿ NRI ਆ ਉਹਨੇ ਪਹਿਲਾਂ ਤੇ ਅਮਰਜੀਤ ਕੌਰ ਨੂੰ 7 ਏਕੜ ਜ਼ਮੀਨ ਜਿਹੜੀ ਉਹ ਬਿਆਨਾ ਕੀਤਾ ਸੀ
ਤੇ ਉਹਨੂੰ ਰਜਿਸਟਰੀ ਕਰਨ ਦੀ ਬਜਾਏ ਇਹਨੇ ਦਿਲਬਾਗ ਸਿੰਘ ਤੇ ਗੁਰਲਾਲ ਸਿੰਘ ਜਿਹੜੇ ਆ ਉਸ ਪਾਰਟੀ ਨੂੰ ਰਜਿਸਟਰੀ ਕਰ ਦਿੱਤੀ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਥਰੂ ਪ੍ਰੋਪਰ ਚੈਨਲ ਜਿਹੜਾ ਆ ਉਹਦਾ ਪੋਜੀਸ਼ਨ ਲੈਂਦੇ, ਇਹਨਾਂ ਨਾਲ ਗੱਲ ਕਰਕੇ ਉਹਦੀ ਬੀਜੀ ਹੋਈ ਫਸਲ ਬੀਜੀ ਹੀ ਉਹ ਜਦੋਂ ਕੱਟ ਲੈਂਦੀ ਫਿਰ ਦੈਨ ਪੋਜੀਸ਼ਨ ਲੈਂਦੇ। ਬਟ ਇਹਨਾਂ ਨੇ ਜਿਹੜਾ ਗਲਤ ਤਰੀਕੇ ਨਾਲ ਹਥਿਆਰਬੰਦ ਵਿਅਕਤੀ ਨਾਲ ਲੈ ਕੇ ਜਿਹੜਾ ਉਹਦੀ ਸਾਰੀ ਫਸਲ ਜਿਹੜੀ ਉਹ ਖਰਾਬ ਕਰ ਦਿੱਤੀ ਹੈ, ਜਿਹਦੇ ਸੰਬੰਧ ਵਿੱਚ ਅਸੀਂ FIR ਨੰਬਰ 90 ਅੰਡਰ ਸੈਕਸ਼ਨ 329 62 324 190 191 ਸਬਸੈਕਸ਼ਨ 3 ਅਧੀਨ BNS 25 ਆਰਮਜ਼ ਐਕਟ ਥਾਣਾ ਸਰਿਆਲੀ ਦਰਜ ਰਜਿਸਟਰ ਕੀਤੀ ਹੈ। ਤੇ ਇਹ 'ਚ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਜਿਹੜੇ ਮੇਨ ਅਕਿਊਜ਼ਡ ਆ ਗੁਲਾਬ ਸਿੰਘ ਤੇ ਉਹਦੇ ਭਤੀਜੇ ਰਾਜਵੀਰ ਤੇ ਗੁਰਸੇਵਕ ਸਿੰਘ, ਇਹਨਾਂ ਨੂੰ ਅਰੈਸਟ ਕਰ ਲਿਆ। ਇਸ ਤੋਂ ਇਲਾਵਾ ਜਿਹੜੀ ਉਹ ਵੀਡੀਓ ਸਾਡੇ ਕੋਲ ਵਾਇਰਲ ਵੀਡੀਓ ਹੋਈ ਉਹਦੇ ਵਿੱਚ ਇਹਨਾਂ ਤੋਂ ਬਾਕੀ ਫਰਦਰ ਪੁੱਛਗਿੱਛ ਕਰਕੇ ਜਿਹੜੇ ਦੋਸ਼ੀ ਨੋਮੀਨੇਟ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ। ਧੰਨਵਾਦ। ਪੈਸਿਆਂ ਦੇ ਲੈਣ ਦੇਣ ਵੀ ਵੀਡੀਓ 'ਚ ਦਿਖਾਈ ਦੇ ਰਿਹਾ ਕਿ ਕੁਝ ਪੈਸੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਾਫੀ ਲੱਖਾਂ ਦੇ ਵਿੱਚ, ਤੇ ਇਹਦੇ ਨਾਲ ਨਾਲ ਕੁਝ ਕਿਸੇ ਘਰ ਵਿੱਚ ਵੀ ਬੈਠੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਹਥਿਆਰਬੰਦ ਸੀ। ਮੈਨੂੰ ਇੱਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਪੇਡ ਵਿਅਕਤੀ ਲੈ ਕੇ ਆਏ ਆ ਨਾਲ, ਉਹਨਾਂ ਨੂੰ ਕੁਝ ਪੈਸੇ ਦੇ ਕੇ, ਹੋ ਸਕਦਾ ਵੀ ਪੈਸੇ ਦੇ ਕੇ ਤੇ ਪੋਜੈਸ਼ਨ ਲੈਣ ਲਈ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਹੋਣ। ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜੂਗੀ ਕਿ ਉਹ ਜਿਹੜੇ ਅਕਿਊਜ਼ਡ ਆ ਕਿਹਦੇ ਕਹਿਣ 'ਤੇ ਕਿੱਥੋਂ ਆਏ ਆ। ਮੋਸਟਲੀ ਪਤਾ ਲੱਗਾ ਹੈ ਪਿੰਡ ਬਲੇਰ ਜਿਹੜਾ ਪਿੰਡ ਏਰੀਏ ਦਾ ਉੱਥੋਂ ਦੇ ਆ ਦੋਸ਼ੀ। ਸਾਰੇ ਕਲੀਅਰ ਹੋ ਜਾਣਗੇ, ਸਾਰੇ ਫੜ ਕੇ ਅੰਦਰ ਦੇਵਾਂਗੇ। ਇਹੋ ਜਿਹੀ ਕਿਸੇ ਤਰ੍ਹਾਂ ਦੀ ਵੀ ਗੁੰਡਾਗਰਦੀ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਤਰਨਤਾਰਨ ਦੇ ਪਿੰਡ ਜੋੜਾ ਵਿੱਚ 2 ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਇੱਕ ਕਿਸਾਨ ਦੀ ਜ਼ਮੀਨ ਤੇ ਧਾਵਾ ਬੋਲ ਦਿੱਤਾ ਅਤੇ ਟਰੈਕਟਰ ਚਲਾ ਕੇ ਉਸ ਦੀ ਫਸਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਘਟਨਾ ਤੋਂ ਬਾਅਦ SSP ਅਸ਼ਵਨੀ ਕੁਮਾਰ ਨੇ ਇੱਕ ਟੀਮ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਮੁਲਜ਼ਮਾਂ ਦੀ ਪਹਿਚਾਣ ਗੁਲਾਬ ਸਿੰਘ, ਰਾਜਵੀਰ ਸਿੰਘ ਅਤੇ ਗੁਰਸੇਵਕ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। 2 ਦਰਜਨ ਤੋਂ ਵੱਧ ਬਦਮਾਸ਼ਾਂ ਨੂੰ ਪੈਸਾ ਦੇ ਕੇ ਜ਼ਮੀਨ ਤੇ ਕਬਜ਼ਾ ਕਰਨ ਲਈ ਆਏ ਸਨ। ਪੀੜਿਤ ਪੰਛੀ ਨੇ ਦੋਸ਼ ਲਗਾਇਆ ਕਿ ਇਹ ਘਟਨਾ ਵਿੱਚ ਇੱਕ ਭਾਜਪਾ ਆਗੂ ਵੀ ਸ਼ਾਮਲ ਹੈ। ਉਧਰ ਦੂਜੇ ਪਾਸੇ ਇਸ ਸੰਬੰਧੀ DSP ਕਵਲਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਸ ਸੰਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਹੈ ਅਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਮੁਲਜ਼ਮਾਂ ਦੀ ਜਿਹੜੀ ਸ਼ਨਾਖਤ ਲਈ ਹੋਰ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ। ਮੇਰਾ ਨਾਂ ਜਸਾ ਸਿੰਘ ਜੀ। ਕੀ ਗੱਲਬਾਤ ਹੋਈ ਅੱਜ? ਅੱਜ ਮੈਂ ਨਾ ਮਤਲਬ ਕਿ ਸਾਡੇ ਇਹਨਾਂ ਨੇ ਆਵੇ ਬਿਆਨਾ ਕੀਤਾ ਸਾਡੇ ਨਾਲ, ਇਹਨਾਂ ਨੇ ਮਤਲਬ ਕਿ ਉਹਨਾਂ ਦਿਆਲ ਸਿੰਘ ਹੋਣਾ ਨੇ, ਦਿਦਾਰ ਸਿੰਘ ਸਾਰਿਆਂ ਨੇ, ਉਹਦੀ ਤਰੀਕ ਹਾਜ਼ਰੀ ਲੱਗੀ ਆ। ਉਹਦੇ ਵਿੱਚ ਮੈਂ ਵਕੀਲ ਸਾਹਿਬ ਨੂੰ ਮਿਲਣ ਗਿਆ ਵੀ ਕੇਸ ਪਾਉਣ ਬਾਰੇ, ਕੇਸ ਪਾਇਆ ਕੋਈ ਚੀਜ਼ਾਂ ਡਾਕੂਮੈਂਟ ਦੇਣ ਗਿਆ ਹਾਂ। ਮੈਨੂੰ ਉੱਥੇ ਫੋਨ ਆਇਆ ਪਹਿਲਾਂ ਮੁਲਾਜ਼ਮ ਆਏ ਘਰੇ ਕਿ ਮੇਰੇ 'ਤੇ ਇਹਦਾ ਨਜਾਇਜ਼ ਪਰਚਾ ਕਰਾਇਆ ਇੱਕ, ਵੀ ਪਹਿਲਾਂ ਵੀ ਅਸੀਂ ਪੈਲੀ ਕਬਜ਼ਾ ਸਾਡਾ ਅਤੇ ਜੱਸੇ ਸਿੰਘ ਹੋਣਾ ਨੇ ਕੁੱਟ ਕੇ ਅਤੇ ਉਹਨਾਂ ਨੂੰ ਕੱਢਿਆ, ਸੱਟਾਂ ਲਾਈਆਂ। ਉਹ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਸਾਡੇ ਸਾਰੇ ਪੰਚਾਇਤ ਖਲੋਤੀ ਆ, ਨਾ ਕੋਈ ਇੱਥੇ ਆਇਆ ਹੀ ਆ। ਮੇਰੇ 'ਤੇ ਨਜਾਇਜ਼, ਮੇਰੇ ਬਾਪੂ ਦੇ ਨਜਾਇਜ਼ ਪਰਚਾ ਕੀਤਾ।